ਤੇ ਬੰਦਾ ਆਪਣੀ ਬੁੜੀ ਨੂੰ ਕਹੇ ਬਕਵਾਸ ਬੰਦ ਕਰ ਨਹੀਂ ਤਾਂ ਮੈਂ ਤੈਨੂੰ ਚੁੰਮੀ ਦੇ ਦੇਣੀ। ਆ ਲੋਕੀ ਕਹਿੰਦੇ ਤੇਰੀ ਸਿਹਤ ਖਰਾਬ ਹੋ ਜਾਣੀ ਆ, ਰੋਟੀ ਲੈਟਰਿਨ ਦੀ ਖਾਇਆ ਕਰ। ਹੋਟਲਾਂ ਦੀ ਨਾ ਖਾਈ ਜਾਂ ਕਿਸੇ ਜਗ੍ਹਾ ਤੋਂ ਕੋਈ ਖਾਣ ਪੀਣ ਵਾਲੀ ਚੀਜ਼ ਲਓ, ਉਹ ਤੁਹਾਨੂੰ ਪੁੱਛੇ ਭਾਜੀ ਇੱਥੇ ਹੀ ਖਾਣੇ ਆ ਕਿ ਉਲਟੀ ਕਰਦੇ ਹੋ। अस्सलाम वालेकुम नाज़रीन, प्रोग्राम टी टाइम में खुश आमदीद। यार ਇਹਦਾ ਨਾਮ ਬਦਲ ਦਿਓ, ਖੁਦਾ ਦਾ ਨਾਮ ਟੀ ਟਾਈਮ। ਕਿਹੜਾ ਟੀ ਟਾਈਮ ਆ ਜਿਹੜਾ ਸੰਗਤ ਹਾਸਿਆਂ ਦੀ? ਨਹੀਂ, ਇਹਦਾ ਨਾਮ ਰੱਖ ਲਓ ਫਾਂਡਾ ਟਾਈਮ। ਨਹੀਂ, ਪਹਿਲੇ ਸੈੱਟ ਬਦਲੋ, ਸਾਰਾ ਕੁਝ ਪਰ ਲੋਕੇਸ਼ਨ ਸੈੱਟ ਇਦਾਂ ਕਰਦੇ ਆ। ਮੈਂ ਤਾਂ ਨਾਜ਼ਰੀਨ ਮੇਰੀ ਗੱਲ ਸੁਣੋ, ਤੁਸੀਂ ਵੀ ਸਾਰੇ ਨਾਲ ਨਾ ਮਸ਼ਵਰਾ ਦਿਆ ਕਰੋਗੇ। ਅਸੀਂ ਚਾਹ ਰਹੇ ਹਾਂ ਕਿ ਫਿਲਹਾਲ ਇਦਾਂ ਹੀ ਰਹਿਣ ਦੀ ਸਾਲ ਕ। ਵਾਹ 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 ਵਾਹ, ਬਹੁਤ ਅੱਛੇ। ਇਹ ਦਿਮਾਗ ਹੁੰਦਾ ਉਸਤਾਦ ਜੀ। ਕਹਿੰਦੇ ਕੀਤਾ ਨਾ, ਇਹ ਕਹਿੰਦੇ ਤੁਹਾਨੂੰ ਪਤਾ ਹੀ ਫਨ ਟਾਈਮ ਕਰ ਲਓ। ਅਸ ਮੈਂ ਚਾਹੁੰਦਾ ਕਿ ਆਹ ਵਿੱਚ ਚੁੱਕ ਦਈਏ, ਆਹ ਵੀ ਚੁੱਕ ਦਈਏ, ਆਹ ਜਿਹੜਾ ਸੈੱਟ ਨੇ ਇੰਜ ਕੀਤਾ ਹੁਣ ਇਹ ਵੀ ਚੁੱਕ ਦਈਏ। ਠੀਕ ਹੈ, ਇਹ ਜਗ੍ਹਾ ਜਿਹੜੀ ਅਸੀਂ ਇੰਨੀ ਜ਼ਾਇਆ ਕੀਤੀ ਆ, ਇਹ ਜਗ੍ਹਾ ਬਹੁਤ ਕੰਮ ਆ ਸਕਦੀ। ਇੱਥੇ ਅੱਛਾ ਡਾਂਸ ਹੋ ਸਕਦਾ ਅਗਰ ਇਹ ਜਗ੍ਹਾ ਇਹਨੂੰ ਕੱਢੀਏ ਵਿੱਚੋਂ। ਹਾਂਜੀ, ਕੱਢ ਕੇ ਦੂਸਰੀ ਗੱਲ ਆ, ਇਹ ਏਸੀ ਜਿਹੜਾ ਲੱਗਣਾ ਉਹ ਸਾਰਾ ਇਹਦੇ ਪਿੱਛੇ ਠੰਡਕ ਪਾ ਰਿਹਾ। ਹਾਂਜੀ ਠੀਕ ਆ ਜੀ, ਗੱਤਾ ਠੰਡਾ ਹੋ ਰਿਹਾ, ਗੱਤਾ ਠੰਡਾ ਹੋ ਰਿਹਾ। ਇਹਨੂੰ ਜਾਂ ਫਿਰ ਇਦਾਂ ਕਰੀਏ, ਕੱਲ ਤੋਂ ਇਦਾਂ ਕਰੀਏ, ਇਹਨੂੰ ਬਿਲਕੁਲ ਕੰਧ ਨਾਲ ਲਾ ਦਈਏ। ਆ ਜਿਹੜਾ ਆਪਣੀ ਵੱਲੋਂ ਅਸੀਂ ਪਿੱਛੇ ਲਾਈਟਿੰਗ ਦਿੱਤੀ ਨਾ, ਇਹਨੂੰ ਰਹਿਣ ਦੀ। ਉਸਤਾਦ ਜੀ ਕੱਲ ਕਿਉਂਕਿ ਸਾਡਾ ਸੈੱਟ ਜਦੋਂ ਬਣਵਾਇਆ ਕਹਿੰਦੇ ਯਾਰ ਸ਼ਕੀਲ ਡੈਪਥ ਹੋਣੀ ਚਾਹੀਦੀ, ਡੈਪਥ। ਅੱਛਾ ਡੈਪਥ ਹੋਣੀ ਚਾਹੀਦੀ ਆ, ਲੇਕਿਨ ਫਿਰ ਮੈਂ ਸੋਚਿਆ ਕਿ ਤੁਹਾਨੂੰ ਕੋਈ ਲੋੜ ਨਹੀਂ ਡੈਪਥ ਦੀ, ਤੁਸੀਂ ਡੈਪਥ ਤੋਂ ਬਾਹਰ ਆ ਸਾਰੇ। ਲੇਕਿਨ ਉਸਤਾਦ ਤੁਸੀਂ ਸਾਡੇ ਨਾਲ ਆ, ਅਸੀਂ ਭਾਵੇਂ ਜਿੱਥੇ ਮਰਜ਼ੀ ਬੈਠੇ ਹੋਈਏ। ਤੁਹਾਨੂੰ ਮਾੜੀ ਜਿਹੀ ਲੋ ਵੀ ਨਾ ਹੋਵੇ, ਸਿਰਫ ਸ਼ਕਲ ਮਾੜੀ ਮਾੜੀ। ਹਾਂ, ਅਸੀਂ ਮੋਬਾਈਲਾਂ ਦੀਆਂ ਲਾਈਟਾਂ ਵੀ ਬਾਲ ਲਈਏ, ਸਾਡਾ ਉਦਾਂ ਹੀ ਤੁਸੀਂ ਵੇਖਦੇ ਆ। ਲਿਹਾਜ਼ਾ ਗੱਲ ਇਹ ਆ ਕਿ ਡੈਪਥਾਂ ਡੁਪਥਾਂ ਕੱਚਿਆਂ ਵਾਸਤੇ ਹੁੰਦੀਆਂ ਨੇ। ਠੀਕ ਹੈ ਨਾ? ਉਸਤਾਦ ਜੀ ਸੈੱਟ ਜਿੱਦਾਂ ਮਰਜ਼ੀ ਬਦਲੋ, ਲੇਕਿਨ ਤਸਵੀਰਾਂ ਨਹੀਂ ਬਦਲਣੀਆਂ, ਤਸਵੀਰਾਂ ਇਹੀ ਨਹੀਂ ਲਾਉਣੀਆਂ। ਤਸਵੀਰਾਂ ਹੀ ਲੱਗੀਆਂ ਨੇ। ਓਏ ਇਹ ਕਿੱਦਾਂ ਤਸਵੀਰਾਂ? ਪਿੰਡ ਦਾ ਮਾਹੌਲ ਹੋਵੇ ਤੇ ਉਹਦੇ ਤੇ ਉਹਨਾਂ ਦੀ ਸ਼ਿਵ ਕੁਮਾਰ ਮਟਵਾਲ ਦੀ ਸਾਹਿਬ ਦੀ ਤੇ ਲੱਗ ਜਾਏ ਕਿਤੇ। ਨਹੀਂ ਨਹੀਂ, ਇਹ ਦੀਵਾਰਾਂ ਤੇ ਇੱਥੇ ਅਸੀਂ ਲਟਕਾ ਦਾਂ, ਉਹ ਮੈਂ ਲਾ ਲਾਂਗਾ। ਮਕਸਦ ਜਿਹੜੀ ਅਸੀਂ ਜਗ੍ਹਾ ਜ਼ਾਇਆ ਕੀਤੀ ਹੈ, ਨੁੱਕਰਾਂ ਤੇ 4-5 ਫੁੱਟ ਇੱਧਰ 4-5, ਐਡਾ ਵੱਡਾ ਹਾਲ ਅਸੀਂ ਜ਼ਾਇਆ ਕਰ ਲਿਆ। ਠੀਕ ਹੈ ਨਾ, ਇਹਨੂੰ ਵੀ ਕੰਮ 'ਚ ਲਿਆਈਏ। ਫਿਲਹਾਲ ਇਦਾਂ ਕਰਦੇ ਆ, ਇਹਨੂੰ ਸਾਰਿਆਂ ਨੂੰ ਪਿੱਛੇ ਕਰ ਦਿੰਦੇ, ਨਾਲ ਲਾ ਦਿੰਦੇ ਆ। ਠੀਕ ਆ, ਉਹਦੀ ਵਜ੍ਹਾ ਇਹ ਆ ਕਿ ਚੌਰੀ ਸਾਹਿਬ ਸਿੱਧੀ ਇੰਜ ਕਰਕੇ ਸਾਡੇ ਤੇ ਵੱਜਣਗੇ। ਇਹ ਪਿੱਛੇ ਨਾਲ ਲੱਗ ਜਾਏਗਾ, ਇਹਦੇ ਵਿੱਚੋਂ ਆਏਗਾ ਜ਼ਬਗੁੱਲੇ ਆ ਜਿਹੜੇ ਆ ਰਹੇ ਨਾ। ਹੈ ਆ ਕੀ ਕੈਮਰਾਮੈਨ ਨੂੰ ਤਾਂ ਨਹੀਂ ਇਸ਼ਾਰਾ ਕਰ ਜੀ? ਨਹੀਂ, ਅੰਗੜਾਈ ਲੈ ਰਹੇ ਬੁੱਝੋ ਕੀ ਕਰ ਰਿਹਾ ਮੈਂ? ਅੰਗੜਾਈ ਲੈਣ ਦੇ ਉਹ ਸੁਸਤੀ ਪਈ ਹੈ, ਹੋਰ ਕੀ? ਨਹੀਂ, ਕੜਲ ਪੈ ਗਈ, ਕੜਲ ਨਹੀਂ, ਨਾੜ ਤੇ ਨਾੜ ਚੜੀ। ਨਹੀਂ, ਕਿਸੇ ਨੂੰ ਇੱਥੇ ਵਾਹ ਪੈ ਰਹੀ ਠੰਡੀ। ਓ ਹੋ ਮੈਂ ਇਸ ਤੋਂ ਹੈਂਡਸ ਅਪ ਹੋਇਆ। ਤੁਹਾਨੂੰ ਫਿਰ ਸਜ਼ਾ ਦਿਆ ਕਰੋ, ਐ ਲਿਖਿਓ ਚਲੋ ਤੁਹਾਨੂੰ। ਇਹੀ ਮੈਂ ਕਹਿ ਰਿਹਾ ਨਾ ਕਿ ਇਹਨੂੰ ਆਪਾਂ ਲਾ ਦੇਣੇ ਪਿੱਛੇ। ਉਸਤਾਦ ਜੀ ਕੱਲ ਕਿਨੇ ਵੇਖੀ ਆ? ਆਓ ਜਰਾ ਮੇਰਾ ਪੈਰ ਲਾ ਉਹ ਇੱਕ ਮਿੰਟ ਠਹਿਰ ਜਾਓ ਯਾਰ, ਕੀ ਐਟਮਾਂ ਕਰ ਦਿੰਦੇ ਹੋ? ਕਿਸੇ ਸਮਝਦਾਰ ਬੰਦੇ ਕੋਲ ਮਸ਼ਵਰਾ ਲੈ ਲੈਦਾ। ਮੇਰਾ ਜ਼ਿਆਦਾ ਐਕਸਪੀਰੀਅੰਸ ਹੈ ਸੈੱਟਾਂ ਦਾ ਉਸਤਾਦ ਜੀ। ਤੁਸੀਂ ਪਤਾ ਕੀ ਕਰੋ ਉਸਤਾਦ ਜੀ, ਜਿਹੜਾ ਇਹ ਸੈੱਟ ਹੈਗਾ ਨਾ ਤੁਹਾਡਾ ਇਸ ਤਰ੍ਹਾਂ, ਇਹਨੂੰ ਹੁਣ ਇਹ ਜਿਹੜਾ ਜਿੱਡਾ ਗੋਲ ਦਾਇਰਾ ਤੁਹਾਡਾ, ਠੀਕ ਹੈ, ਇਹਨੂੰ ਹੁਣ ਤੁਸੀਂ ਦੀਵਾਰ ਦੇ ਨਾਲ ਕਰ। ਨਹੀਂ, ਇੱਕ ਹੋਰ ਕੰਮ ਕਰ ਸਕਦੇ ਆਪਾਂ। ਕਿਹੜਾ? ਇਹ ਹੀ ਰਹਿੰਦੀ ਹੈ ਬਹਿਣ ਵਾਲਾ, ਇਹਨੂੰ ਲਾ ਲਈਏ ਪਿੱਛੇ ਨਾਲ, ਇਹ ਵਿੱਚੋਂ ਕੱਢ ਦਈਏ। ਨਹੀਂ, ਆ ਵੀ ਰਹਿਣ ਦਈਏ, ਆ ਵਿੱਚੋਂ ਕੱਢ ਦਈਏ। ਇੰਜ ਜਿਹੜੇ ਉੱਤੋਂ ਜਿਵੇਂ ਨਹਿਰ ਚ ਮਾਛ ਲੱਭਣ ਡੇ, ਇਹਨੂੰ ਕੱਢ ਦਈਏ। ਇਹ ਵੀ ਇਹੀ ਰਹਿਣ ਦਈਏ, ਇਹ ਵੀ ਇਹੀ ਰਹਿਣ ਦਈਏ। ਇਹਨੂੰ ਲੈ ਜਾਈਏ ਪਿੱਛੇ ਤੇ ਏਦਾਂ ਹੀ ਰਹਿਣ ਦੇ। ਸਹੀ ਲੱਗ ਰਿਹਾ ਉਸਤਾਦ ਜੀ? ਮੈਂ ਦੱਸਦਾ ਸਹੀ ਆ, ਇੰਜ ਹੀ ਸਹੀ ਆ। ਜਿਹੜਾ ਲੈਦੇ ਖਰਬੂਜ਼ਾ ਕੱਟਿਆ, ਜਿਵੇਂ ਇਹਨੂੰ ਪਿੱਛੇ ਕਰ ਦਿਓ, ਪੁਰ ਕਰਾ ਦਿਓ, ਸਾਰਾ ਆਰਾ ਫੇਰੋ ਇੰਜ ਕਰਕੇ। ਉਹ ਨਹੀਂ ਯਾਰ, ਨਹੀਂ ਤੇ ਨਾ ਸੀ ਵੀ ਠੀਕ ਹੈ। ਜੋ ਮੇਰਾ ਐਕਸਪੀਰੀਅੰਸ ਕਹਿੰਦਾ ਨਾ ਮਿੱਠੇ, ਇਹ ਜਿਹੜਾ ਗੋਲ ਦਾਇਰਾ ਵਾ ਨਾ, ਠੀਕ ਹੈ ਨਾ, ਇਹਨੂੰ ਪਿੱਛੇ ਅਗਰ ਦੀਵਾਰ ਨਾਲ ਤੁਸੀਂ ਲੱਗ ਗਿਆ, ਲਾ ਲਿਆ ਤੇ ਇਹ ਲਾ ਦਿਓ, ਲਾਤੇ ਆ ਰਹਿੰਦੀ। ਹਾਂ, ਇਹ ਰਹਿਣ ਦਿਓ। ਹਾਂ, ਸਿੱਧਾ ਏਸੀ ਪਵੇ, ਸਿੱਧਾ ਏਸੀ ਪਊ। ਨਹੀਂ ਤੇ ਫਿਰ ਮੇਰੀ ਗੱਲ ਸੁਣੋ। ਹਾਂਜੀ, ਫਿਰ ਗੱਲ ਤੇ ਉਹੀ ਰਹਿ ਗਈ, ਇਹ ਜਿਹੜੀ ਜਗ੍ਹਾ ਵਾ, ਇਹ ਕਿਉਂਕਿ ਅਸੀਂ ਉੱਤੇ ਆ, ਹਾਂ, ਅਸੀਂ ਫਿਰ ਇੱਥੇ ਕੋਈ ਐਕਟੀਵਿਟੀ ਨਹੀਂ ਕਰ ਸਕਦੇ। ਸਾਡੀਆਂ ਜਗ੍ਹਾ ਬਾਉਂਡ, ਇਹਨੂੰ ਵੀ ਕੱਢ ਦਿੰਨੇ ਆ। ਹਾਂਜੀ, ਇਹਨੂੰ ਵੀ ਕੱਢ ਦਿੰਨੇ ਆ, ਇਹ ਵੀ ਲਾ ਦਿੰਨੇ ਆ, ਇਹ ਵੀ ਲਾ ਦਿੰਨੇ ਆ, ਤੇ ਪਿੱਛੇ ਹੋ ਜੰਨੇ ਆ। ਤੇ ਆਹੀ ਸਹੀ ਆ, ਰਹਿਣ ਦਿੰਨੇ ਆ ਇਦਾਂ ਹੀ ਸਹੀ ਆ। ਇੰਨੀ ਮਿਹਨਤ ਕੀਤੀ ਆ, ਇਦਾਂ ਹੀ ਸਹੀ ਆ। ਲੇਕਿਨ ਤੁਹਾਡਾ ਸੈੱਟ ਪ੍ਰੋਫਿਟ ਚ ਵਿਕਾਵਾਂ ਹੈ ਇਹ ਸੈੱਟ ਤੁਹਾਡਾ ਪ੍ਰੋਫਿਟ ਚ ਵਿਕਾ ਕੇ ਨਵਾਂ ਲਵਾ ਦੇਵਾਂ? ਨਹੀਂ, ਇਹਦੇ ਤੇ ਸਾਡੇ ਸਾਲ ਸਾਡਾ ਟੀ ਟਾਈਮ ਹੋਇਆ। ਯਾਦਾਂ ਵਾ
ਇਹ ਬਾਰਿਸ਼ 'ਚ ਗਲ ਜਾਏਗਾ, ਇਹਨੂੰ ਅਸੀਂ ਵੇਚਣਾ ਨਹੀਂ। ਉਸਤਾਦ ਜੀ ਆਪਾਂ ਬਾਦਸ਼ਾਹ ਵਾਲਾ ਸੈੱਟ ਨਹੀਂ ਵੇਚਿਆ, ਵੇਖ ਲਓ ਬਾਦਸ਼ਾਹ ਵਾਲਾ ਸੈੱਟ ਵੀ ਨਹੀਂ ਬਾਦਸ਼ਾਹ ਵਾਲਾ ਵੀ ਨਹੀਂ ਵੇਚਿਆ, ਉਹ ਆਪਾਂ ਇੱਕ ਗੇਮ ਵਾਲਾ ਸ਼ੁਰੂ ਕੀਤਾ ਸੀ, ਉਹ ਵੀ ਨਹੀਂ ਸੀ। ਹਾਲਾਂਕਿ ਪਏ ਬਰਬਾਦ ਹੋ ਕੇ ਉਸਤਾਦ ਜਵੇਦ ਨੇ ਜਦੋਂ ਲੱਕੜ ਦਾ ਪੀਸ ਚਾਹੀਦਾ ਸੀ, ਮੁਗਲ ਆਜ਼ਮ ਉਹਨੇ ਕੱਟ ਕੇ ਤੇ ਲਿਆ ਕੇ ਤੇ ਉਹਨੇ ਠੀਕ ਹੈ ਉਹਨੇ ਸੈੱਟ ਦਾ ਬੇੜਾ ਗਰਕ ਕਰਤਾ। ਹੁਣ ਬਹਾਦਰ ਵੀ ਪਿੱਛੇ ਜਾਂਦਾ ਵਾ, ਉਹ ਨਹੀਂ ਵੇਖਦਾ ਕਿਹੜੇ ਸੈੱਟ ਦੀ ਫੱਟੀ ਹੈ ਖਿੱਚ ਕੇ, ਲੇਕਿਨ ਅਸੀਂ ਵੇਚਿਆ ਨਹੀਂ। ਗੇਮ ਸ਼ੋਅ ਤੇ ਹਰ ਪਰਿੰਦੇ ਦੀ ਬੈਠ ਪਈ ਆ, ਲੇਕਿਨ ਤੁਸੀਂ ਵੇਚਿਆ ਨਹੀਂ, ਮਤਲਬ ਢੇਰ ਲੱਗਾ ਪਿਆ। ਯਾਰ ਹੱਲ ਜਿਹੜਾ ਨਾ ਅੱਛਾ ਅਸੀਂ ਇੱਕ ਹੋਰ ਉਹ ਜਿਹੜਾ ਗੇਮ ਸ਼ੋਅ ਵਾਲਾ ਨਹੀਂ ਕੰਮ, ਉਹ ਟੀ ਟਾਈਮ 'ਚ ਅਸੀਂ ਇਹਨੂੰ ਸਾਰਾ ਚੁੱਕ ਨਾ ਪਿੱਛੇ ਕਰਕੇ ਨੁੱਕਰ 'ਚ ਬਾਰੀ ਲਾ ਕੇ ਅਸੀਂ ਗੇਮ ਉਹ ਵੀ ਖੇਲ ਸਕਦੇ ਉਸਤਾਦ ਜੀ। ਹਾਂ ਇਹੀ ਤਾਂ ਤੁਹਾਨੂੰ ਸਮਝਾਉਣਾ ਚਾਹ ਰਿਹਾ। ਚੇਂਜ ਮਾਰੀਏ ਥੋੜਾ। ਲੇਕਿਨ ਉਸਤਾਦ ਜੀ ਲੋ ਉਸਤਾਦ ਜੀ ਫਿਰ ਸੋਚ ਲਿਆ ਮੈਂ, ਉਹ ਅਚਾਰ ਵਾਲੀਆਂ ਡਰਮ ਮੈਂ ਸੋਚ ਰਿਹਾ ਉਸਤਾਦ ਜੀ ਇਹ ਗੇਮ ਸਹੀ ਆ ਕਿ ਫਿਲਹਾਲ ਇਦਾਂ ਹੀ ਰਹਿਣ ਦਿੰਦੇ। ਜੀ ਫਿਲਹਾਲ ਪਤਾ ਕੀ ਪੈਸੇ ਬਹੁਤ ਲਾਏ ਪਿੱਛੇ ਦੇਖ ਗੱਡੀਆਂ ਲਾਈਟਾਂ ਨੀਲਾ ਇਹ ਖਰਾਬ ਹੋ ਚਬੂਤਰਾ ਵੀ ਖਤਮ ਕਰ ਦਿਓ, ਠੀਕ ਹੈ ਜੀ, ਆ ਸਲਾਖਾਂ ਵੀ ਖਤਮ ਕਰ ਦਿਓ। ਓਕੇ ਸਿਰਫ ਕਲੀਨ ਕੈਜੂਅਲ ਜਿਹਾ ਵਿਛਾ ਕੇ ਕੰਧ ਦੇ ਨਾਲ, ਜਿਸ ਤਰ੍ਹਾਂ ਪੁਰਾਣਾ ਆਪਣਾ ਟੀ ਟਾਈਮ ਨਹੀਂ ਸੀ ਲਾਲ ਪਰਦੇ ਆ, ਉਹ ਕਰ ਲਈਏ। ਔਰ ਤੇਰਾ ਦਿਮਾਗ ਖਰਾਬ ਆ, ਦੁਨੀਆ ਚੰਦ ਤੇ ਪਹੁੰਚ ਗਈ ਆ। ਲੋ ਜੀ ਨਹੀਂ ਠੀਕ ਕਹਿ ਰਹੇ ਕਿਉਂਕਿ ਲੋਕਾਂ ਨੇ ਯਾਰ ਲੋਕ ਹੀ ਨਹੀਂ ਵੇਖਦੇ, ਲੋਕ ਸਾਨੂੰ ਦੇਖਦੇ ਆ। ਅਸੀਂ ਈਜ਼ੀ ਹੋਵਾਂਗੇ, ਅਸੀਂ ਉੱਠ ਕੇ ਨੱਚ ਤਾਂ ਆਪਾਂ ਕਰ ਸਕਾਂਗੇ। ਉਸਤਾਦ ਜੀ ਇੱਕ ਸਾਡੀ ਵੀ ਸੁਣ ਡਨ ਲਓ ਨਾ, ਕਰ, ਫਿਲਹਾਲ ਇਦਾਂ ਹੀ ਰਹਿਣ ਦਿੰਦੇ। ਡਨ ਕੀ ਕੀਤਾ ਵਾ? ਉਹ ਮੈਂ ਇਹ ਕਹਿਣ ਡਿਆ ਕਿ ਆ ਜਿਹੜਾ ਸੈੱਟ ਵਾ ਨਾ, ਤੁਸੀਂ ਇੱਥੇ ਜਗ੍ਹਾ ਜ਼ਰੂਰ ਅੰਦਰ ਏਸੀ ਦਾ ਵੀ ਮਸਲਾ ਸਾਰਾ ਕੁਝ ਇਹੋ ਹੀ, ਆਪਾਂ ਓਪਨ ਸੈੱਟ ਜਿਹੜਾ ਬਾਹਰ ਲਾਣੇ ਆ ਉੱਥੇ ਵਿਛਾਣੇ ਕਲੀਨ ਤੇ ਘਾਹ ਛੋਟਾ ਛੋਟਾ ਤੇ ਆਰਾਮ ਸਕੂਨ ਨਾਲ, ਇੱਥੇ ਹੀ ਠੀਕ ਆ ਮੇਰੇ ਹਿਸਾਬ ਨਾਲ। ਅੱਛਾ ਉਸਤਾਦ ਜੀ ਇਹ ਤਾਂ ਕਰਨ ਦੇ ਚਾਹੀਦਾ ਤੁਹਾਡਾ। ਹਾਲੀਵੁੱਡ ਦਾ ਸੋਚਣ ਡਈ ਆ, ਬਾਲੀਵੁੱਡ ਦਾ ਸੋਚਣ ਡਈ, ਉਹ ਹੀ ਥੱਲੇ ਬਹਿ ਜਾਂਦੇ ਆ ਕਾਰਪਟ ਤੇ, ਇਹ ਉਹ ਕੋਈ ਅੱਛੀ ਸੋਚ ਰੱਖ ਯਾਰ, ਕੋਈ ਇੰਗਲਿਸ਼ ਤਾਂ ਜੀ 4 ਮੰਜੀਆਂ ਮੰਗਾਓ, ਮੰਜੀਆਂ ਠੀਕ ਹੈ। ਓ ਹੋ ਕਿਤੇ ਪੀਰ ਵੀ ਯਾਰ ਲਾਉਣਾ ਨਹੀਂ 4 ਮੰਜੀਆਂ, 4 ਮੰਜੀਆਂ ਮੰਗਾ ਲਈ ਮੰਜੀ ਇੱਕ ਬੰਦੇ 4 ਕਹਿ ਤੇਰਾ ਤੇ ਦਿਮਾਗ ਇਕੱਠਿਆਂ 4 ਮੰਜੀਆਂ ਠੀਕ ਆ, 4 ਮੰਜੀਆਂ ਮੰਗਾ ਕੇ ਨਾ ਵਿੱਚ ਮੰਗਾਓ ਉਹਦੇ ਗੋਲ ਗੋਲ ਨਹੀਂ ਜਿਹੜੇ ਹੁੰਦੇ ਉਹ ਕੁਸ਼ਨ ਤਕੀਏ, ਅੱਛਾ ਤਕੀਏ ਲਾਓ ਠੀਕ ਹੈ ਨਾ। ਹੁਣ ਤੁਹਾਡਾ ਤਕੀਆ ਇੱਕ ਇੱਧਰ ਹੋਵੇ ਇੱਕ ਇੱਧਰ ਹੋਵੇ ਠੀਕ ਹੈ ਨਾ, ਨਾਲ ਹੀ ਮੈਂ ਬੈਠਾ ਹਾਂ, ਇਹ ਸਾਰੇ ਥੱਲੇ ਬੈਠਣ ਠੀਕ ਹੈ। ਯਾਨੀ ਕਿ ਤੂੰ ਕਾਮੇਡੀ ਦਾ ਕੰਪਾਊਂਡਰ ਬਣਨਾ ਚਾਹੁੰਦਾ? ਨਹੀਂ ਉਸਤਾਦ ਜੀ ਦੇ ਨਾਲ ਮੈਂ ਉਸਤਾਦ ਜੀ ਦੇ ਨਾਲ ਮੈਂ ਨਹੀਂ ਤੂੰ ਉੱਚਾ ਸਟੂਲ ਲੈ ਨਾ ਜਿਹੜਾ ਮੇਰੇ ਤੋਂ ਵੀ ਤੂੰ ਥੋੜਾ ਉੱਚਾ ਲਵੇ, ਉਹ ਠੀਕ ਆ। ਨਹੀਂ ਉਸਤਾਦ ਜੀ ਮੈਂ ਤੁਹਾਡੇ ਤੋਂ ਉੱਚਾ ਨਹੀਂ ਬਹਿਣਾ, ਮੈਂ ਤੁਹਾਡੇ ਤੋਂ ਉੱਚਾ ਨਾ ਤੁਹਾਡੇ ਬਰਾਬਰ ਠੀਕ ਹੈ, ਸਿਰਫ ਮੰਜੀ ਤੇ ਤੁਹਾਡੇ ਨਾਲ ਬਹਿਣਾ ਮੈਂ। ਯਾਨੀ ਤੁਸੀਂ ਇਹਨੂੰ ਖੱਬੇ ਹੱਥ ਬਿਠਾਓਗੇ ਤੇ ਤੁਹਾਡਾ ਖੱਬੇ ਹੱਥ ਵਾਲਾ ਜਿਹੜਾ ਉਹ ਬਣ ਕੇ ਬਹਿਗਾ। ਤੁਸੀਂ ਇਹ ਬੇਅਦਬੀ ਆ। ਅੱਛਾ ਬੇਅਦਬੀ ਨਹੀਂ ਹੋਣੀ ਚਾਹੀਦੀ ਫੈਜ਼ਲਨਾਮੇ। ਸਰਾਣੇ ਵਾਲੇ ਪਾਸੇ ਇਹਨੂੰ ਬਾ ਦਿਓ ਨਾ, ਤੁਸੀਂ ਦੂਸਰੀ ਸਾਈਡ ਤੇ ਬੈਠੋ। ਤੇਰਾ ਅੰਜ ਉਸਤਾਦ ਦੀ ਬੇਅਦਬੀ ਆ, ਤੂੰ ਜ਼ੇਨ ਚ ਇਹੀ ਸੋਚ ਰਹੀ ਅੰਜ ਉਸਤਾਦ ਦੀ ਬੇਅਦਬੀ ਕਰ ਸਕਦਾ ਮੈਂ ਭਲਾ? ਯਾਰ ਹੁਣ ਫਾਈਨਲ ਦੱਸੋ। ਮੈਂ ਦੱਸਦਾ ਉਸਤਾਦ ਜੀ, ਇੱਥੇ ਛੋਟਾ ਜਿਹਾ ਸਵਿਮਿੰਗ ਪੂਲ ਬਣਾਓ, ਹਾਏ ਵਿੱਚੋਂ ਫੁਹਾਰਾ ਜਿਹਾ ਇੰਜ ਨਿਕਲਣ ਡਿਆ ਹੋਵੇ, ਅਸੀਂ ਪਿੱਛੇ ਬੈਠੇ ਆ, ਕੈਮਰੇ ਲੱਗੇ ਹੋਣ, ਸਾਜੀ ਇੰਜ ਕਰਕੇ ਹਵਾਵਾਂ ਠੰਡੀਆਂ ਖੂਬਸੂਰਤ, ਗਮਲੇ ਸਾਈਡਾਂ ਤੇ ਪਏ ਹੋਣ ਭਾਜੀ, ਇੱਥੇ ਅੰਗੂਰਾਂ ਦੇ ਗੁੱਛੇ ਟੰਗੇ ਹੋਣ, ਨਾਲ ਫਰੂਟ ਅੱਗੇ ਪਿਆ, ਸੀ ਗੱਲਾਂ ਕਰੀਏ, ਨਾਲੇ ਸ਼ਾਵਾਂ ਖਾਈਏ, ਨਾਲੇ ਤੇਰੇ ਅਮਾਲ ਨਹੀਂ ਹੈ ਕਿ ਇੱਥੇ ਅੰਗੂਰਾਂ ਦੇ ਗੁੱਛੇ ਵੀ ਟੰਗੇ। ਨਾਲੇ ਅਸੀਂ ਸਾਰੇ ਸਾਦਾ ਬੈਠੇ ਹੋਈਏ ਤੇ ਤੂੰ ਚਾਦਰ ਲੈ ਕੇ ਬੈਠਾ ਤੇਰੇ ਉਸਤਾਦ ਜੀ। ਬਿਲਕੁਲ ਅਮਾਲ, ਤੇਰੇ ਅਮਾਲ ਸਿਰਫ ਉਸਤਾਦ ਜੀ ਦੇਖੋ ਮੁੰਡੇ ਅਸੀਂ ਮਾਸ਼ਾਅੱਲਾ ਕਿੰਨੇ ਹੀ ਹੈਗੇ ਨੇ ਠੀਕ ਹੈ ਨਾ, ਮੁੰਡੇ ਤੇ ਨਾ ਆਪਣੇ ਆਪ ਨੂੰ ਕਹੋ ਯਾਰ, ਹੋਰ ਕੀ ਕਹਿੰਦਾ ਕਹਾਂ ਮੁੰਡੇ ਅਸੀਂ ਕਿੰਨੇ ਹੀ ਆ। ਹੁਣ ਅਸੀਂ ਬੱਚਾ ਕਹਾਂ ਆਪਣੇ ਆਪ ਨੂੰ। ਅੱਛਾ ਸ਼ਾਵਰ ਲੈ ਕੇ ਨਾ, ਸ਼ਾਵਰ ਨਹੀਂ ਹੁੰਦੇ ਜਿਹੜੇ ਉਹ ਨਾਈਆਂ ਕੋ ਵੀ ਹੁੰਦੇ ਉਸਤਾਦ ਜੀ, ਅਸੀਂ ਜਦੋਂ ਸ਼ੋਅ ਕਰਦੇ ਹੋਈਏ ਕਮ ਤੋਂ ਕਮ 3-4 ਜਣਿਆਂ ਦੀ ਡਿਊਟੀ ਲਾਓ, ਇੰਜਨ ਸਿਰਦੇ ਰਹਿਣ, ਸਾਡੇ ਤੇ ਫੁਆਰ ਪਵੇ ਮਾਸ਼ਾਅੱਲਾ। ਸ਼ਾਵਰਾਂ ਦੀ ਵਾਈਫ ਦਾ ਤੇ ਸ਼ਾਵਰ ਇੰਨੇ ਜ਼ਰੂਰ ਚਾਹੀਦੇ, ਇੱਕੋ ਬੰਦਾ ਬਣਾਉਂਦਾ ਜਿਹੜਾ ਨਹੀਂ ਕਰਦਾ ਸਪਰੇਸ। ਉਹ ਨਹੀਂ ਉਹ ਨਹੀਂ ਸਹੀ ਹੁੰਦਾ, ਇਹ ਸਹੀ ਆ ਉਸਤਾਦ ਜੀ ਉਸਤਾਦ ਜੀ। ਤੁਸੀਂ ਮੰਜੀਆਂ ਤੇ ਗੱਦੇ ਫਾਈਨਲ ਕਰੋ ਮੇਰੀ ਠੀਕ ਗੱਲ ਹੈ। ਸੁਣੋ ਭਾਜੀ। ਓਏ ਇੱਕ ਮਿੰਟ ਯਾਰ, ਗੱਲ ਕੱਟੀ ਗਈ ਉਸਤਾਦ ਜੀ। ਅਰੈਬਿਕ ਸਟਾਈਲ ਦੀ ਜਿਹੜੀ ਮਜਲਿਸ ਹੁੰਦੀ ਨਾ ਉਸਤਾਦ ਜੀ, ਉਹ ਕੰਧ ਨਾਲ ਲੱਗੇ ਹੁੰਦੇ ਤੇ ਸੋਫੇ ਟਾਈਪ ਨਾ ਥੱਲੇ ਹੀ ਉਹਨਾਂ ਹੁੰਦਾ, ਪਿੱਛੇ ਢੋਆਂ ਹੁੰਦੀਆਂ, ਥੱਲੇ ਉਸੇ ਟਾਈਪ ਦਾ ਕਲੀਨ, ਜਿੱਦਾਂ ਆਪਾਂ ਘਰ ਕਰੀਦਾ ਸੀ, ਪਿੱਛੇ ਸੋਫੇ ਹੁੰਦੇ ਸੀ ਅੱਗੇ ਬੈਠੇ ਹਾਂ ਹਾਂ ਉਸਤਾਦ ਜੀ, ਉੱਥੇ ਨਾਲੇ ਅਸੀਂ ਖੁੱਲੇ ਆ, ਭਾਵੇਂ ਲੁੱਟੀਏ ਤੇ ਭਾਵੇਂ ਨੱਚੀਏ ਤੇ ਭਾਵੇਂ ਸੌਂਈਏ। ਐ ਨਹੀਂ ਸਹੀ ਉਸਤਾਦ ਜੀ, ਚੁੱਪ ਕਰਕੇ ਗ੍ਰੀਨਰੀ, ਲੋਕੀ ਅੱਜ ਕੱਲ ਗ੍ਰੀਨਰੀ ਬਹੁਤ ਦੇਖਣਾ ਚਾਹ ਰਹੇ। ਲਫ਼ਜ਼ ਸਹੀ ਕਾ ਮੁੱਕੀ ਮਾਰ ਕੇ ਗ੍ਰੀਨਰੀ ਯਾਨੀ ਕਿ ਹਰਿਆਈ ਲੋਕੀ ਬਹੁਤ ਦੇਖਣਾ ਚਾਹ ਰਹੇ। ਤੁਸੀਂ ਪਿੰਡ ਦਾ ਮਾਹੌਲ ਦਿਓ, ਪਿੰਡੂ ਟੈਪ ਸਿਸਟਮ, ਆਪਣੇ ਕੋਲ ਹਰਾ ਘਾਹ ਪਿਆ ਵਾ ਨਾ। ਆਪਣੇ ਹਿਸਾਬ ਦੀ ਗੱਲ ਕਰਤੀ, ਆਪਣੇ ਪ੍ਰੋਪਸ ਦੇ ਹਿਸਾਬ ਨਾਲ ਕਿ ਮੈਂ ਫਿੱਟ ਹੋ ਜਾ। ਯਾਰ ਮੇਰੀ ਗੱਲ ਸੁਣੋ ਯਾਰ, ਆ ਫੀਤਾ ਦਈ, ਇੰਚੀ ਟੇਪ ਦਈ ਜ਼ਰਾ, ਕੀ ਕਰਨਾ ਤੁਸੀਂ ਉਸਤਾਦ ਜੀ? ਦਈ ਜ਼ਰਾ ਇੰਚੀ ਟੇਪ ਅੰਦਾਜ਼ਨ ਕਰ ਲਓ ਯਾਰ। ਮੈਂ ਕਹਿੰਦਾ ਉਸਤਾਦ ਵਾ ਜੀ, ਸਾਰੇ ਕੰਮ ਅਸੀਂ ਉਹ ਵਿਹਲੇ ਬੈਠੇ ਨੇ, ਉਹਨਾਂ ਤੇ ਵੀ ਕੋਈ ਭਾਰ ਪਾਈਏ, ਉਹ ਵੀ ਸਾਡੇ ਨਾਲ ਨੇ। ਫੀਤਾ ਨਾ ਉਹ ਮੰਗਾਓ। ਚੌਰੀ ਅਫਸਰ ਨਹੀਂ ਹੈਗੇ ਵੀ ਉੱਥੇ ਬੈਠੇ ਰਹਿੰਦੇ, ਅਸੀਂ ਤੇ ਖੱਪਦੇ ਮਰਦੇ ਰਹੀਏ। ਉਹਨਾਂ ਚ ਜੈਨੂਨ ਵੀ ਅਫਸਰ ਹੈਗੇ ਜੇ। ਉਹ ਅਫਸਰ ਹੋਣਗੇ ਭਾਈ, ਆਪਣੇ ਉੱਥੇ ਹੋਣਗੇ, ਸਾਡੇ ਨਾਲ ਭਰਾ ਬੰਦੀ ਆ, ਜਿੱਡਾ ਮਰਜ਼ੀ ਵੱਡਾ ਅਫਸਰ ਹੋਵੇ ਭਾਈ, ਜਦੋਂ ਘਰ ਜਾਂਦਾ ਉਹਦੀ ਅਫਸਰੀ ਤੋਂ ਇਲਾਵਾ ਵੀ ਲਾਈਫ ਹੁੰਦੀ, ਇਹ ਅਫਸਰੀ ਤੋਂ ਇਲਾਵਾ ਲਾਈਫ ਆ। ਯਾਰ ਹੁਣ ਇਦਾਂ ਸਾਹਮਣੇ ਜੋ ਕਰਨਲ ਸਾਹਿਬ ਤੁਹਾਡਾ ਮੈਂ ਕਹਿੰਦਾ ਭਾਵੇਂ ਜਰਨਲ ਸਾਹਿਬ ਬੈਠੇ ਹੋਣ, ਲੇਕਿਨ ਜਰਨਲ ਸਾਹਿਬ ਦੀ ਵੀ ਇੱਕ ਲਾਈਫ 'ਚ ਉਹਨਾਂ ਨੇ ਕੋਈ ਆਪਣੀ ਪਾਰਟੀਸ਼ਨ ਕੀਤੀ ਹੋਏਗੀ ਕਿ ਇਹ ਮੇਰਾ ਵਰਕਿੰਗ, ਇਹ ਮੇਰਾ ਘਰ, ਇਹ ਮੇਰੇ ਬੱਚੇ, ਇਹ ਮੇਰੇ ਮਤਲਬ ਦੋਸਤ, ਇਹ ਮੇਰੇ ਆਪਣੀ ਲਾਈਫ,
ਉਹ ਅਸੀਂ ਉਹਨਾਂ ਦੀ ਜਰਨਲਿਜ਼ਮ ਚੋਂ ਬਾਹਰ ਆ। ਯਾਰ ਉਸਤਾਦ ਜੀ ਤੁਸੀਂ ਫੀਤਾ ਐਵੇਂ ਮੰਗਾ ਲਿਆ, ਸੈੱਟ ਹਮੇਸ਼ਾ ਕਾਨੇ ਨਾਲ ਨਾਪੀਦਾ। ਉਹ ਉਸਤਾਦ ਜੀ ਕੋਈ ਗੱਲ ਕਰਨ ਵਾਲੀ ਕਰਿਆ ਕਰੋ। ਦੱਸ ਯਾਰ ਭਾਜੀ ਫੜਿਓ ਜ਼ਰਾ ਫੀਤਾ ਉਧਰ। ਬਾਟਮ ਉਸਤਾਦ ਜੀ ਬੱਚਿਆਂ ਵਾਲੀਆਂ ਹਰਕਤਾਂ ਕਰ ਦਿੰਦੇ, ਮੇਰੇ ਗੋਡੇ ਤੇ ਮਾਰ ਦਿੱਤਾ ਵਾ ਭਾਵੇਂ। ਚਲੋ ਚਲੋ ਚਲੋ, ਓਏ ਇੰਚਾਂ ਵਾਲਾ ਲਿਆ ਯਾਰ। ਤਾਜੀ ਇਹਦੇ ਚ ਇੰਚ ਵੀ ਆ। ਕਿੱਥੇ ਇਹ ਕਿਤੇ ਘੰਟੇ ਵਾਲਾ ਆ ਗਿਆ। ਇਹ ਇੰਚੀ ਆ। ਕਿੱਥੇ ਇੰਚ? ਆ 112 ਓ ਨਹੀਂ ਓਏ ਨਹੀਂ ਏਡੇ ਆ ਫੁੱਟ ਵਾ। ਓ ਭਾਈ ਜੀ ਨਹੀਂ ਇੰਚ ਇਹ ਫੁੱਟਵਾ ਬਾਲ ਆ। ਓਏ ਅੱਲਾ ਦੇ ਬੰਦੇ ਇੰਚਾਂ ਵਾਲਾ ਨਹੀਂ ਹੈਗਾ, ਸੈਂਟੀਮੀਟਰ ਵਾਲਾ। ਓਏ ਆਹੋ ਯਾਰ ਆ ਦੇ। ਉਸਤਾਦ ਜੀ ਫੇਰ ਕਰਦੇ ਕੀ ਹੈ ਜੀ? ਤੈਨੂੰ ਮੈਂ ਕੀ ਕਿਹਾ? ਉਸਤਾਦ ਜੀ ਸੱਟ ਲੱਗਦੀ ਜੀ। ਓ ਉਸਤਾਦ ਜੀ ਸੱਟ ਲੱਗਦੀ, ਖੁਦਾ ਜਾਣਦਾ। ਉਸਤਾਦ ਜੀ ਇਹ ਭਾਈ ਫੈਸਲੇ ਹੱਥ 'ਚ ਫੜਾ ਕੇ ਬੁਖਾਰ ਚੈੱਕ ਕਰੋ ਜ਼ਰਾ। ਇੰਚ ਨਹੀਂ ਹੈਗਾ ਨਾ ਫੁੱਟ ਆ। ਇੱਕ ਮਿੰਟ, ਇਹ ਸੈਂਟੀਮੀਟਰ ਆ। ਇਹ ਕੁਝ ਹੋਰ ਇੱਕ ਮਿੰਟ ਇਦਾਂ ਕਰੋ, ਹਾਂ ਇਦਾਂ ਲਾਓ ਨਾਲ, ਕਿੰਨਾ ਇੰਚ ਬਣਦਾ ਵਾ? ਉਹ ਯਾਰ ਸੜਕ ਬਣਾਉਣ ਵਾਲਾ ਵਾ। ਯਾਰ ਇੰਚ ਲਿਆ ਜਿਹਦੇ ਤੇ ਇੰਚ ਹੋਣ। 3 ਸੈਂਟੀ ਦਾ 1 ਫੁੱਟ ਵਾ। ਤਾਜੀ ਇਹਨੂੰ ਪਿੱਛੋਂ ਲੱਕ ਤੋਂ ਫੜ ਕੇ ਇੰਜ ਘਮਾਓ। ਉਸਤਾਦ ਜੀ ਨਹੀਂ ਨਹੀਂ ਭਾਜੀ ਇਹ ਉਹ ਨਹੀਂ ਇੰਚ ਵਾਲਾ ਹੀ ਹੁੰਦਾ, ਇਹ 11 ਤੇ ਇਹ 12 ਇੰਚ। ਉਹ ਨਹੀਂ ਏਡਾ ਬਾਰ, ਓਏ ਇਹ ਨਹੀਂ ਇੰਚ ਹੁੰਦਾ ਵਾ ਯਾਰ। ਇਹ ਮਿਲੀਮੀਟਰਾਂ ਵਾਲੀ ਆ ਉਸਤਾਦ ਜੀ। ਮਿਲੀ ਭੁਗਤਾ। ਇਹ ਮਿਲੀ ਵਕਤ ਸਾਜ਼ਿਸ਼ ਆ। ਤਾਜੀ ਨਹੀਂ, ਇਹ ਕਿਲੋਆਂ ਵਾਲਾ ਵਾ। ਅੱਛਾ ਵੀ ਗੱਲ ਸੁਣ ਲੈ, ਇਹ 20 ਕਿਲੋ 300 ਗ੍ਰਾਮ ਐਸ ਰੋਗਾ। ਇੱਧਰ ਨਾਪੋ ਜੀ, ਉਹ ਮਲਕ ਸਾਹਿਬ ਨੂੰ ਫੜਾਓ ਫੀਤਾ ਫੜੋ ਜੀ। ਠਹਿਰ ਜਾ। ਕਿਹੜਾ ਮਲਕ? ਆਓ ਵੇ ਸਾਹਮਣੇ ਬੈਠੇ ਪਿੱਛੋਂ। 28 ਕਿਲੋ 120 ਗ੍ਰਾਮ ਐਸ ਰੋਗਾ। ਯਾਰ ਪਾਈਆ ਦਾ ਵੀ ਫਰਕ ਨਹੀਂ। ਤਾਜੀ ਜਿੱਦਾਂ ਪਿਛਾਣ ਸੁੱਟਿਆ ਇੰਚ ਸੂਤਰ ਇੰਚੀ ਟੇਪ ਵਾਲਾ ਲਿਆ ਜਿਹਦੇ ਤੇ ਇੰਚ ਹੋਣ। ਫੜਾ ਉਰੇ ਯਾਰ ਪਤਾ ਨਹੀਂ ਕਿਹੜੇ ਰੱਖੇ। ਉਰੇ ਦੇ ਯਾਰ। ਚਲੋ ਆ ਮੈਂ ਦੁਬਈੋਂ ਲੈ ਕੇ ਆਇਆ ਸੀ ਬੇਟਾ। ਕਿਹੜਾ? ਦਿਸ ਇਜ਼ ਆਈ ਐਮ ਗੋਇੰਗ ਟੂ ਦੁਬਈ ਐਂਡ ਉੱਥੋਂ ਲੈ ਕੇ ਵੇਖ ਕੈਸਾ ਹੈ। ਤਾਜੀ ਪਰ ਗੋਰਾ ਗੋਰਾ ਹੀ ਆ, ਫਿਰ ਪਰੇ ਜਾ। ਇਹ ਗੋਰੇ ਦਾ ਨਹੀਂ ਬਣਾਇਆ, ਤੇ ਤਕਲੀਕ ਹੀ ਪਾਕਿਸਤਾਨੀ ਹੈ। ਮਾਛੀ ਕੇ ਬਣਦੇ ਸਾਰੇ। ਮੈਂ ਨਾਜ਼ਰੀਨ ਨੂੰ ਦੱਸਣ ਲੱਗਾ ਵਾਂ ਕਿ ਸਾਨੂੰ ਭਾਈ ਸੈੱਟ ਬਣਾ ਕੇ ਦਿਓ ਕੋਈ 3D ਚ, ਅਸੀਂ ਉਦਾਂ ਦਾ ਬਣਾਈਏ। 200 ਸੈਂਟੀ। ਕੁੱਤਕਤਾ ਰਹੀ ਹੈ। ਅੱਛਾ 200 ਸੈਂਟੀਮੀਟਰ 7 ਫੁੱਟ। 7 ਫੁੱਟ ਆ ਉਧਰ ਲਾ ਇਧਰੋਂ ਫੜ ਲਾ, ਕਿਤੇ ਸਾਦਾ ਹੀ ਬੈਠਾ। ਲਾ ਉਧਰ ਨਾਲ 7 ਫੁੱਟ ਆ ਨਾਲ ਲਾ ਦੇ ਇਧਰੋਂ 9 ਫੁੱਟ ਹੋਣਾ ਪੱਕੀ ਗੱਲ ਆ। ਚਲੋ ਜੀ। ਤੇ 7 ਫੁੱਟ ਭਾਜੀ 14 ਫੁੱਟ ਤੇਰੀ ਮੈਂ ਮੈਂ ਗਾਲ 14 ਫੁੱਟ ਇੰਚ ਆ। ਯਾਰ ਬੱਲੇ ਬੱਲੇ, ਆ ਡੈਮ ਦੀ ਫਰਮਾਇਸ਼ ਇਹਨਾਂ ਨੇ ਕੀਤੀ। ਉੱਥੇ ਆਰਕੀਟੈਕਟ। ਉਸਤਾਦ ਜੀ ਤੁਸੀਂ ਤਾਂ ਇੰਨਾ ਖਲਾਰਾ ਸੜਕ ਪਾਉਣ ਵਾਲੀ ਨਹੀਂ ਬਣਾਓ। ਫੜੀ ਓਏ ਬੋਲ ਸੇ ਉਸਤਾਦ ਜੀ ਬਾਹਰ ਆਇਓ, ਕਿਸੇ ਨੂੰ ਕਹਿ ਦਿੰਦੇ ਆ। ਲਓ ਲੈ ਕੇ ਜਾ ਅੱਗੇ। ਚਲੋ ਜੀ, ਆ ਫੜੋ ਜੀ ਕੈਮਰਾਮੈਨ ਸਾਹਿਬ, ਕੈਮਰੇ ਨਾਲ ਲਾਓ। ਅੱਗੇ ਲੈ ਕੇ ਜਾ ਅੱਗੇ। ਯਾਰ ਯਾਰ ਕੀ ਖਲਾਰਾ ਹੀ ਪਾਤਾ ਵਾ। ਉਹ ਗਾਂ ਲੈ ਜਾ ਉਧਰ, ਹਾਈ ਸਾਹਿਬ ਨੂੰ ਫੜਾ ਦੇ ਯਾਰ। ਉਸਤਾਦ ਜੀ ਕਿਤੇ ਸੜਕ ਬਣਾਉਣਾ ਆ। ਕਮਾਂਡਰ ਸੈਟ ਗਾਰਡ ਸਾਹਿਬ ਆ ਜਾਓ। ਉਹ ਛੱਡਤਾ ਬਚ ਗਏ, ਉਹ ਬਚ ਓ ਗਏ। ਯਾਰ ਫੜ ਤੇ ਸਹੀ। ਭਾਈ ਸਾਹਿਬ ਕੋ ਗੱਲ ਕਰਨ ਵਾਲੀ ਆ ਯਾਰ। ਮੇਰੇ ਫਿਰ ਕੇ ਹਾਈਸਾ ਨੇ ਛੱਡਤਾ। ਹਾਈਸਾ ਕੀ ਗੱਲ ਹੋ ਗਈ, ਰੋਟੀ ਨਹੀਂ ਖਾਧੀ ਕਿਤੇ? ਸਿਆਣੇ ਬਿਆਣੇ ਬੰਦੇ ਹਲੇ ਨਾਪਿਆ ਹੈ। ਉਸਤਾਦ ਜੀ ਤੇ ਆਓ। ਆ 15 ਫੁੱਟ ਅੱਗੇ ਕਰ। 15 ਫੁੱਟ ਆ ਗੋਲ ਜੇ ਤੇ ਰੱਖਾਂ। ਨਹੀਂ 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 ਓਏ ਓਏ ਛੱਡ। ਕੀ ਪੇਚਾ ਲੱਗ ਗਿਆ। ਇੱਥੇ ਠੀਕ ਆ ਉਸਤਾਦ ਜੀ? ਥੋੜਾ ਜਾ ਮੇਰੇ ਵੱਲ ਆਉਂਦੇ। ਆ ਲੋ ਆ 13 ਫੁੱਟ ਆ। ਮੇਰਾ Okay, ਫੁੱਟ ਨਹੀਂ ਇਹ। ਛੱਡ ਦੇ ਛੱਡ ਦੇ। ਬਚ ਕੇ ਵੀ ਬਚ ਕੇ। ਉਹ 14 ਬਾਈ 14 ਕਰ ਲਓ ਸਿੱਧਾ ਸਿੱਧਾ ਹੀ। ਲੋ ਜੀ ਨਾਜ਼ਰੀਨ, ਤੁਹਾਡੇ 'ਚ ਜਿਹੜਾ ਬੰਦਾ ਕੋਈ ਐਸਾ ਹੈਗਾ ਨਾ ਜਿਹੜਾ ਡਿਜ਼ਾਈਨਿੰਗ ਕਰਦਾ ਹੋਵੇ ਜਾਂ ਕੋਈ ਸਾਨੂੰ ਦੱਸੇ ਕਿ ਸੈੱਟ ਦਾ ਆਈਡੀਆ 14 ਫੁੱਟ ਇੰਚ ਆ। ਐਸਰੋਕ 14 ਫੁੱਟ ਆ ਤੇ ਐਸਰੋਕ ਹੈਗਾ ਤਕਰੀਬਨ 14 ਫੁੱਟ ਹੀ ਆ ਐਸਰੋਕ ਵੀ। ਵਾਹ ਵਾਹ। ਆਹੋ ਠੀਕ ਹੈ ਤੁਸੀਂ ਆਪਣਾ ਕੋਈ ਬੰਦਾ ਮੰਗਾ ਲਓ ਉਸਤਾਦ ਜੀ। ਉਹ ਵਿਚਾਰਿਆਂ ਨੇ ਇੰਜ ਕਰੋ, ਇੱਥੇ ਫਿਰ ਲੌਕ ਹੋ ਜਾਂਦਾ। ਦੇਖੋ ਲੌਕ ਹੋ ਗਿਆ। ਇਹ ਹਰ ਫੀਤਾ ਹੀ ਇੰਜ ਕਰਦੇ ਨੇ। ਨਹੀਂ ਲੇਕਿਨ ਆ ਮੁੱਕ ਜਾਂਦਾ ਵਾ। ਆ ਦੇਖੀ ਅੱਜ ਤੋਂ ਬਾਅਦ ਮੁੱਕ ਗਿਆ। ਤਾਜੀ ਇਹ ਫਿਰਦਾ ਬਹੁਤ ਬੁਰਾ ਹੁੰਦਾ ਜੇ ਕਸਮ। ਤਾਜੇ ਗੋਰੇ ਨੇ ਬਣਾਇਆ ਵਾ। ਨਹੀਂ ਸਾਂਵਲਾ ਜਿਹਾ ਸੀ ਉਹਦੇ ਦਾ। ਆ ਪਲਾਸਟਿਕ ਸਾਰਾ 2 ਨੰਬਰ ਆ। ਹਾਂਜੀ ਯਾਰ ਪਤਾ ਕੀ ਗੱਲ ਉਸਤਾਦ ਜੀ? ਅੱਛਾ ਜੀ, ਸੈੱਟ ਜੇ ਬਾਕੀ ਲਾਣਾ ਨਾ ਉਸਤਾਦ। 14 ਫੁੱਟ ਇੰਚ ਆ ਭੈਣ ਤੇ 12-13 ਫੁੱਟ 14 ਫੁੱਟ ਇੰਚ। ਸਾਨੂੰ ਕੋਈ ਬੰਦਾ ਨਾ ਡਿਜ਼ਾਈਨ ਬਣਾ ਕੇ ਦੇਵੇ ਕਿ ਅਸੀਂ ਜਿਹਦੇ ਤੇ ਲਿਮਿਟਿਡ ਇੰਜ ਵੀ ਨਾ ਹੋਈਏ, ਪੂਰੀ ਜਗ੍ਹਾ ਵੀ ਸਪੇਸ ਅਸੀਂ ਯੂਜ਼ ਕਰੀਏ ਔਰ ਅਸੀਂ ਉੱਠ ਕੇ ਨਾਚਾ ਟਾਪਾ ਵੀ ਕਰ ਲਈਏ, ਲੜਾਈ ਝਗੜਾ ਵੀ ਹੋ ਜੇ, ਬਾਜ਼ੀ ਬੂਜ਼ੀ ਵੀ ਮਾਰ ਲਈਏ। ਔਰ ਇੱਕ ਚੀਜ਼ ਅਹਿਮ ਕਿ ਇੱਥੇ ਝੂਲੇ ਬੱਚਿਆਂ ਦੇ ਉਹ ਵੀ ਲਾਣੇ ਨੇ ਓਏ ਤੇ ਸਵਿਮਿੰਗ ਪੂਲ ਜਿਹੜਾ ਓਏ ਮੇਲਾ ਲੱਗਾ ਇੱਥੇ ਤੂੰ ਠਹਿਰ ਜਾ। ਠੀਕ ਹੈ ਜੀ, ਇਹ ਡਿਜ਼ਾਈਨ ਬਣਾ ਕੇ ਦੇਣਾ ਸਾਨੂੰ, ਜਾਂ ਨਹੀਂ ਨਾ ਡਿਜ਼ਾਈਨ ਬਣਾ ਕੇ ਦੇ ਸਕਦੇ ਕਿਤੇ
ਦੱਸ ਦਿਓ ਕਿ ਮਸ਼ਵਰਾ ਅਸੀਂ ਚਾਹੁੰਦੇ ਹਾਂ ਕਿ ਇਸ ਲੁੱਕ ਦਾ ਇਸ ਤਰ੍ਹਾਂ ਦਾ ਕੋਈ ਰੈਫਰੈਂਸ ਦੇ ਦਿਓ, ਇੰਜ ਦਾ ਤੁਸੀਂ ਬਣਾਓ। ਲੈ ਤਾਂ ਜੀ ਮਿਸਟਰ ਸਜਾਦਜਾਨੀ @gmail.com। ਮਿਸਟਰ ਮਤਲਬ MR MR ਸਜਾਦਜਾਨੀ @gmail.com @gmail.com। ਆ ਮੈਂ ਲਿਖ ਵੀ ਦੇਣਾ ਥੱਲੇ। ਛੋਟੀ ਮਹਿਰਾਨ ਗੱਡੀ ਇੱਥੇ ਖੜੀ ਹੋ ਜਾਵੇ ਉਹ ਵੀ ਵਿੱਚ ਐਡ ਕਰਨਾ ਜ਼ਰੂਰੀ ਹੈ ਕਿ ਕੀ ਗੱਲ ਲਾਸ਼ ਨਹੀਂ ਜਾਣੀ ਕਿਤੇ? ਮਹਿਰਾਜ ਲਾਸ਼ ਆ ਜਾਂਦੀ ਭਲਾ ਆ ਜਾਂਦੀ ਆ ਇਕੱਠੀ ਕਰਕੇ, ਆਹੋ ਇਕੱਠੀ ਕਰਕੇ ਆ ਜਾਂਦੀ ਆ। ਆਹ ਤਾਂ ਮਕਾਈ ਹੈ ਯਾਰ ਕੰਮ। ਸਹੀ ਗੱਲ। ਫਿਲਹਾਲ ਨਾ ਕੱਲ ਨੂੰ ਔਨ ਰਿਕਾਰਡਿੰਗ ਹੀ ਕੱਲ ਆਪਾਂ ਇਹ ਕਰਨਾ ਵਾ, ਨਾਰਮਲ ਤੁਸੀਂ ਕੱਪੜੇ ਪਾ ਕੇ ਆਉਣਾ, ਆਪਾਂ ਸਾਰਾ ਸੈੱਟ ਪਿੱਛੇ ਲਾਉਣਾ ਹੁਣ ਸੇਮ ਟੂ ਸੇਮ ਜਿੱਦਾਂ ਹੈਗਾ ਨਾ ਇਦਾਂ ਹੀ ਆਪਾਂ ਪਿੱਛੇ ਕੰਧ ਨਾਲ ਲਾ ਦੇਣਾ ਵਾ ਤੇ ਫਿਲਹਾਲ 6 ਮਹੀਨੇ ਨੂੰ ਇਦਾਂ ਹੀ ਹਲੇ ਰਹਿਣ ਦੇਣੇ, ਬਿਲਕੁਲ ਨਹੀਂ ਛੇੜਦੇ ਆਪਾਂ। ਓਏ ਆਹੋ ਨਹੀਂ ਛੇੜਦੇ, ਇਹਨੂੰ ਪਿੱਛੇ ਲੈ ਜੰਨੇ ਆ ਤੇ ਫਿਰ ਸੇਮ ਟੂ ਸੇਮ ਕਿੱਦਾਂ ਰਹਿ ਗਿਆ? ਸੈੱਟ ਸੇਮ ਟੂ ਸੇਮ ਰਹਿ ਗਿਆ, ਪਿੱਛੇ ਚਲਾ ਗਿਆ। ਆ ਜਿਹੜੀ ਨਾ ਆ ਮੈਂ ਚਾਹ ਰਿਹਾ ਮੇਰੇ ਸਿੱਧੇ ਵੱਜੇ ਤਾਜ ਪੱਠੇ ਖਿੱਚੇ ਜਾਂਦੇ ਏਸੀ ਦੀ ਕੂਲਿੰਗ ਨਾਲ। ਆਹ ਅੱਛਾ ਵੈਸੇ ਹੁਣ ਸਹੀ ਤਰ੍ਹਾਂ ਬੰਨੇ ਹੋਣ ਪੱਠੇ ਕਦੀ ਨਹੀਂ ਖਿੱਚੇ ਜਾਂਦੇ। ਗੰਨੇ ਖਿੱਚੇ ਆ ਹੁਣੇ ਮੇਰੇ ਨਾਲ ਉਹ ਹੱਥ ਪਵਾ ਪਿੱਛੇ ਕਰ ਦੇਣਾ ਹੁਣੇ। ਅੱਛਾ ਨਾਲੇ ਤੁਸੀਂ ਕਹਿ ਰਹੇ ਹੋ ਨਾਰਮਲ ਕੱਪੜੇ ਪਾ ਕੇ ਆਣਾ, ਜਿਹਦੇ ਕੋਲ ਨਾਰਮਲ ਕੱਪੜੇ ਨਾ ਹੋਣ ਫੇਰ ਉਹੀ ਪਾਇਓ ਫਿਰ ਨਾਰਮਲ ਕਿਹੜੇ? ਮੇਰੇ ਕੋਲ ਨਾਰਮਲ ਕੱਪੜੇ ਆ ਵਾ ਕੋਈ? ਮੇਰੇ ਕੋਲ ਕਦੋਂ ਹੈਗੇ? ਲੋ ਜੀ ਡਨ ਹੋ ਗਿਆ ਕੀ ਭਾਜੀ। ਇਹ ਸਾਈਜ਼ ਤੁਹਾਨੂੰ ਦੱਸਤਾ, ਤੁਸੀਂ ਹੁਣ ਸਾਨੂੰ ਦੱਸਣਾ ਵਾ ਪਹਿਲੇ ਕਿ ਕਿਸ ਤਰ੍ਹਾਂ ਦਾ ਹੋਵੇ। ਤੇ ਕਮੈਂਟਸ ਨਹੀਂ, ਕਿਉਂਕਿ ਕਮੈਂਟਸ ਯਾਰ 800-900 ਹਜ਼ਾਰ ਹੁੰਦੇ ਆ, ਮੇਰੇ ਕੋਲ ਨਹੀਂ ਇੰਨੇ ਬੰਦਾ ਪੜ੍ਹ ਸਕਦਾ। ਈਮੇਲ ਕਰਨਾ ਵਾ ਤੇ ਸਭ ਤੋਂ ਉੱਪਰ ਉਹਦਾ ਜਿਹੜਾ ਟਾਈਟਲ ਹੁੰਦਾ ਨਾ ਈਮੇਲ ਦਾ, ਉਹਦੇ ਤੇ ਲਿਖਣਾ ਵਾ ਸੈਟ ਟੀ ਟਾਈਮ ਸੈਟ ਡਿਜ਼ਾਈਨ ਜਾਂ ਮਸ਼ਵਰਾ, ਜਾਂ ਯਾਨੀ ਮੈਨੂੰ ਪਤਾ ਲੱਗ ਜਾਏ ਕਿ ਤੁਸੀਂ ਉਹਦੇ ਆਸਤੇ ਕਹਿ ਰਹੇ। ਅੱਛਾ ਹੁਣ ਕਈ ਲੋਕੀ ਕੀ ਕਰਦੇ ਪਤਾ ਕੀ ਕਰਦੇ ਆ, ਉੱਤੇ ਲਿਖ ਦਿੰਦੇ ਆ ਟੀ टाइम सेट ये वो, फिर जो मेल खोलो थले लिखा होता जानी भाई ये मैंने इसलिए लिखा है क्योंकि आपने वैसे पढ़ना नहीं था। ਮੁਹੱਬਤ ਨਾ ਸਤਾ। हाँ फिर मैं पढ़ लेना, गेड़े ना भी पढ़ा लेंदे मैनू। ਤੁਸੀਂ ਆਪ ਹੀ ਉਹਨਾਂ ਨੂੰ ਰਾਹ ਦੱਸ ਦਿੰਦੇ ਆ। खैर यार कुछ नहीं ਅਸੀਂ ਸਾਜੀ ਇੱਕ ਸਾਰੇ ਕੰਮ ਠਾ ਸ਼ੁਰੂ ਕਰਨਾ ਮਨਾ, ਉਹਦੇ ਚ ਮਿੱਠਾ ਭਾਈ ਨੇ ਅਸੀਂ ਕਰਨਾ ਸਾਰੇ ਯਾਮਾਹਾ ਸਾਰੇ ਯਾਮਾਹਾ। ਅਸੀਂ ਸਾਜੀ ਆਡੀਸ਼ਨ ਜਿਹੜਾ ਮਿੱਠਾ ਭਾਈ ਨੇ ਕਿਹਾ ਕਿ ਮੈਂ ਸਿੰਗਰਾਂ ਦੇ ਆਡੀਸ਼ਨ ਲੈਣੇ ਆ, ਉਹ ਵੀ ਸ਼ੋਅ ਦੱਸ ਦਿਓ ਨਾ ਕਿ ਅਸੀਂ ਬੈਗ ਇਹਨਾਂ ਨੇ ਜੱਜ ਕਰਨਾ ਵਾ। ਯਾਰ ਉਹ ਜੇ ਉਹ ਇਹਦੇ ਸਾਈਜ਼ ਦੇ ਐਡੀਸ਼ਨ ਹੋਣਗੇ ਇਹਨੂੰ ਦੇ ਦੇਣਗੇ। ਨਹੀਂ ਇਹਨਾਂ ਨੇ ਜੱਜ ਕਰਨਾ ਪੂਰਾ ਸ਼ੋਅ ਤੇ ਸਿੰਗਰ ਆ ਕੇ ਆਪਣੀ ਪਰਫਾਰਮੈਂਸ ਦੇਣਗੇ। ਮੈਂ ਸਤਾਈ ਚਾਹੁੰਦਾ ਕਿ ਸਿੰਗਿੰਗ ਨੂੰ ਆਮ ਹੋ ਜਾਏ ਜਰਾ। ਹਾਂਜੀ ਨਵਾਂ ਟੈਲੈਂਟ ਯੂਥ ਜਿਹੜੀ ਅੱਗੇ ਆਉਣੀ ਚਾਹੀਦੀ ਹੈ। ਅੱਛਾ ਸਿੰਗਿੰਗ ਗਾਉਣ ਨੂੰ ਕਹਿੰਦੇ ਆ, ਮਤਲਬ ਕਿਤੇ ਕੋਈ ਲੂਸਾ ਨਹੀਂ ਤੇ ਤੂੰ ਆਪੇ ਹੀ ਕੱਲ ਵਾਲੇ ਸ਼ੋਅ 'ਚ ਕਿਹਾ ਵੀ ਨਾਮ ਜਿਹੜੇ ਉਹ ਚੇਂਜ ਹੋਣੇ ਚਾਹੀਦੇ ਨੇ, ਕਿਹਾ ਨਹੀਂ ਸੀ ਤੂੰ ਇਸ ਤੋਂ ਉਹੀ ਕਹਿ ਰਿਹਾ ਨਾ ਸਾਰਾ ਰਿਸਰਚ ਜਿਹੜੀ ਕੱਲ ਕਰਕੇ ਆਇਆ। ਹਾਂ ਤੇ ਉਹ ਤਾਂ ਉਸਤਾਦ ਜੀ ਡੈਫੀਨਿਟਲੀ ਚੇਂਜ ਹੋਣੀ ਚਾਹੀਦੀ। ਕੀ ਹੋਣਾ ਚਾਹੀਦਾ? ਅੱਜ ਕੱਲ ਫੁੱਲ ਰਿਸਰਚਰ ਹੋਇਆ ਵਾ, ਹਰ ਚੀਜ਼ ਤੇ ਗੌਰ ਕਰ ਰਿਹਾ। ਅੱਜ ਸਵੇਰ ਨਾ ਮੈਨੂੰ ਮੈਸੇਜ ਆਇਆ ਇੱਕਦਮ ਰਾਤ, ਇਹ ਨਾ ਜਾਂ ਤੇ ਥੋੜਾ ਡਿਪਰੈਸ਼ਨ 'ਚ ਚਲਾ ਗਿਆ ਹਿੱਲ ਗਿਆ ਜਾਂ ਕਿਤੇ ਬਹਿਰ ਉੱਠਣ ਲੱਗ ਪਿਆ, ਐਸੇ ਪੜ੍ਹੇ ਲਿਖੇ ਲੋਕ। ਸਵੇਰੇ ਮੈਸੇਜ ਆ ਗਿਆ, ਕਹਿੰਦਾ ਉਸਤਾਦ ਜੀ ਇਹ ਜਿਹੜਾ ਮੇਰਾ ਸਿਸਟਮ ਆ, ਜਿਨ੍ਹਾਂ ਚੀਜ਼ਾਂ ਤੇ ਮੇਰਾ ਹੱਕ ਆ, ਇਹਨਾਂ ਤੇ ਤੁਹਾਡਾ ਕਿਉਂ ਨਹੀਂ? ਮੈਂ ਬੜਾ ਹੈਰਾਨ, ਮੈਂ ਕਿ ਯਾਰ ਕੀ ਗੱਲ ਹੈ? ਗੱਲ ਸਿੱਧੀ ਹੈ। ਨਹੀਂ ਯਾਰ ਇੱਕ ਮਿੰਟ, ਕਿੱਦਾਂ ਸਿੱਧੀ ਕਿ ਮੇਰੀਆਂ ਕੁਝ ਚੀਜ਼ਾਂ ਤੇ ਤੁਹਾਡਾ ਹੱਕ ਨਹੀਂ ਉਸਤਾਦ ਜੀ ਕੁਝ ਹੋਰ ਕਹਿਣਾ ਚਾਹ ਰਹੇ। ਨਹੀਂ ਮਤਲਬ ਹੁਣ ਕੁਝ ਪਾ ਲਿਆ ਯਾਰ ਤੁਸੀਂ ਵਿੱਚ ਹੁਣ ਇੱਧਰ ਉੱਧਰ ਨਾ ਗੱਲ ਜਾਓ। ਗੱਲ ਬੜੀ ਪਿਆਰੀ ਹੈ ਕਿ ਮੇਰੀਆਂ ਸਾਰੀਆਂ ਚੀਜ਼ਾਂ ਤੇ ਤੁਹਾਡਾ ਪੂਰਾ ਹੱਕ ਕਿਉਂ ਨਹੀਂ। ਅੱਛਾ ਮੈਂ ਇਹ ਕਹਿਣਾ ਚਾਹ ਰਿਹਾ ਹਾਂ ਕਿ ਭਾਜੀ ਦੁਨੀਆ ਤੇ ਕੋਈ ਵੀ ਚੀਜ਼ ਅਸੀਂ ਕ੍ਰੀਏਟ ਕੀਤੀ ਨਾ, ਤੇਰਾ ਨਾਮ ਦਾਨਿਸ਼ ਤੇਰੇ ਮਾਪਿਓ ਨੇ ਰੱਖ ਦਿੱਤਾ ਹੈ, ਕੁਦਰਤ ਦਾ ਨਿਜ਼ਾਮ ਹੀ ਸਾਰਾ ਕੁਝ। ਲੇਕਿਨ ਜੇ ਫਰਜ਼ ਕਰੋ, ਜਿਹਨੂੰ ਕਹਿੰਦੇ ਨੇ ਨਾ ਇਸਤਾਰਾਤੀ ਸੋਚ, ਫਰਜ਼ ਕਰੋ ਕਿ ਯਾਰ ਮੇਰੇ ਘਰ ਨੂੰ ਅਸੀਂ ਲੈਟਰੀਨ ਕਹਿੰਦੇ ਤੇ ਲੈਟਰੀਨ ਨੂੰ ਘਰ ਕਹਿੰਦੇ ਹੁੰਦੇ। ਓਹੋ ਮਾਫੀ ਦੇ ਦਿਓ, ਜਿਹੜਾ ਨਿਜ਼ਾਮ ਚੱਲਦਾ ਉਹਨੂੰ ਚੱਲੀ ਜਾਣ ਦੇ। ਤੂੰ ਜਾਇਜ਼ ਹੀ ਮੱਥਾ ਆ ਇੰਨੀ ਕੁ ਬੋਤਲ ਪੀ ਕੇ ਤੂੰ ਪਾਗਲ ਹੋਇਆ ਸਾਦੇ ਪਾਣੀ ਦੀ। ਲੈ ਦੱਸ ਕੀ ਲੈਟਰੀਨ 'ਚ ਮਾਮਾ ਪਾਉਣਾ ਸੀ ਯਾਰ? ਨਹੀਂ ਉਹਦਾ ਕਹਿੰਦਾ ਜਿਹੜਾ ਘਰ ਆ ਨਾ, ਆਹੋ ਘਰ ਦਾ ਨਾਮ ਹੁੰਦਾ ਲੈਟਰੀਨ, ਨਾਮ ਚੇਂਜ ਹੁੰਦੇ ਆ ਵੀ ਘਰ ਦਾ ਲੈਟਰੀਨ ਦਾ ਨਾਮ ਹੁੰਦਾ ਘਰ, ਬਾਹਰ ਲਿਖਿਆ ਹੁੰਦਾ ਲੈਟਰੀਨ ਦੇ ਆਸ਼ੀਆਨੇ ਮਕਸੂਦ ਹੈ। ਨਹੀਂ ਲੈਟਰੀਨ ਨੇ ਆਸ਼ੀਆਨਾ। ਜਿਹੜਾ ਨਿਜ਼ਾਮ ਚੱਲਦਾ ਮੈਂ ਤਸਵੀਰ ਵੱਡੀ ਕਰਾ ਕੇ ਲੈਟਰੀਨ ਦੇ ਪਿਛਲੇ ਕਮਰੇ ਦੀ ਕੰਧ ਤੇ ਲਾਉਣੀ ਸੀ। ਹੁਣ ਤੁਸੀਂ ਆਪ ਹਿਸਾਬ ਲਓ, ਘਰ ਦਾ ਨਾ ਲੈਟਰੀਨ ਹੁੰਦਾ, ਬੈਠਕ ਦੇ ਵਿੱਚ ਤਾਇਆ ਬੁੜਾ ਪੈਰਾਂ ਭਰ ਬੈਠਾ ਹੁੰਦਾ, ਚੰਗਾ ਲੱਗਣਾ ਸੀਦਾ? ਯਾਰ ਸਿਰਫ ਨਾਮ ਹੁੰਦਾ ਬਸ। ਉਹ ਸਿਚੁਏਸ਼ਨ ਵੀ ਉਹੀ ਬਣਾਉਣੀ ਪੈਣੀ। ਮਤਲਬ ਕਿ ਇਦਾਂ ਹੁੰਦਾ ਕਿ ਕੋਈ ਕਹਿੰਦਾ ਕਿ ਯਾਰ ਉਹ ਤੂੰ ਘਰੋਂ ਬਾਹਰ ਨਿਕਲਿਆ ਟੂਟੀ ਖੁੱਲੀ ਛੱਡ ਆਇਆ ਤੂੰ। ਹਾਂ ਵੇਖ ਨਾ ਯਾਰ, ਬੰਦਾ ਕਹਿੰਦਾ ਕਿ ਯਾਰ ਕੱਲ ਦਾ ਘਰ ਦਾ ਬੰਦ ਹੋਇਆ ਵਾ, ਉਹ ਫਲਸ਼ ਬੰਦ ਹੋਇਆ, ਉਹ ਤਾਂ ਸਹੀ ਕਰ। ਆ ਲੋਕੀ ਕਹਿੰਦੇ ਤੇਰੀ ਸਿਹਤ ਖਰਾਬ ਹੋ ਜਾਣੀ ਆ, ਰੋਟੀ ਲੈਟਰੀਨ ਦੀ ਖਾਇਆ ਕਰ, ਹੋਟਲਾਂ ਦੀ ਨਾ ਖਾਈ, ਬਾਹਰੋਂ ਨਾ ਰੋਟੀ। ਤੇ ਜਦੋਂ ਘਰ ਦਾ ਨਾਂ ਲੈਟਰੀਨ ਆ ਹੋਵੇ ਇੱਕ ਮਿਸਾਲ ਆ, ਤੇ ਇਹੀ ਕਹਿਣਾ ਕਿ ਭਾਜੀ ਰੋਟੀ ਲੈਟਰੀਨ ਦੀ ਖਾਇਆ ਕਰ। ਹੁਣ ਤੁਸੀਂ ਇੱਕ ਮਿਸਾਲ ਆ, ਘਰ ਨੂੰ ਲੈਟਰੀਨ ਕਹਿਣ ਡਏ ਆ, ਤੇ ਲੋਕਾਂ ਨੇ ਇਹੀ ਕਹਿਣਾ ਸੀ ਪਿਓ ਲੈਟਰੀਨ ਦਾ ਦਰਖਤ ਆ। ਕਹਿੰਦਾ ਯਾਰ ਮੈਂ ਆਪਣੇ ਘਰ
ਆਪਣੀ ਲੈਟਰੀਨ ਦੀ ਨਹੀਂ ਗੱਲ ਕਰਦਾ, ਲੇਕਿਨ ਸਾਡੇ ਨਾਲਦਿਆਂ ਦੀ ਲੈਟਰੀਨ ਦਾ ਮਾਹੌਲ ਬਹੁਤ ਅੱਛਾ। ਹਾਂ ਘਰ ਦਾ ਯਾਨੀ ਕਿ ਹਾਂ ਸਹੀ ਗੱਲ ਇਹ ਨਹੀਂ ਫਿਰ ਤਾਂ ਫਰਜ਼ ਵਾ ਨਾ ਗਾਣੇ ਵੀ ਦਾਣੇ ਸੀ ਲੈਟਰੀਨ ਸੇ ਨਿਕਲਤੇ ਹੀ ਤੇ ਫਿਲਮਾਂ ਵੀ ਇਦਾਂ ਹੋਣੀ ਲੈਟਰਿਨ ਕਬ ਆਓਗੇ ਆਹੋ ਲੈਟਰੀਨ ਕਬ ਆਓਗੇ ਪੀਆ ਲੈਟਰੀਨ ਆਇਆ। ਆਹ ਮੇਰਾ ਪੀਆ ਲੈਟਰੀਨ ਆਇਆ। ਹਾਂ ਤੇ ਇਹ ਕੈਸੀ ਮੁਨਫਰੀ ਚੀਜ਼ ਹੋਣੀ ਸੀ ਯਾਰ ਬਸ ਯਾਰ ਇਹਦਾ ਦਿਮਾਗ ਖਰਾਬ ਹੋ ਯਾਰ ਤੂੰ ਪਾਗਲ ਹੋ ਗਿਆ ਉਸਤਾਦ ਜੀ। ਇਹਦੇ ਦੋਸਤ ਨੂੰ ਪੱਖਾ ਵਾ ਪੱਖਾ ਉਸਤਾਦ। ਯਾਰ ਰਾਤ ਦੇ 3 ਵਜੇ ਮੈਨੂੰ ਮੈਸੇਜ ਕਰਨ ਦਿਆ, ਕਹਿੰਦਾ ਸਾਜੀ ਕਿੱਥੇ ਹੋ? ਮੈਂ ਕਿਹਾ ਯਾਰ ਮੈਂ ਆਫਿਸ ਕੱਲਾ ਹੀ ਬੈਠਾ ਸੋਫੇ ਤੇ। ਕਹਿੰਦਾ ਸਾਜੀ ਜਗ੍ਹਾ ਚੇਂਜ ਕਰੀਏ, ਤੁਸੀਂ ਇੱਥੇ ਆ ਜਾਓ, ਮੈਂ ਉੱਥੇ ਆ ਜਾਣਾ। ਮੈਂ ਕਿਹਾ ਯਾਰ ਇਹਦਾ ਕੀ ਮਕਸਦ ਆ? ਰਿਸਰਚ ਚੜੀ ਪਈ। ਮੈਂ ਕਿਹਾ ਇਹਦਾ ਕੀ ਮਕਸਦ? ਕਹਿੰਦਾ ਮੈਂ ਐਕਸਪੈਰੀਮੈਂਟ ਕਰਨਾ। ਉਸਤਾਦ ਜੀ ਤੁਸੀਂ ਇੰਜ ਉਸਤਾਦ ਕਿਉਂ ਨਹੀਂ ਹੋ ਸੀ। ਸਕਦਾ? ਓ ਯਾਰ ਇਹ ਵੈਸੇ ਤੁਸੀਂ ਕਿਉਂ ਦਿਲ ਤੋੜਿਆ? ਤੁਹਾਡਾ ਕੰਮ ਬਣਦਾ ਸੀ, ਉੱਡ ਕੇ ਜਾਂਦੇ। ਨਹੀਂ ਯਾਰ ਪਤਾ ਉਹ ਪਾਗਲ ਹੋਇਆ, ਉਹਦਾ ਦਿਮਾਗ ਖਰਾਬ ਆ, ਮੇਰਾ ਨਹੀਂ ਖਰਾਬ। ਕਿਉਂ? ਤੁਸੀਂ ਉੱਡ ਕੇ ਜਾਂਦੇ ਜੇ ਉੱਡ ਕੇ ਆਂਦਾ। ਮੈਂ ਘੰਟਾ ਪਹਿਲੇ ਤੇ ਆਇਆ ਸਾਂ। ਉਹ ਇੱਜ਼ਤਦਾਰ ਬੰਦੇ ਹੈ, ਇੱਜ਼ਤਦਾਰ ਬੰਦੇ ਉਹ ਨਹੀਂ ਜਾਂਦੇ। ਅੱਛਾ ਜੇ ਇੱਜ਼ਤਦਾਰ ਫਰਜ਼ ਬੰਦੇ ਤੇ ਫੇਰ ਕੀ ਹੋਇਆ? ਯਾਰ ਮੇਰੀ ਗੱਲ ਸੁਣੋ, ਬੰਦਾ ਪੱਖਾ ਨਹੀਂ ਹੁੰਦਾ। ਇਹਨੇ ਮੈਨੂੰ ਫੋਨ ਕੀਤਾ, ਕਹਿੰਦਾ ਸਾਈ ਤੁਸੀਂ ਕਿੱਥੇ ਆ? ਮੈਂ ਕਿਹਾ ਤੂੰ ਕਿੱਥੇ? ਕਹਿੰਦਾ ਮੈਂ ਬੈਠਕ 'ਚ। ਮੈਂ ਕਿਹਾ ਮੈਂ ਕਮਰੇ 'ਚ। ਓਏ ਦਾਨਿਸ਼ ਉਹ ਕਮਰੇ 'ਚ ਦਫ਼ਤਰ ਸਿੱਧੀ ਲੜਾਈ ਹੈਗੀ ਆ। ਉਹ ਲੜਾਈ ਕਾਦੀ? ਮਰੇ ਕੋ ਅੱਲਾ ਰਹਿਮ ਤੂੰ ਕਰੇਗਾ। ਜਿੰਨੀ ਦੇਰ ਜੇਕਰ ਅੱਖੀ ਨਾ ਵੇਖੋ ਕੁਛ ਨਹੀਂ ਇਹੋ ਜਿਹੀ ਕੰਮ ਉਹ ਕਰਨਾ। ਫਰੀਦ ਹਲਕੀ ਜਿਹੀ ਨੋਟ ਦੀ ਨੁੱਕਰ ਬਾਹਰ ਰੱਖਣ, ਤੂੰ ਲੜ ਗਿਆ ਮੈਨੂੰ ਫੜ ਲਈ। ਤੇਰਾ ਜ਼ਹਿਨ ਹੀ ਹੋਣਾ ਨਹੀਂ। ਗੰਦਾ ਅੱਛਾ ਮੈਂ ਵੈਸੇ ਗੱਲ ਕਰਨਾ ਉਸਤਾਦ ਜੀ ਕਿ ਪੱਖਾ ਵਾ ਪੱਖਾ। ਹਾਂ ਆ ਜਿਹੜਾ ਪੱਖਾ ਨਹੀਂ ਹੁੰਦਾ ਜਿਹੜਾ ਫਰਸ਼ੀ ਪੱਖਾ, ਉਹਦਾ ਨਾਂ ਛਿੱਤਰ ਹੁੰਦਾ। ਵਾਹ 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 ਚਲੋ ਬਹੁਤ ਅੱਛੇ। ਘਰ ਬੈਠੇ ਸਿਆਣਿਆਂ ਨੇ ਕਿਹਾ ਕਰਨਾ ਸੀ, ਓਏ ਆ ਛਿੱਤਰ ਫੇਰਮਾ ਕਰ ਦੋ ਬਈ। ਨਹੀਂ ਫਰੀਦ ਹੈ। ਅੱਛਾ ਹੋ ਸਕਦਾ ਅੱਛਾ ਤੁਸੀਂ- ਪਾਗਲ ਹੋ ਗਿਆ ਵਾ। ਅਸੀਂ ਆਪਣੇ ਦਫ਼ਤਰ 'ਚ ਸ਼ੁਰੂ ਕਰਦੇ ਆ। ਅਸੀਂ ਜਦੀਦ ਨਿਜ਼ਾਮ ਦੇ ਨੇ ਕਿ ਭਾਈ ਨਾਂ ਚੇਂਜ ਕਰੋ, ਹਾਂ ਕਰ ਲੋ। ਨਾਂ ਚੇਂਜ ਕਰੋ। ਤੁਸੀਂ ਦੀਵਾਰਾਂ ਤੋਂ ਸ਼ੁਰੂ ਕਰੋ। ਦੀਵਾਰ ਦਾ ਨਾਂ ਕੀ ਹੁੰਦਾ? ਕੰਧ ਦਾ ਹਾਂ ਫੁੱਟਬਾਲ। ਹਾਂ ਫੁੱਟਬਾਲ ਪਹਿਲੇ ਠੁੱਡੇ ਜੀ ਨਾ ਟੁੱਟ ਜਾਵੇ। ਹੈ ਕੀ ਬਾਤ। ਭਾਜੀ ਇੰਜ ਕਰਕੇ ਫੁੱਟਬਾਲ ਤੇ ਦਾਦਾ ਜੀ ਦੀ ਵੱਡੀ ਤਸਵੀਰ ਲੱਗੀ ਹੋਵੇ। ਮੈਂ ਕਹਿੰਦਾ ਵਾ ਉਸਤਾਦ ਜੀ ਜਿਹੜੇ ਚੋਰ ਨਹੀਂ ਹੁੰਦੇ, ਚੋਰ ਦਾ ਨਾਂ ਕੀ ਹੋਣਾ ਚਾਹੀਦਾ? ਭਾਈਵਾਲ। ਨਹੀਂ ਕੁਰਸੀ। ਹਾਂ ਚੋਰ ਦਾ ਨਾਂ ਹੋਵੇ ਕੁਰਸੀ। ਕੁਰਸੀ। ਦੀਵਾਰ ਦਾ ਨਾਂ ਹੋਵੇ ਫੁੱਟਬਾਲ। ਜਿਹੜੀ ਕੱਪੜਿਆਂ ਦੀ ਅਲਮਾਰੀ ਨਹੀਂ ਹੁੰਦੀ ਹਾਂਜੀ ਉਹਦਾ ਨਾਂ ਹੋਵੇ ਕਲੱਚ ਪਲੇਟ। ਕਲੱਚ ਪਲੇਟ। ਤੇ ਜਿਹੜਾ ਜ਼ੇਵਰ ਨਹੀਂ ਹੁੰਦਾ ਉਹਦਾ ਨਾਂ ਹੋਵੇ ਫੁੱਟਪਾਥ। ਫੁੱਟਪਾਥ ਹਾਂ। ਤੇ ਲੋਕੀ ਜ਼ੇਵਰ ਦਾ ਨਾਂ ਫੁੱਟਪਾਥ। ਫੁੱਟਪਾਥ। ਕੰਧ ਦਾ ਨਾਂ ਫੁੱਟਬਾਲ। ਚੋਰ ਦਾ ਨਾਂ ਕੁਰਸੀ। ਯਾਰ ਮੁੱਟੇ ਲੱਗਦਾ ਕਿ ਤੇ ਛਾਲ ਮਾਰਨ ਦਾ ਨਾਂ ਹੋਵੇ ਚਪੇੜ। ਤੇ ਬੰਦਾ ਦੱਸੇ ਕਿ ਉਸਤਾਦ ਜੀ ਹੁਣ ਤੁਸੀਂ ਦੱਸਣਾ ਵਾ ਕਿ ਵੀ ਰਾਤੀ ਚੋਰ ਆਇਆ, ਉਹਨੇ ਕੰਧ ਟੱਪੀ ਹੈ, ਛਾਲ ਮਾਰੀ, ਅੰਦਰ ਸੇਫ ਦਾ ਬੂਹਾ ਖੋਲਿਆ, ਸਾਰੇ ਜ਼ੇਵਰ ਲੈ ਗਿਆ। ਹੁਣ ਨਾਂ ਚੇਂਜ ਹੋਣ ਤੇ ਕਿੱਦਾਂ ਦੱਸੇਗਾ? ਉਸਤਾਦ ਜੀ ਰਾਤੀ 2 ਵਜੇ ਕੁਰਸੀ ਆਈ ਹੈ, ਉਹਨੇ ਫੁੱਟਬਾਲ ਟੱਪਿਆ ਵਾ, ਅੱਗੋਂ ਉਹਨੇ ਸਿੱਧੀ ਵਿਹੜੇ 'ਚ ਚਪੇੜ ਮਾਰੀ, ਅੰਦਰ ਜਾ ਕੇ ਤੇ ਸਕੂਨ ਦੇ ਨਾਲ ਉਹਨੇ ਭਾਜੀ ਕਲੱਚ ਪਲੇਟ ਖੋਲੀ ਹੈ, ਵਿੱਚੋਂ ਅੰਮੀ ਦਾ ਫੁੱਟਪਾਥ ਪਿਆ ਸੀ ਲੈ ਕੇ। ਵਾਹ ਵਿੱਚੋਂ ਅੰਮੀ ਦੇ ਕੰਨਾਂ ਦੇ ਫੁੱਟਪਾਥ ਪਏ ਸੀ, ਉਹਨੇ ਚੁੱਕੇ ਤੇ ਨਿਕਲ ਗਿਆ। ਅੱਗੇ ਥਾਣੇ ਦਾ ਨਾਮ ਹੋਵੇ ਬੁਰਚੀ ਖਾਨਾ। ਅਸੀਂ ਭਾਈ 3-4 ਬੰਦੇ ਇਕੱਠੇ ਹੋ ਕੇ ਨਾ ਬੁਰਚੀ ਖਾਨੇ ਗਏ, ਉੱਥੇ ਅਸੀਂ ਰਿਪੋਰਟ ਲਿਖਾ ਕੇ ਆਏ। ਤੇ ਰਿਪੋਰਟ ਦਾ ਨਾਮ ਵੀ ਕੋਈ ਹੋਰ ਰੱਖ ਲਓ। ਨਹੀਂ ਅੱਗੋਂ ਪੁਲਿਸ ਵਾਲੇ ਜਿਹੜੇ ਨੇ ਸਪਾਈ ਦਾ ਨਾਮ ਹੋਵੇ ਬਿੱਲੀ। ਉਹ ਕਹਿਣ ਭਾਈ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਨਾ ਡਾਲੇ 'ਚ 4 ਬਿੱਲੀਆਂ ਸਾਡੇ ਨਾਲ ਭੇਜੀਆਂ। ਸਿਵਲ ਵਰਦੀ 'ਚ ਬਿੱਲੀਆਂ ਆਈਆਂ। ਸਹੀ ਕਾਰੋਬਾਰ ਵੀ ਚੇਂਜ ਕਰਾ ਦਿਓ ਇਹਨਾਂ ਦੇ ਸਾਰੇ ਐਸੀ ਕਰਦਾ ਲੈ ਵੀ ਤੂੰ ਸੋਚ ਤਾਂ ਸਹੀ, ਕਿਸੇ ਨੂੰ ਗੱਲ ਸੁਣਾਉਂਦਾ ਹੋਵੇ ਬੰਦਾ ਮਸਾਲਾ ਬਦਲ ਜਣੀਆਂ ਯਾਰ। ਸਾਜੀ ਰਾਤੀ 2 ਵਜੇ ਕੁਰਸੀ ਆਈ ਕੋਈ ਗਲੀ 'ਚ, ਠੀਕ ਆ ਜੀ, ਉਹਨੇ ਫੁੱਟਬਾਲ ਟੱਪਿਆ ਵਾ, ਵਿਹੜੇ 'ਚ ਉਹਨੇ ਚਪੇੜ ਮਾਰੀ ਹੈ, ਠੀਕ ਆ, ਆਰਾਮ ਦੇ ਨਾਲ ਉਹਨੇ ਅੱਗੇ ਜਾ ਕੇ ਕਲੱਚ ਪਲੇਟ ਖੋਲੀ ਹੈ, ਅੰਮੀ ਦੇ ਗਲੇ ਦਾ ਨਾ ਫੁੱਟਪਾਥ ਪਿਆ ਸੀ, ਲੈ ਕੇ ਤੇ ਨਿਕਲ ਗਈ। ਯਾਰ ਵੈਸੇ ਮੈਂ ਤੁਹਾਨੂੰ ਫਰੀਦ ਮੇਰ ਪੰਜਾਬੀ ਹੈ ਨਾ, ਸਾਡਾ ਦਿਮਾਗ ਨਹੀਂ ਰੁਕਦਾ। ਹੁਣ ਤਲਾਕ ਦਾ ਨਾਮ ਹੁੰਦਾ ਚੁੰਮੀ। ਤਲਾਕ ਦਾ ਨਾਮ ਹੁੰਦਾ ਚੁੰਮੀ। ਸਾਜੀ ਤੁਸੀਂ ਵੀ ਉਹਦੇ ਨਾਲ ਰਲ ਗਏ। ਨਹੀਂ ਮੈਂ ਯਾਰ ਪੰਜਾਬੀ ਹੈ ਨਾ, ਨਹੀਂ ਉਹਨੂੰ ਲੋਕੀ ਕਿਸ ਸਾਲ ਕਹਿੰਦੇ ਯਾਰ ਸੁਣਿਆ ਤੇਰੇ ਮੁੰਡੇ ਨੇ ਚੁੰਮੀ ਦੇ ਦਿੱਤੀ। ਤੇਰੇ ਮੁੰਡੇ ਨੇ ਬੰਦਾ ਆਪਣੀ ਬੁੜੀ ਨੂੰ ਕਹੇਗਾ ਬਕਵਾਸ ਬੰਦ ਕਰ, ਨਹੀਂ ਤਾਂ ਮੈਂ ਤੈਨੂੰ ਚੁੰਮੀ ਦੇ ਦੇਣੀ। ਸਾਜੀ ਆ ਕਿਹੜੀ ਗੱਲ।
अल्लाह माफी दे की बंदा हो गुस्से सकता जाके नहीं बंदा गुस्से जाके जाओ मैं तुम्हें आज के बाद चुम्मी देता हूँ यार है कि नहीं ਪਿਓ ਕਹਿੰਦਾ ਜੀ ਇਹਨੇ 4 ਬੰਦੇ ਜੀ ਮੇਰੇ ਪੁੱਤ ਨੂੰ ਚੁੰਮੀ ਦਿੱਤੀ ਉਸਤਾਦ ਜੀ ਇਹਨਾਂ ਨੇ ਫਰੀਦ ਉਹਨਾਂ ਨੇ ਇੱਕੋ ਵਾਰੀ 3 ਚੁੰਮੀਆਂ ਦੇ ਦਿੱਤੀ। ਨਹੀਂ ਇਸ ਤੋਂ ਇਲਾਵਾ ਉਸਤਾਦ ਜੀ ਹੋਰ ਬਹੁਤ ਸਾਰੇ ਜਿਵੇਂ ਤੁਸੀਂ ਫੁੱਟਬਾਲ ਕਿਹਾ ਵੀ ਦੀਵਾਰ ਦਾ ਨਾ ਫੁੱਟਬਾਲ ਹੁੰਦਾ ਯਾਰ ਤੇ ਗੱਲਾਂ ਹੀ ਅਜੀਬ ਹੋਣੀਆਂ ਸੀ ਯਾਰ। ਔਰ ਰਾਤੀ ਕਿਤੇ ਟੀਵੀ ਚੱਲਦਾ ਰਹਿ ਗਿਆ ਤੇਰਾ ਵੀ ਤੈਨੂੰ ਹਰ ਸ਼ੈ ਹੀ ਹਜ਼ਮ ਹੋਈ फुटबॉल का गिरा मेरे कच्चे मकान ਆਹ ਲੈ ਦੱਸੋ ਯਾਰ ਕਸਮ ਹੈ फुटबॉल का गिरा मेरे कच्चे लैट्रीन का ਵਾਹ 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 ਆਹੋ ਯਾਰ ਇਹ ਗਾਣਾ ਫਿਰ ਇਦਾਂ ਹੋਣਾ ਸੀ ਕਿ ਫੁੱਟਬਾਲ ਨੂੰ ਸੇ ਬਾतें ਕਰਨਾ ਅੱਛਾ ਲੱਗता है ਜਾਂ ਫਿਰ ਇਹ ਹੋਣਾ ਸੀ ਕਿ ਬੂਹੇ ਬਾਰੀਆਂ ਤੇ ਨਾਲੇ ਫੁੱਟਬਾਲ ਟੱਪ ਕੇ ਜਾਂ ਫਿਰ ਇਸ ਤਰ੍ਹਾਂ ਹੋਣਾ ਸੀਗਾ ਫੁੱਟਬਾਲ ਆ ਜਾ ਆ ਜਾ ਆ ਜਾ ਨਹੀਂ ਤੇ ਫਿਰ ਫੁੱਟਬਾਲ ਬੂਹੇ ਬਾਰੀਆਂ ਦਾ ਵੀ ਚੇਂਜ ਹੋਣਾ ਚਾਹੀਦਾ ਸੀ दरवाजे का होना चाहिए सी उस्ताद जी केला दरवाजे का नाम ਹੁੰਦਾ केला ਤਾਂ ਹੀ ਤੁਸੀਂ ਨਾ ਹੀ ਹੈ ਨਾ ਜੇ ਤੁਸੀਂ ਅੱਜ ਕਹਿਣਾ ਸ਼ੁਰੂ ਕਰ ਦੋ 2-3 ਮਹੀਨੇ ਬਾਅਦ ਤੁਹਾਡਾ ਰਚ ਜਾਣਾ ਨਾ ਉਹ ਬੰਦ ਕਰੋ ਉਸਤਾਦ ਜੀ ਰਾਤੀ ਮੈਂ ਤੇਰੇ ਘਰ ਆਇਆ ਮੈਂ ਜੋ ਤੇਰਾ ਕੇਲਾ ਖੜਕਾਇਆ ਤੂੰ ਬਾਹਰ ਹੀ ਨਹੀਂ ਆਇਆ ਕੀ ਮਜ਼ਾ ਆਵੇ ਦੋਸਤ ਕਹੇ ਯਾਰ ਮੇਰਾ ਕਸੂਰ ਵੀ ਕੋਈ ਨਹੀਂ ਸੀ ਉਹ ਮੇਰੇ ਕੇਲੇ ਤੇ ਪੁਲਿਸ ਲੈ ਆਇਆ ਕਹਿੰਦਾ ਯਾਰ ਮੈਂ ਤੈਨੂੰ 1000 ਰੁਪਇਆ ਹੁਣ ਦੇ ਦਿੰਦਾ ਤੂੰ ਆਖਰ ਮੇਰੇ ਕੇਲੇ ਤੇ ਹੀ ਆ ਗਿਆ ਅੱਲਾ ਫਿਰ ਲੈ ਆਹੋ ਵੀ ਗੇਟਾਂ ਤੋਂ ਯਾਰ ਛੋਟੇ ਗੱਲ ਸੁਣ ਯਾਰ ਸਾਡਾ ਕੇਲਾ ਟੱਪ ਕੇ ਅੰਦਰੋਂ ਬੂਹਾ ਖੋਲ ਵੀ ਗੇਟਾਂ ਤੋਂ ਮਜ਼ਦੂਰ ਲੱਭਦਾ ਫਿਰਦਾ ਸਿਰਫ 1000 ਰੁਪਏ ਲੈ ਲੈ ਕੇਲਾ ਰੰਗ ਕਰਨਾ ਬਸ ਯਾਰ ਓਏ ਇਹਨੂੰ ਬਾਹਰ ਕੱਢ ਕੇ ਕੇਲੇ ਦੀ ਕੁੰਡੀ ਲਾ ਜਾਂ ਬਾਬਾ ਸਾਹਿਬ ਸਵੇਰੇ ਸਵੇਰੇ ਝਿੜਕਦੇ ਹੋਣ ਰਾਤੀ ਕੇਲਾ ਖੁੱਲਾ ਹੀ ਛੱਡਤਾ ਫਕੀਰ ਕਹਿੰਦਾ ਮੈਂ ਤੇਰੇ ਕੇਲੇ ਤੋਂ ਖਾਲੀ ਆ ਗਿਆ ਗਾਣੇ ਬਣਦੇ ਮੈਂ ਕੇਲਾ ਖੁੱਲਾ ਛੋੜਿਆ ਉਸਤਾਦ ਜੀ ਇਹ ਵੀ ਕੀ ਗੱਲ ਹੈ ਬੰਦਾ ਆ ਕੇ ਕਹਿੰਦਾ ਕੱਲ ਤੂੰ ਘਰ ਹੀ ਸੀਗਾ ਉਹ ਤੈਨੂੰ ਕਿਵੇਂ ਪਤਾ ਲੱਗਾ ਮੈਂ ਤੇਰੇ ਕੇਲੇ ਥੋੜੀ ਵੇਖਿਆ ਜਿਹੜਾ ਕਰਾਉਂਦੇ ਬੰਦਾ ਘਰੋਂ ਨਿਕਲ ਕੇ ਆਵਾਜ਼ ਅੰਮੀ ਮੈਂ ਚੱਲਾ ਕੇਲਾ ਲਾ ਲਓ ਉਹ ਬਿਟੇ ਯਾਰ ਦੱਸ ਪਤਾ ਕੋਈ ਯਾਰ ਕਿੱਥੇ ਗਿਆ ਸੀ ਉਹ ਮੈਂ ਰਾਤੀ ਨਾ ਲਵਾਰੀ ਕੇਲੇ ਗਿਆ ਸੀ ਲੋਹਾਰੀ ਦਰਵਾਜ਼ਾ ਨਹੀਂ ਸਹੀ ਪਾਠੀ ਕੇਲੇ ਤੇ ਨੁੱਕਰ ਤੇ ਨਹੀਂ ਬੰਦਾ ਪਾਣ ਲਾਉਂਦਾ ਦਰਵਾਜ਼ਾ ਪਾਠੀ ਕੇਲਾ ਲਵਾਰੀ ਕੇਲਾ ਤਾਂ ਜੀ ਪਾਰਸਲ ਦਾ ਕੀ ਨਾਮ ਹੁੰਦਾ ਕਿਹਦਾ ਪਾਰਸਲ ਗਿਫਟ ਦਾ ਪਾਰਸਲ ਉਲਟੀ ਨਹੀਂ ਆਉਂਦੀ ਬਹੁਤ ਉਲਟੀ ਦਾ ਨਾਮ ਹੁੰਦਾ ਪਾਰਸਲ ਓ ਹੋ ਯਾਰ ਇਹ ਤਾਂ ਵੈਸੇ ਬਹੁਤ ਨਵੀਂ ਚੀਜ਼ ਹੋਣੀ ਸੀ ਯਾਰ ਬੰਦਾ ਕਹਿੰਦਾ ਕਿ ਯਾਰ ਵੇਖੀ ਬੇਟਾ ਬਾਹਰ ਮੇਰੀ ਉਲਟੀ ਆਈ ਜਾਂ ਕਿਸੇ ਜਗ੍ਹਾ ਤੋਂ ਕੋਈ ਖਾਣ ਪੀਣ ਵਾਲੀ ਚੀਜ਼ ਲਓ ਉਹ ਤੁਹਾਨੂੰ ਪੁੱਛੇ ਭਾਜੀ ਇੱਥੇ ਹੀ ਖਾਣੇ ਆ ਕਿ ਉਲਟੀ ਕਰਦੇ ਹੋ ਬੰਦਾ ਆਪਣੇ ਛੋਟੇ ਭਰਾ ਨੂੰ ਕੁੱਟ ਰਿਹਾ ਓਏ ਮੇਰੀ ਉਲਟੀ ਆਈ ਸੀ ਤੂੰ ਖੋਲ ਕੇ ਕੋਈ ਦੇਖੀ ਦੱਸੋ ਖੋਲ ਕੇ ਭੱਲੇ ਵਾਲੇ ਰੇੜੇ ਤੇ ਨਾ ਦੋ ਦੋਸਤ ਗੱਲਾਂ ਕਰ ਰਹੇ ਨੇ ਯਾਰ ਇੱਥੇ ਬੈਠਾੜੀਆਂ ਦਾ ਰਸ਼ ਬੜਾ ਵਾ ਉਲਟੀ ਕਰਾ ਲੈਨੇ ਤੇ ਦੁਕਾਨਦਾਰ ਅੱਗੋਂ ਬਾਦ ਆ ਯਾਰ 4 ਪੈਕਟ ਰੋਟੀਆਂ ਕਰੋ ਓਏ ਰੋਟੀ ਖਾਣ ਦੇ ਟਾਈਮ ਵੇਖਦੇ ਆ ਟੀ ਟਾਈਮ ਉਹ ਯਾਰ ਤੇ ਗੱਲ ਨਹੀਂ ਨਾ ਅਸੀਂ ਨਾ ਅੱਛਾ ਵੇਖ ਲਓ ਅੱਛਾ ਉਸਤਾਦ ਜੀ ਉਹ ਤੁਹਾਨੂੰ ਨਾ ਖਾਓ ਠਹਿਰ ਕੇ ਖਾ ਲੈਣਾ ਅੱਛਾ ਮੋਟਰਸਾਈਕਲ ਨੂੰ ਕੀ ਕਵਾਂਗੇ ਉਸਤਾਦ ਜੀ ਜਾਪਾਨੀ ਫਲ ਜਾਪਾਨੀ ਫਲ ਇੱਕ ਫਲ ਹੁੰਦਾ ਉਹ ਅੱਜ ਕੱਲ ਤਾਂ ਨਹੀਂ ਲੋਕੀ ਖਾਂਦੇ ਨਾ ਪਸੰਦ ਕਰਦੇ ਲੇਕਿਨ ਜਾਪਾਨੀ ਫਲ ਉਹਨੂੰ ਜਾਪਾਨੀ ਫਲ ਕਿਉਂ ਕਹਿੰਦੇ ਨੇ ਉਹਨੂੰ ਜੋ ਵੀ ਕਹਿੰਦੇ ਆ ਮੋਟਰਸਾਈਕਲ ਨੂੰ ਜਾਪਾਨੀ ਫਲ ਕਹਿੰਦੇ ਓਏ ਹੋਏ ਕੀ ਮਜ਼ਾ ਹੈ ਭਾਈ ਫੈਸਲ ਤੂੰ ਰਾਤ ਨੂੰ ਫੋਨ ਕਰੇ ਕਿਵੇਂ ਮਿੱਠੇ ਮੈਂ ਤੇਰੇ ਲਾ ਰਿਹਾ ਮੈਂ ਕਹਿੰਦਾ ਲੇਟ ਕਿਉਂ ਗਏ ਬਸ ਯਾਰ ਤੇਲ ਮੁੱਕ ਗਿਆ ਸੀ ਮੈਂ ਜਾਪਾਨੀ ਫਲ ਮੂਦਾ ਕਰਕੇ ਲੈ ਕੇ ਐਂਡ ਚਾਬੀ ਮੇਰਾ ਸੁੱਟ ਜਾਪਾਨੀ ਫਲ ਪੈਂਚਰ ਹੋ ਗਿਆ ਐਂਡ ਚਾਬੀ ਸੁੱਟ ਕੇ ਮੁੰਡੇ ਨੂੰ ਕਹੇ ਅੱਜ ਪਾਣੀ ਫਲ ਵੱਡੇ ਸਟੈਂਡ ਤੇ ਲਾ ਆ ਤੇ ਇਹ ਕਿਸੀ ਅਜੀਬ ਗੱਲ ਹੋਣੀ ਯਾਰ ਇਹ ਤੇ ਚਾਈਨਾ ਦਾ ਜ਼ਬਾਨੀ ਫਲ ਆਪਣੇ ਮੁੰਡੇ ਨੂੰ ਫੋਨ ਕਰਕੇ ਕਹਿੰਦੇ ਓਏ ਆ ਰਾਤੀ ਜਾਪਾਨੀ ਫਲ ਤੂੰ ਲੈ ਗਿਆ ਸੀ ਤੇਰੀ ਹੈ ਨਹੀਂ ਵਿੱਚ ਉਸਤਾਦ ਜੀ ਇਸ ਤੋਂ ਇਲਾਵਾ ਬਹੁਤ ਸਾਰੀਆਂ ਗੱਲਾਂ ਵਾ ਜੇ ਮਤਲਬ ਕਿ ਯਾਰ ਮੈਨੂੰ ਕੋਈ ਗੱਲ ਦੱਸ ਮੈਂ ਪੁੱਛਾਂ ਸਤਾ ਯਾਰ ਤੂੰ ਰਾਤੀ ਕਿਤੇ ਅਫਸੋਸ ਦਾ ਨਾ ਅਫਸੋਸ ਜਿਵੇਂ ਬੰਦਾ ਕਹਿੰਦਾ ਯਾਰ ਮੈਨੂੰ ਬੜਾ ਅਫਸੋਸ ਤੇਰੇ ਤੇ ਇਹਦਾ ਨਾਲ ਕਚੀਚੀ ਹੁੰਦਾ ਚਲੋ ਨਹੀਂ ਕਚੀਚੀ ਨਹੀਂ ਯਾਰ ਉਸਤਾਦ ਨੂੰ ਨਾ ਰੱਖਣ ਦੇ ਚੀਚੀ ਹੈ ਯਾਰ ਤੇਰੀ ਗੱਲ ਤੇ ਤੁਸੀਂ ਇੱਕ ਮਿਸਾਲ ਦੇਖੋ ਉਸਤਾਦ ਜੀ ਵੀ ਅਫਸੋਸ ਦਾ ਨਾ ਚੀਚੀ ਰੱਖਣਿਆ ਮੇਰਾ ਜੱਫੀ ਪਾ ਕੇ ਐ ਕਰ ਗਿਆ ਬਹੁਤ ਅੱਛਾ ਕਰਦੇ ਜੀ ਕਚੀਚੀ ਹੀ ਯਾਰ ਅਫਸੋਸ ਦਾ ਨਾ ਕਚੀਚੀ ਹੈ ਫੈਸਲ ਸਾਹਿਬ ਤੁਹਾਡੇ ਇਸ ਸੋਚ ਤੇ ਮੈਨੂੰ ਕਚੀਚੀ ਆ ਮੈਨੂੰ ਕੋਈ ਗੱਲ ਦੱਸ ਅਫਸੋਸ ਦਾ ਨਾਮ ਹੁੰਦਾ ਕਟਿੰਗ ਕਟਿੰਗ ਨਹੀਂ ਕਰਾਈ ਦੀ ਅੱਛਾ ਉਹ ਯਾਰ ਮੈਂ ਉਧਰ ਜਾਣਾ ਜ਼ਰਾ ਉਹਦੇ ਪਿਓ ਦੀ ਕਟਿੰਗ ਕਰਨ ਬਹੁਤ ਅੱਛੀ ਤੇ ਬੰਦਾ ਕੋਲ ਬੈਗ ਅੱਛਾ ਯਾਰ ਭਰਾਵਾ ਬੜੀ ਕਟਿੰਗ ਹੋਈ ਸਾਡੀ ਬਹੁਤ ਕੀ ਤੇ ਬਹਿ ਕੇ ਬੰਦਾ ਗੱਲਾਂ ਕਰਦਾ ਹੋਵੇ ਯਾਰ ਜਦੋਂ ਉਹਨਾਂ ਦੀ ਆਪਣਿਆਂ ਨੂੰ ਨਹੀਂ ਕਟਿੰਗ ਤੇ ਸਾਨੂੰ ਕਦੀ ਦੋਸਤ ਆਪਣੇ ਦੋਸਤ ਨੂੰ ਕਹਿ ਰਿਹਾ ਤੂੰ ਮੇਰੇ ਅੱਬੇ ਦੀ ਕਟਿੰਗ ਤੇ ਨਹੀਂ ਆਇਆ ਯਾਰ ਬਹੁਤ ਕਟਿੰਗ ਹੋਈ ਤੇਰੀ ਇਸ ਗੱਲ ਤੇ
ਜੀਬ ਵੈਸੇ ਯਾਰ ਕਟਿੰਗ ਦਾ ਮੁਕਾਮ ਆ ਵੈਸੇ। ਤੁਹਾਡਾ ਬਣਦਾ ਸੀ ਵੈਸੇ ਕਟਿੰਗ ਕਰਨ ਦੇ। ਨਹੀਂ ਫਰੀਦ ਮੈਂ ਤੂੰ ਰਾਤੀ ਕਿਤੇ ਅੱਖਾਂ ਖੋਲ ਕੇ ਸੁੱਤਾ ਰਿਹਾ ਵੀ ਤੈਨੂੰ ਇਦਾਂ ਦੇ ਪੁੱਠੇ ਕੰਮ ਆਉਣ ਡਿਆ। ਸੋਚ ਹੈ ਨਾ, ਮੈਂ ਕਹਿੰਦਾ ਇਹਨੇ 3 ਦਿਨ ਹੋ ਗਏ ਸਾਡਾ ਦਿਮਾਗ ਖਰਾਬ ਕੀਤਾ ਹੈ। ਸਾਜੀ ਟਾਈ ਦਾ ਕੀ ਨਾਮ ਹੋਣਾ ਚਾਹੀਦਾ? ਟਾਈ ਜਿਹੜੀ ਬੰਨਣ ਟਾਈ ਦਾ ਆਹ ਸਹੀ ਮੈਂ ਬੰਦਾ ਰਹਿਣਾ, ਤੁਹਾਨੂੰ ਪਤਾ ਹੀ ਹੈ। ਟਾਈ ਦਾ ਨਾਂ ਉਸਤਾਦ ਜੀ ਮੱਝ ਹੁੰਦਾ। ਓਹੋ ਕੀ ਮਜ਼ਾ ਹੋਵੇ ਟਾਈ ਦਾ ਨਾ ਮੱਝ ਹੋਵੇ ਕਵੇ ਤੇਰੀ ਟਾਈ ਨੇ ਗੋਬਰ ਕਰਤਾ ਹੈ। ਨਹੀਂ ਯਾਰ ਸਿਰਫ ਨਾਮ ਅੱਜ ਹੁੰਦਾ ਯਾਰ। ਤੇ ਉਸਤਾਦ ਜੀ ਤੁਸੀਂ ਤਾਂ ਪਹੁੰਚ ਨਹੀਂ ਰਹੇ, ਸਿਰਫ ਨਾਮ ਹੁੰਦਾ ਮੱਝ। ਮੇਰੇ ਕੋਲ ਫੀਲ ਵੀ ਉਹੀ ਹਰ ਸ਼ਰਟ ਦੇ ਨਾਲ ਦੀ ਮੈਚਿੰਗ ਮੱਝ ਪਈ। ਆਹ ਬਸ ਕੀ ਮਜ਼ਾ ਆਵੇ ਸ਼ਾਮ ਨੂੰ ਇਹਨੇ ਟਾਈ ਬੰਨੀ ਹੋਈ ਮੰਮੀ ਕਹੇ ਸ਼ਾਮ ਨੂੰ ਟਾਈ ਚੋਣੀ ਹੈ ਯਾਰ ਨਾ ਮਿੱਠੇ ਤੇ ਕਿਉਂ ਨਹੀਂ ਸਮਝਣ ਡਿਆ? ਤੈਨੂੰ ਮੱਝ ਬੰਨਣੀ ਆਉਂਦੀ ਹੈ ਜਾਂ ਤੂੰ ਕਿਸੇ ਕੋ ਬਣਵਾਉਣਾ? ਅਕਸਰ ਲੋਕਾਂ ਨੂੰ ਮੱਝ ਨਹੀਂ ਬੰਨਣੀ ਆਉਂਦੀ। 3-4 ਤਰੀਕਿਆਂ ਨਾਲ ਮੱਝ ਮੰਨੀ ਆਉਂਦੀ। ਉਹ ਸਿੰਗਲ ਗੰਢ ਵਾਲੀ ਮੱਝ, ਡਬਲ ਗੰਢ ਵਾਲੀ ਮੱਝ। ਦਾਦੀ ਮੈਂ ਸਮੋਸਾ ਮੱਝ ਵੀ ਬੰਨ ਲੈਣਾ। ਤੇ ਉਹਦਾ ਨੋਜ਼ੀ ਵੀ ਸਾਫ਼ ਕਰਦੇ ਮੱਝ ਨਾਲ। ਨਹੀਂ ਉਹ ਨਹੀਂ ਨਹੀਂ ਨਿੱਕੇ ਹੁੰਦੇ ਜ਼ਿਆਦਾ ਤੂੰ ਉਹ ਫੁੱਲ ਜਿਹਾ ਲਾਉਂਦਾ ਸੀ ਜਾਂ ਮੱਝ ਹੀ ਬੰਨਦਾ ਸੀ ਕੋਟ ਤੇ? ਮੈਂ ਮੱਝ ਵੀ ਬੰਨਦਾ ਸੀ ਤੇ ਬੋ ਮੱਝ ਵੀ ਬੰਨਦਾ ਸੀਗਾ। ਉਹ ਦੋ ਤੁਸੀਂ ਜ਼ਿਆਦਾ ਨਾ ਲਾਸਟਿਕ ਵਾਲੀ ਮੱਝ ਬੰਨਦੇ ਰਹੇ ਹੋ। ਗੱਲ ਸੁਣਾ ਰਹੇ ਤੁਸੀਂ। ਲਾਸਟਿਕ ਵਾਲੀ ਮੱਝ ਬੱਜੀ ਦੀ ਨਹੀਂ, ਲਾਸਟਿਕ ਵਾਲੀ ਮੱਝ ਪਾਈ ਦੀ। ਉਹ ਬੱਜੀ ਵੀ ਨਿੱਕੇ ਹੁੰਦੇ ਵੇਲੇ 10-12 ਸ਼ਰਟਾਂ ਹੋਣੀਆਂ ਤੇ ਸਿਰਫ 2 ਮੱਝਾਂ। ਯਾਰ ਜੇ ਮੋਬਾਈਲ ਦਾ ਨਾਮ ਹੁੰਦਾ ਗੁਰਦਾ। ਓਏ ਇਹ ਕਿਸੀ ਨਵੀਂ ਗੱਲ। ਕੀ ਮਜ਼ਾ ਹੁੰਦਾ ਫਿਰ ਹੈ। ਦਾਨਿਸ਼ ਕਹਿੰਦਾ ਮੇਰਾ ਡਬਲ ਸਿਮ ਵਾਲਾ ਗੁਰਦਾ ਵਾ। ਆਹ ਯਾਰ ਕਿੱਥੇ ਮੇਰੇ ਗੁਰਦਿਆਂ 'ਚ ਬੈਲੈਂਸ ਹੀ ਨਹੀਂ ਹੈਗਾ। ਕਹਿ ਰਿਹਾ ਮੈਂ ਯਾਰ ਮੇਰਾ ਗੁਰਦਾ ਅਪਡੇਟ ਹੋਣ ਵਾਲਾ ਹੋਇਆ। ਯਾਰ ਮੇਰਾ ਗੁਰਦਾ ਚਾਰਜਿੰਗ ਤੇ ਲਾਈ। ਨਹੀਂ ਇਹਨੇ ਕਹਿਣਾ ਸੀ ਮੈਂ ਆਪਣੇ ਭਰਾ ਨੂੰ ਮੈਂ ਤੇਰਾ ਗੁਰਦਾ ਚਾਰਜਿੰਗ ਤੋਂ ਲਾਤਾ ਆਪਣਾ ਲਾਤਾ ਵਾ। ਆਹੋ ਮਿਸ ਕਾਲ ਦਾ ਨਾਮ ਹੁੰਦਾ ਥੱਪੜ। ਮੈਂ ਇੰਨੀ ਰਾਤੀ ਤੈਨੂੰ ਥੱਪੜ ਮਾਰੇ। ਯਾਰ ਇੱਕ ਫੋਨ ਤੇ ਕਰਾਈ ਹੈ ਨਹੀਂ ਬੈਲੈਂਸ, ਉਹ ਥੱਪੜ ਜੋਗਾ ਵੀ ਹੈ ਨਹੀਂ। ਅੱਛਾ ਲਓ ਜੀ, ਇੱਕ ਮਿਸਾਲ ਆ ਜਿਹੜੀ ਆ ਕਮੇਟੀ ਪਾਈ ਦੀ ਹੈ। ਇਹਦਾ ਨਾਮ ਹੁੰਦਾ ਜੱਫੀ ਤੇ ਜੱਫੀ ਦਾ ਨਾਮ ਹੁੰਦਾ ਕਮੇਟੀ। ਓਏ ਯਾਰ ਵਾਹ ਵਾਹ। ਜੱਫੀ ਦਾ ਨਾ ਕਮੇਟੀ, ਜੱਫੀ ਜਿਹੜੀ ਇੰਜ ਪਾਈ ਦੀ ਹਾਂ ਯਾਰ ਉਹਨੂੰ ਨਾ ਗਿਣੋ, ਸਿਰਫ ਨਾਮ ਤੇ ਰਵੋ ਨਾ ਤੁਸੀਂ। ਨਾਮ ਹੀ ਮੈਂ ਵੈਸੇ ਨਿਸ਼ਾਨਦੇਹੀ ਕਿ ਜੱਫੀ ਲਫ਼ਜ਼। ਯਾਰ ਜਿੱਦਾਂ ਈਦ ਵਾਲੇ ਦਿਨ ਨਹੀਂ ਹਰ ਬੰਦਾ ਕਮੇਟੀ ਪਾ ਕੇ ਮਿਲਦਾ। ਯਾਰ ਬੰਦਾ ਏਦਾਂ ਹੀ ਮੇਰੀ ਪਿਛਲੇ ਹਫਤੇ ਇੱਕ ਜੱਫੀ ਟੁੱਟ ਗਈ। ਯਾਰ ਉਹ ਗਾਣਾ ਕਮੇਟੀ ਜੇ ਜੱਫੀ ਹੁੰਦੀ ਨਾ ਤੇ ਫਿਰ ਗਾਣਾ ਹੀ ਉਲਟ ਹੋ ਜਾਣਾ। ਕਮੇਟੀ ਘੁੱਟ ਕੇ ਜੇ ਪਾਵੇਂ ਯਾਰ ਫਿਰ ਤੇ ਉਹ ਵੀ ਗਾਣਾ ਉਲਟਾ ਹੋ ਜਾਣਾ ਸੀ ਵੀ ਕਮੇਟੀਆਂ ਦੇ ਪੈਸੇ ਵੱਖਰੇ ਤੇ ਪਾ ਕਮੇਟੀਆਂ ਇਹ ਵੀ ਹੈ। ਲੇਕਿਨ ਉਸਤਾਦ ਜੀ ਸਾਡੇ ਮਹੱਲੇ ਨਾ ਜੱਫੀ ਪੈਣ ਡਈ ਹੈ। ਠੀਕ ਆ ਭਾਈ ਪਾਲਣ ਨੇ ਸਾਨੂੰ ਪਹਿਲੀ ਜੱਫੀ ਦੇ ਦੇਵੇ। 10,000 ਵਾਲੀ ਜੱਫੀ ਹੈ। ਪਹਿਲੀ ਜੱਫੀ ਮਾਈ ਦੀ ਆਪਣੀ ਹੈ। ਠੀਕ ਹੈ। ਅੱਛਾ ਪਤਾ ਕੀ ਗੱਲ ਆ, ਅਕਸਰ ਮਾਈਆਂ ਮਹੱਲੇ ਜਿੱਦਾਂ ਦੀਆਂ ਜੱਫੀਆਂ ਪਾ ਕੇ ਦੌੜ ਵੀ ਜਾਂਦੀਆਂ। ਮੈਂ ਜਾ ਕੇ ਤੇ ਪੁੱਛਿਆ ਯਾਰ ਇਹ ਤਾਂ ਜੱਫੀਆਂ ਵਾਲੀ ਮਾਈ ਹੁੰਦੀ ਸੀ। ਉਹ ਮਾਈ ਮਸ਼ਹੂਰ ਵੀ ਬੜੀ ਹੈ ਜੱਫੀਆਂ ਵਾਲੀ। ਲੈ ਵੀ ਸਾਨੂੰ ਤੇ ਭਾਈ ਬੋਲੀ ਵਾਲੀ ਜੱਫੀ ਰਾਤ। ਉਹ ਸਹੀ ਨਹੀਂ ਹੁੰਦੀ ਜੱਫੀ। ਤਾਜੀ ਪਹਿਲੇ ਮੋਟਰਸਾਈਕਲਾਂ ਦੇ ਉੱਤੇ ਲੱਕੀ ਜੱਫੀ ਵੀ ਪੈਂਦੀ ਹੁੰਦੀ ਸੀ। ਲੱਕੀ ਜੱਫੀ ਤਾਜੀ ਮੇਰੇ ਤੂੰ ਦੇਖਿਆ ਵਾ ਅੱਜ ਆਫਿਸ ਦੀਆਂ ਅੱਧੀਆਂ ਚੀਜ਼ਾਂ ਮੈਂ ਜੱਫੀਆਂ ਪਾ ਲਈਆਂ। ਲੇਕਿਨ ਉਸਾਈ ਕਹਿੰਦੇ ਮਾਰਕੀਟ 'ਚ ਵੱਡੀ ਜੱਫੀ ਪੈਂਦੀ ਹੈ। 2 ਬੰਦੇ ਜਦੋਂ ਲੜ ਪੈਣ ਮਾਰਕੀਟ 'ਚ ਵੱਡੀ ਜੱਫੀ ਪੈਂਦੀ। ਹਾਂ 20-30। ਅੱਛਾ ਇੱਕ ਜੱਫੀ ਹੁੰਦੀ ਹੈ ਰੋਜ਼ ਦੇ ਰੋਜ਼ ਪਾਉਣੀ ਹੈ ਤੁਸੀਂ। ਰੋਜ਼ ਦੇ ਰੋਜ਼ ਕੌਣ ਬੱਚਣਾ ਜੱਫੀ? ਨਹੀਂ ਡੇਲੀ ਵਾਲੀ ਜੱਫੀ ਵੀ ਹੁੰਦੀ ਹੈ। ਅਸੀਂ ਸਟਾਫ ਆਪਸ ਚ ਮਤਲਬ 1000 ਰੁਪਇਆ ਜੱਫੀ। 1000 ਰੁਪਏ ਰੋਜ਼ ਦੀ ਜੱਫੀ। ਉਸਤਾਦ ਜੀ ਸੁਨਿਆਰੇ ਰੇਲ ਬਾਜ਼ਾਰ ਵਾਲੇ ਉਹ 100 ਗ੍ਰਾਮ ਸੋਨੇ ਦੀ ਜੱਫੀ ਪਾਈ ਹੋਈ ਉਹਨਾਂ ਨੇ ਡੇਲੀ ਦੀ। ਲੇਕਿਨ ਜੱਫੀ ਪਾਣੀ ਚਾਹੀਦੀ, ਕਹਿੰਦੇ ਛਾਵਾਂ ਘਰ ਦੀਆਂ ਬਣ ਜਾਂਦੀਆਂ ਜੱਫੀਆਂ ਪਾ ਕੇ। ਭਾਜੀ ਜਿਸ ਬੰਦੇ ਨੇ ਬੱਚਿਆਂ ਜਿਸ ਬੰਦੇ ਨੇ ਬੱਚਿਆਂ ਦਾ ਕੁਝ ਬਣਾਉਣਾ ਜੱਫੀਆਂ ਪਾਵੇ ਜਿੰਨਾ ਹੋ ਸਕੇ। ਚੰਦਰੀਨ ਭਾਈ 2 ਬੰਦਿਆਂ ਦੀ ਲੜਾਈ ਹੋਈ, ਇੱਕ ਸਿਆਣੇ ਬੰਦੇ ਨੇ ਕਿਹਾ ਚਲੋ ਕਮੇਟੀ ਪਾਓ। ਆਹੋ ਯਾਰ ਨਹੀਂ ਯਾਰ ਹੁਣ ਸਾਡੇ ਸੁਲਾ ਹੋ ਗਈ ਨਾ। ਆਹ ਜੱਫੀ ਦਾ ਨਾਂ ਜੇ ਕਮੇਟੀ ਦਾ ਨਾਂ ਜੱਫੀ ਆ ਤੇ ਜੱਫੀ ਦਾ ਨਾਂ ਵੀ ਤੇ ਕਮੇਟੀ ਹੈ ਨਾ। ਹੁਣ ਉਸਤਾਦ ਜੀ ਸਾਡੇ ਮਹੱਲੇ ਮਾਸ਼ਾਅੱਲਾ ਜੱਫੀ ਪਈ। ਕਮੇਟੀ ਘੁੱਟ ਕੇ ਜੇ ਪਾਵੇ ਇੱਕ ਵਾਰ ਕੁਝ। ਉਸਤਾਦ ਜੀ ਸਾਡੇ ਮਹੱਲੇ ਨਾਲ ਇੱਕ ਜੱਫੀ ਪਈ ਹੈ। ਇੱਕ ਮੇਰੀ 5ਵੀਂ ਜੱਫੀ ਹੈ, ਇੱਕ 19ਵੀਂ ਜੱਫੀ ਹੈ। ਠੀਕ ਹੈ ਯਾਰ ਇਹ ਤੇ ਮੈਂ ਪਾਈਆਂ ਨੇ ਜੱਫੀਆਂ 13 ਜੱਫੀਆਂ ਪਾਈਆਂ ਯਾਰ। ਆ 13 ਮਤਲਬ 13 ਬੰਦਿਆਂ ਦੀਆਂ ਜੱਫੀਆਂ ਪਾਈਆਂ ਮੈਂ। ਭਾਜੀ ਤੇ ਪਹਿਲੀਆਂ 3 ਜੱਫੀਆਂ ਮੈਂ ਰੱਖੀਆਂ। ਆਹੋ ਅੱਗੋਂ 2 ਜੱਫੀਆਂ, ਇੱਕ ਜਿਹੜੀ ਅਗਲੀ ਜੱਫੀ ਹਾਂ ਉਹ ਰਾਣੇ ਦੀ ਨਿਕਲੀ ਆ USA ਦੀ। ਉਸ ਤੋਂ ਅਗਲੀ ਜੱਫੀ ਇੱਕ ਹੋਰ ਦੋਸਤ ਦੀ ਨਿਕਲੀ ਸੀ। ਉਹਨੇ ਕਿਹਾ ਕਿ ਯਾਰ ਮੈਂ ਨਹੀਂ, ਮੇਰੀ ਰਹਿਣ ਦੇ ਤੂੰ ਪਾ ਲਾ।
ਯਾਨੀ ਉਹਨੂੰ ਆਪਣੀ ਜੱਫੀ ਉਹਨੂੰ ਪਵਾ ਦਿੱਤੀ। ਉਸਤਾਦ ਜੀ ਕੀ ਮਜ਼ਾ ਹੋਵੇ ਤੁਹਾਨੂੰ ਨਾ ਕਿਸੇ ਮੁੰਡੇ ਦਾ ਅੱਬਾ ਫੋਨ ਕਰਕੇ ਬਈ ਉਹ ਭਾਈ ਤਨਖਾਹ ਦੇ ਤੇ ਜੱਫੀ ਦੇਣ ਵਾਲੀ ਹੋਈ ਆ ਅਸੀਂ ਜੱਫੀ ਯਾਰ ਦੇਣੀ ਮੈਂ ਤੇ ਭਾਈ ਪਾਉਂਦਾ ਹੀ ਨਹੀਂ ਸੀ ਜੱਫੀ? ਮੈਂ ਤਾਂ ਪਾਉਂਦਾ ਹੀ ਨਹੀਂ ਸੀ ਮੈਂ ਧੱਕੇ ਨਾਲ ਜੱਫੀ ਪਾ ਨਹੀਂ ਮਾਈ ਨੇ ਮੈਂ ਤੇ ਮੇਰੇ ਚ ਤੇ ਨਹੀਂ ਗੁਜਾਇਸ਼ ਨਹੀਂ ਸੀ, ਪਰ ਧੱਕੇ ਨਾਲ ਹੀ ਜੱਫੀ ਪਵਾ ਗਏ ਮੈਨੂੰ। ਤੇ ਉਹ ਮਾਈ ਕਹਿਣ ਦੀ ਭਾਈ ਮੈਂ ਦੀ ਗਾਰੰਟੀ ਮੈਂ ਦਿੰਦੀ ਤੈਨੂੰ ਟਾਈਮ ਤੇ ਜੱਫੀ ਨਾ ਦੇਵੇ ਮੈਂ ਮਿੱਠੀ ਨੂੰ ਇਹਦਾ ਮੁੰਡਾ ਕਹਿੰਦੇ ਲਓ ਜੀ ਬਿੱਲ ਦੇ ਤੇ ਜੱਫੀਆਂ ਦੇ ਪੈਸੇ ਤੂੰ ਦੇ। ਫੜਿਆ ਗਿਆ ਮੈਂ ਕਿਹਾ ਕੀ ਹੈ, ਕਹਿੰਦਾ ਯਾਰ ਖੁਸਰਾ ਕਮੇਟੀ ਬਾਹਰ ਕਰਦਾ ਸੀ। ਯਾਰ ਕਿਹਦੀ ਗੱਲ ਆ। ਲੇਕਿਨ ਉਸਤਾਦ ਜੀ ਜੋ ਰੁਟੀਨ ਦੇ ਨਾਲ ਯਾਰ ਇਹ ਕਿੰਨਾ ਰੌਲਾ ਹੁੰਦਾ ਮਿੱਠਾ ਹੀ ਸੌਰੀ ਵੀ ਦੁਕਾਨਾਂ ਵਾਲੇ ਜਿਹੜੇ ਬਾਹਰ ਫੱਟੇ ਲਾ ਕੇ ਬੈਠੇ ਤੇ ਇੱਕ ਜਣਾ ਵੇਖ ਕੇ ਰੌਲਾ ਪਾਉਂਦਾ ਉਹ ਛੇਤੀ ਅੰਦਰ ਸਮਾਨ ਕਰੋ ਉਹ ਜੱਫੀ ਵਾਲੇ ਆ ਗਏ। ਕਮੇਟੀ ਵਾਲੇ ਫਿਰ ਤੇ ਉਹ ਅਦਾਰੇ ਦਾ ਵੀ ਨਾਮ ਬਦਲ ਜਾਣਾ ਸੀ ਰੂ ਅਤੇ ਹਲਾਲ ਜੱਫੀ। ਹਲਾਲ ਜੱਫੀ। ਚੰਦ ਨਜ਼ਰ ਨਹੀਂ ਆਇਆ ਜੱਫੀ ਵਾਲੇ ਬੈਠੇ ਆ ਭਾਈ। ਜੱਫੀ ਵਾਲੇ ਦੇਖੋ ਕਦੋਂ ਈਦ ਕਰਾਉਂਦੇ। ਅੱਛਾ ਉਸਤਾਦ ਜੀ ਅਸੀਂ ਓਵਰਸੀਜ਼ ਨੂੰ ਕੀ ਕਵਾਂਗੇ ਅਗਰ ਉਹਨਾਂ ਦਾ ਨਾਮ ਚੇਂਜ ਕੀਤਾ ਓਵਰਸੀਜ਼ ਜਾਂ ਪਰਦੇਸੀ, ਇਹਦਾ ਕੀ ਨਾਮ ਹੋਏਗਾ? ਓਵਰਸੀਜ਼ ਤੇ ਇੰਗਲਿਸ਼ ਦਾ ਲਫ਼ਜ਼ ਓਵਰਸੀਜ਼ ਹੀ ਚਲੋ ਨਹੀਂ, ਪਰਦੇਸੀ ਉਸਤਾਦ ਜੀ, ਪ੍ਰਦੇਸ ਨਹੀਂ ਬਾਹਰ ਦਾ ਕਰਨਾ, ਬਾਹਰ ਦਾ ਹੀ ਬਾਹਰ ਦਾ ਜਿਹੜਾ ਅਸੀਂ ਕਹਿੰਦੇ ਨਾ ਬਾਹਰ ਗਿਆ ਜਾਂ ਬਾਹਰ ਗਿਆ। ਮੁੰਡਾ ਬਾਹਰ ਗਿਆ ਹੈ। ਹਾਂ ਉਹਦਾ ਕੋਈ ਨਾਂ ਹੋਰ ਹੋਣਾ ਚਾਹੀਦਾ। ਉਹਦਾ ਨਾਂ ਹੋਣਾ ਚਾਹੀਦਾ ਸੀ ਇਹ ਸੱਚ ਲਫ਼ਜ਼ ਹੀ ਨਹੀਂ ਕੋਈ ਬੰਦਾ ਹੈ ਤੇ ਇੱਕ ਜੁਮਲਾ ਵਾ ਕੇ ਬਾਹਰ ਗਿਆ। ਹਾਂ ਚੀਜ਼ ਦਾ ਨਾਂ ਹੁੰਦਾ ਨਾ, ਹਾਂ ਚੀਜ਼ ਦਾ ਨਾਂ। ਪੱਤੀ ਦਾ ਉਸਤਾਦ ਜੀ ਕੀ ਨਾਂ ਹੋਣਾ ਸੀ? ਪੱਤੀ ਪੱਤੀ ਨਹੀਂ ਪੱਤੀ ਚਾਹ ਵਾਲੀ ਜਾਂ ਦੂਸਰੀ ਪੱਤੀ ਕੋਈ ਵੀ, ਇਹਦਾ ਕੀ ਨਾਂ ਹੋਣਾ ਚਾਹੀਦਾ ਸੀ? ਇਹਦਾ ਨਾਂ ਹੋਣਾ ਚਾਹੀਦਾ ਸੀ ਉਸਤਾਦ ਜੀ ਟਿੰਡ। ਚਲੋ ਜੀ ਬਹੁਤ ਅੱਛੇ ਬੰਦਾ ਆਪਣੇ ਪੁੱਤ ਨੂੰ ਲੈ ਕੇ ਜਾਵੇ ਯਾਰ ਮੇਰੇ ਪੁੱਤ ਦੀ ਨਾ ਟਪਾਲ ਦੀ ਟਿੰਡ ਕਰਦੇ ਤੇਰੇ ਸਦਕੇ ਜਾ। ਗੱਲ ਕਰੀ ਮੈਂ ਚਾਹ ਪੀਣੀ ਤਿੰਨ ਤੇਜ਼ ਪਾਈ ਲੈ ਇਹ ਜਿਹੜੀ ਤੇ ਤਾਜ ਤੇਜ਼ ਟਿੰਡ ਵਾਲੇ 2 ਕੱਪ ਬਣਾ। ਵੀ ਮੇਰੇ ਬੱਚੇ ਦੀ ਕਿੰਨੀਆਂ ਦੀ ਟਿੰਡ ਕਰਾ ਕੇ ਲਿਆਈ। ਇਹ ਪਾਨਾ ਵਾਲਾ ਪੁੱਛ ਰਿਹਾ ਹਾਂ ਵੀ ਚੂਨਾ ਕੱਥਾ ਲਾ ਗਿਆ, ਹਾਂ ਵੀ ਕਿਹੜੀ ਟਿੰਡ ਪਾਈ? ਗੁਰੂ 300 ਵਾਲੀ ਟਿੰਡ ਪਾ ਦੇ। ਜਦੋਂ ਉਹ ਬੰਦਾ ਪੱਤੀ ਚਾਹ ਨੂੰ ਕਹਿੰਦਾ ਯਾਰ ਚੰਗੀ ਤਰ੍ਹਾਂ ਟਿੰਡ ਪਾਉਣ ਕੇ ਲਿਆਈ। ਓਏ ਮੇਰੀ ਜੱਜ ਟਿੰਡ ਨਾ ਪਾਈ। ਲੋ ਜੀ ਟਿੰਡ 1 ਨੰਬਰ ਮਿਲਦੀ ਕੀ ਨਹੀਂ ਉਹਦੀ ਕਿ ਨਹੀਂ? ਬਿਲਕੁਲ ਬਹੁਤ ਅੱਛਾ ਉਸਤਾਦ ਜੀ ਵੈਸੇ ਐਨਕ ਜਿਹੜੀ ਹੁੰਦੀ ਐਨਕ ਇਹਦਾ ਨਾਂ ਛੁਹਾਰਾ ਹੁੰਦਾ ਤੇ ਹਾਂ ਅੱਛਾ ਯਾਰ ਮੇਰਾ ਕੱਲ ਛੁਹਾਰਾ ਟੁੱਟ ਗਿਆ ਇਹ ਕਿਹੜੀ ਗੱਲ? ਮੇਰੇ ਛੁਹਾਰੇ ਦੇ ਸ਼ੀਸ਼ੇ ਪੈਣ ਵਾਲੇ ਹੋ ਗਏ। ਬੰਦਾ ਕਹੇ ਯਾਰ ਮੇਰੇ ਦੂਰ ਦਾ ਛੁਹਾਰਾ ਬਣਾ ਦੇ ਹੈ। ਆਹੋ ਐਂਦੇ ਕਰਕੇ ਬੰਦਾ ਛੁਹਾਰੇ ਤੇ ਥੁੱਕਾ ਸੁੱਟ ਕੇ ਆਏਗਾ। ਕਹਿੰਦਾ ਮੇਰਾ ਦੂਰ ਦਾ ਛੁਹਾਰਾ ਬਣਾ, ਮੇਰਾ ਦੂਰ ਦਾ ਛੁਹਾਰਾ ਟੁੱਟ ਗਿਆ। ਰਾਤ ਦਾ ਮੇਰਾ ਛੁਹਾਰਾ ਨਹੀਂ ਲੱਭਣ ਡਿਆ ਮੈਂ ਅਖਬਾਰ ਪੜ੍ਹਨ ਤੋਂ ਬੈਠਾ ਹਾਂ। ਆਹੋ ਹੁਣ ਤੁਸੀਂ ਮੇਰੀ ਗੱਲ ਸੁਣੋ ਸਾਡੇ ਮਹੱਲੇ ਚ ਚੌਕ ਤਾਇਆ ਵਾਲਾ ਫੌਲ ਵਿਹਲਾ ਬੈਠਾ ਅੰਬ ਕੀ ਨਾਂ? ਤਾਇਆ ਵਾਲਾ ਫੌਲ ਇਹਨਾਂ ਦੇ ਮਹੱਲੇ ਚ ਇਦਾਂ ਦਾ ਹੀ ਆਲਾ ਫੋਲ ਉਹ ਵਿਹਲਾ ਬੈਠਾ ਚੁੱਪ ਕਰਕੇ ਇੰਨੀ ਕੁ ਲੀਚੀ ਫੜੀ ਆ ਤੇ ਲੀਚੀ ਖਾਣ ਮੈਨੂੰ ਕਹਿੰਦਾ ਕੀ ਬਣਾ ਜਿਹੜਾ ਤੂਫਾਨ ਆਉਣਾ ਸੀ ਵੀ ਮੈਂ ਉਹਦੇ ਅੱਲਾ ਫੋਲ ਉਹ ਜਿਹੜਾ ਤੂਫਾਨ ਤੁਰਿਆ ਸੀ ਕੀ ਬਣਾ ਕਿੱਥੇ ਤੱਕ ਪਹੁੰਚਿਆ? ਮੈਂ ਕਿਹਾ ਸਰਗੋਦਾ ਟੱਪ ਆਇਆ ਤੇਰਾ ਸਲਾਮ ਦੇਣ ਡਿਆ ਸੀ। ਮੈਂ ਕਿਹਾ ਤਾਇਆ ਤੂੰ ਮੈਨੂੰ ਕੀ ਪਤਾ ਵੀ ਅੰਗਰੇਜ਼ ਜੋ ਹੁਣ ਅੰਗਰੇਜ਼ ਅਪਾ ਕਰਦਾ ਵਾ ਵੀ ਤੂਫਾਨ ਕੋ ਬਚਣਾ ਵਾ ਤੂਫਾਨ ਕੋ ਇਦਾਂ ਕਰਨਾ। ਉਹਨੇ ਬੈਗ ਮੈਂ ਵੀ ਜਾਣਾ ਦੇਖਣ ਮੈਂ ਵੀ ਜਾਣਾ ਯਾਰ ਦੇਖਣ। ਦੇਖੋ ਇਹੋ ਹੀ ਤੇ ਗੱਲ ਆ ਕਿ ਇਹੋ ਹੀ ਤੇ ਜ਼ਿੰਦਾ ਕੌਮ ਦੀ ਇੱਕ ਨਿਸ਼ਾਨੀ। ਉਹ ਯਾਰ ਉਹ ਗੱਲ ਛੱਡ ਦਿਓ ਮੇਰੇ ਜ਼ਿਹਨ ਚੋਂ ਗੱਲ ਨਿਕਲ ਜਾਣੀ। ਤਾਂ ਜੀ ਇੱਕ ਆਖਰੀ ਸਵਾਲ ਸਿਗਰਟ ਨੂੰ ਉਹਦਾ ਨਾਮ ਕੀ ਹੁੰਦਾ? ਹਾਂ ਅੱਛਾ ਸਵਾਲ। ਸਿਗਰਟ ਦਾ ਖੂਨ। ਓ ਹੋ ਓਏ ਬੜਾ ਤੁਸੀਂ ਲਿਆ ਵੀ ਯਾਰ ਮੈਨੂੰ ਨਾ ਖੂਨ ਦਾ ਇੱਕ ਘੁੱਟ ਲਵਾ ਦੇ ਹਨਾ। ਅੱਧੀ ਡੱਬੀ ਖੂਨ ਦੀ ਤੇ ਦਿਓ ਜੀ। ਯਾਰ ਇਹ ਕੀ ਯਾਰ ਗੱਲ? ਇਹ ਕਿਦਾਂ ਹੁੰਦਾ ਯਾਰ ਉੱਥੋਂ ਖੂਨ ਦੇ ਟੋਟੇ ਚੁੱਕ ਕੇ ਬਣਾਈ। ਬੰਦੇ ਨੂੰ ਕਹਿਣਾ ਮੇਰਾ ਖੂਨ ਲਵਾਈ ਯਾਰ। ਓਏ ਖੂਨ ਐਸਟਰੇ ਚ ਸਿੱਟੀ ਆਹੋ ਆਹੋ ਭਰਿਆ ਬੰਦਾ ਐ ਛੱਡ ਕੇ ਆ ਖੂਨ ਤੇ ਪੈਰ ਰੱਖੀ ਭਜਾ ਖੂਨ ਭਜਾ ਦੀ ਮੇਰਾ। ਪਾਨ ਵਾਲਾ ਕਹਿਣਾ ਯਾਰ ਗੋਲਡੀ ਦਾ ਖੂਨ ਬੰਦ ਹੋ ਗਿਆ ਦੋਸਤਾਂ। ਆਹੋ ਤੇ ਦੂਜੇ ਪਾਸੇ ਉਹਦਾ ਨਾਂ ਪਤਾ ਕਹਿੰਦਾ ਤਾਜੀ ਤੇਰਾ ਸਿਗਰਟ ਕਿਹੜਾ ਹੋਊਗਾ? ਇਹ ਮੇਰਾ ਬੀ ਪੋਜ਼ਿਟਿਵ। एक मरीज को सिगरेट की ऐसी जरूरत है। ਤਾਜੀ ਉਹ 네ਗੇਟਿਵ ਸਿਗਰਟ ਬਹੁਤ ਔਖਾ ਲੱਗਦਾ। ਡਾਕਟਰ ਕਹਿੰਦੇ ਆ ਇੱਥੇ ਮੇਰੇ ਕੱਟ ਲੱਗਾ ਤੇ ਉਹ ਸਿਗਰਟ ਵਗਿਆ। ਜਦੋਂ ਜੱਗਾ ਮਰਿਆ 9 ਮਨ ਸਿਗਰਟ ਭੇਜ ਗਿਆ ਸੀ। ਨੋਮਨ ਰੇਤ ਭੇਜ ਗਈ ਸੀ ਸਿਗਰਟ ਨਾਲ। ਤੇਰਾ ਮੁੰਡਾ ਏ ਬੀ ਸਿਗਰਟ ਪੀਂਦਾ ਹੀ? ਕਿਹੜੇ? ਏ ਬੀ ਨੈਗੇਟਿਵ। ਕਹਿੰਦੇ ਜਿਹਦਾ ਉਹ ਨੈਗੇਟਿਵ ਸਿਗਰਟ ਹੁੰਦਾ। ਅੱਛਾ ਉਸਤਾਦ ਜੀ ਜਿਹੜੀ ਅੰਗੂਠੀ ਆ ਇਹਦਾ ਨਾਂ ਮੋਟਰਸਾਈਕਲ ਹੁੰਦਾ। ਸਰੀਰ ਕਿਤੇ ਮਰਨ ਲੱਗਾ ਵਾ ਵੀ ਹਰ ਇਹਦਾ ਦਿਮਾਗ ਖਰਾਬ ਕੀ ਹੋਇਆ। ਕਰੀ ਜਾਂਦੇ। ਅੱਛਾ ਤੈਨੂੰ ਇਹ ਨਹੀਂ ਸ਼ਰਮ ਆਉਂਦੀ? ਸਹੀ ਫਾਇਦੇ ਵਾਲਾ ਨਾ ਇਹ ਰਾਤ 12 ਤੋਂ ਬਾਅਦ ਹੁੰਦਾ ਸੀ। ਫੋਨ ਕਰਦਾ ਜਦੋਂ ਓਏ ਉਦੋਂ ਬਹੁਤ ਮਜ਼ੇਦਾਰ ਹੁੰਦਾ ਸੀ। ਉਸਤਾਦ ਜੀ ਇਹੋ ਹੀ ਤੇ ਗੱਲ ਮੈਂ ਸੋਚਣਾ ਕਿ ਮੋਟਰਸਾਈਕਲ ਨਾ ਹੁੰਦਾ ਅੰਗੂਠੀ ਦਾ
ਤੇ ਫਿਰ ਇਹ ਗੱਲ ਹੋਣੀ ਸੀ ਕਿ ਯਾਰ ਉਹ ਰਾਤੀ ਸੋਹਰੇ ਆਏ ਨਾਲ ਸੂਟ ਦੇ ਕੇ ਨਾਲ ਮੋਟਰਸਾਈਕਲ ਪਾ ਕੇ ਕੀ ਮਜ਼ਾ ਹੁੰਦਾ ਫਰੀ ਤੇਰੇ ਇੱਥੇ ਅੰਗੂਠੀ ਪਾਈ ਹੁੰਦੀ ਲੋਕਾਂ ਦੱਸਦਾ ਮੇਰੀ ਮੰਗਣੀ ਦੀ ਮੋਟਰਸਾਈਕਲ ਆ ਇਹਦੇ ਬੰਦੇ ਨੂੰ ਕੋਈ ਨਗਦੇ ਜਾਂਦਾ ਤੇ ਜਾ ਕੇ ਸੁਨਿਆਰੇ ਨੂੰ ਕਹਿੰਦਾ ਯਾਰ ਅੱਛੇ ਜਿਹੇ ਮੋਟਰਸਾਈਕਲ 'ਚ ਮੜਦੇ ਯਾਰ ਬੰਦਾ ਕਹੇ ਯਾਰ ਮੈਂ ਢੋਲਕ ਵਜਾਣੀ ਮੋਟਰਸਾਈਕਲ ਤੇ ਨਹੀਂ ਆਪਣੇ ਮੋਟਰਸਾਈਕਲ ਨਿਕਲਦੀ ਨਹੀਂ ਪਈ, ਫਸ ਗਈ ਆ। ਮੈਂ ਕਟਾ ਕੇ ਕਢਾਈ ਅਤੇ ਉਧਰ ਜੇ ਮੋਟਰਸਾਈਕਲ ਦਾ ਨਾਂ ਮੁੰਦਰੀ ਹੁੰਦਾ ਤੇ ਬਸ ਕਾਵਾਸਾਕੀ ਦੀਆਂ ਮੁੰਦਰੀਆਂ ਚੱਲੀਆਂ ਯਾਰ ਇਹ ਕਿੱਦੀ ਗੱਲ ਮੁੰਡਾ ਸਵੇਰ ਦੀ ਮੁੰਦਰੀ ਲੈ ਕੇ ਆਇਆ ਨਹੀਂ, ਅੱਲਾ ਖੈਰ ਕਰੇ। ਮੁੰਦਰੀ ਲੈ ਕੇ ਲੋਕਾਂ ਨੇ ਕਹਿੰਦੇ ਓਏ ਮੈਂ ਤੇਰੇ ਮੁੰਡੇ ਨੂੰ ਫੜ ਲਿਆ ਮੁੰਦਰੀ ਚੜਾਉਂਦਾ ਪੈਰ ਚ ਪਈਆ ਚੁੱਕ ਚੁੱਕ ਕੇ ਯਾਰ ਫੈਸਲਨਾਮੇ ਮੁੰਦਰੀ ਤੇ ਜਾਣਾ ਕੋਈ ਗੱਡੀ ਮਾਰ ਗਿਆ ਸਹੀ ਗੱਲ, ਮੁੰਦਰੀ ਤੋਂ ਸੱਟਾ ਲੱਗੀ ਆਹ ਸਹੀ ਗੱਲ ਆ ਆ ਯਾਰ। ਮੇਲੇ ਮੂਲੇ ਲੱਗਦੇ ਮੁੰਦਰੀ ਸਟੈਂਡ ਦਾ ਠੇਕਾ ਇਹਦੇ ਕੋਲ ਹੀ ਹੁੰਦਾ ਓਏ ਤੇ ਮੌਤ ਦੇ ਕੁਝ ਮੁੰਦਰੀ ਚਲਾਉਂਦਾ ਓਏ ਹੋਏ ਲੋ ਮੁੰਦਰੀ ਰਕਸ਼ਾ ਨਹੀਂ ਬਣਾਇਆ ਤੂੰ ਆਪਣਾ? ਨਹੀਂ ਭਰਾਵਾ, ਨਹੀਂ ਉਸਤਾਦ ਜੀ ਇਹ ਨਹੀਂ ਹੋਣਾ ਚਾਹੀਦਾ। ਮੈਂ ਤੁਹਾਨੂੰ ਇਹ ਪਾਕਿਸਤਾਨੀ ਦਿਮਾਗ ਬਹੁਤ ਖਰਚ ਕਰਦੇ ਕੁਝ ਨਹੀਂ ਹੈ। ਗੱਲਾਂ ਗੁੱਲਾਂ ਕਰਕੇ ਥੜਿਆਂ ਤੇ ਬਹਿ ਕੇ ਤਾਸ਼ ਖੇਲ ਕੇ ਘਰਾਂ ਨੂੰ ਬਸ ਇੱਕ ਦੂਜੇ ਨੂੰ ਮੁਨਾਫਕ ਕਹਿ ਕੇ ਸੋ ਜਾਂਦੇ ਆ। ਯਾਰ ਜੋ ਮਰਜ਼ੀ ਆ, ਲੇਕਿਨ ਅੰਗਰੇਜ਼ ਕੰਮ ਕਰਦਾ ਵਾ। ਮੈਂ ਦੇਖਿਆ ਨਾ, ਅੰਗਰੇਜ਼ ਲੂਮਾ ਦਾ ਵੀ ਖੜ ਜਾਏਗਾ, ਅੰਗਰੇਜ਼ ਸ਼ਰਮ ਨਹੀਂ ਮਹਿਸੂਸ ਕਰਦਾ। ਸਹੀ ਗੱਲ। ਇੱਥੇ ਹੁਣ ਫਰੀ ਤੈਨੂੰ ਮੈਂ ਕਹਿ ਦਵਾਂ ਪਾਈਆ ਦੁੱਧ ਲੈ ਕੇ ਸਕਾ ਪਿਓ ਕਰ ਤੂੰ ਮੈਂ ਜਾਵਾਂ ਲੈ ਅੰਗਰੇਜ਼ ਵੇਖੇ ਹਾਲਾਂਕਿ ਨਾ ਤੇਰੇ ਕੋਈ ਫਿਲਮ ਆਈ ਨਾ ਕੋਈ ਜਿਹੜਾ ਵੱਡਾ ਸ਼ੋਅ ਵੱਜਾ, ਫਿਰ ਵੀ ਮੈਂ ਜਾਵਾਂ ਜੈਨੂਇਨ ਗੱਲ ਆ। ਮੈਂ ਐਦਾਂ ਹੀ ਉਹ ਅੰਗਰੇਜ਼ ਨਹੀਂ ਚੱਕੇਗਾ। ਤੂੰ ਉਹਨੂੰ ਕਹਿ ਆ 2 ਚਾਵਾਂ ਲੈ ਕੇ ਆ ਨਾਲ ਸਿਗਰਟਾਂ ਲੈ, ਉਹ ਭੱਜ ਕੇ ਜਾਊਗਾ। ਕਦੇ ਨਹੀਂ ਚੱਕਦਾ ਅੰਗਰੇਜ਼। ਇੱਥੇ ਭਰਾ ਛੋਟੇ ਦਾ ਨਾਂ ਅੰਗਰੇਜ਼ ਆ, ਉਹਨੂੰ ਜਿਹੜਾ ਕੋਈ ਕਹੇ ਭਾਈ ਭੱਜ ਕੇ ਜਾਂਦਾ। ਦੱਸ ਵੀ ਬਕਾਇਆ ਅੰਗਰੇਜ਼ ਇਸ ਜੀ ਉਹ ਨਹੀਂ ਸ਼ਰਮ ਮਹਿਸੂਸ ਯਾਰ ਕਰਦਾ। ਇਹ ਕਹਿਣ ਡਿਆ ਹੁੰਦਾ ਅੰਗਰੇਜ਼ ਨੂੰ 100 ਦਿੱਤਾ ਸੀ 75 ਰੱਖਿਆ ਵਿੱਚ ਉਸਤਾਦ ਜੀ ਮੈਂ ਫੀਲ ਅੰਗਰੇਜ਼ ਕੋਲੋਂ ਸੌਦੇ ਨਾ ਮੰਗਾਇਓ, ਵਿੱਚੋਂ ਪੈਸੇ ਟੋਕਦਾ। ਜੈਨੂਇਨ ਗੱਲ, ਅੰਗਰੇਜ਼ ਮੈਂ ਦੇਖਿਆ ਵਾ 2 ਨੰਬਰ ਹੀ ਨਹੀਂ ਕਰੇਗਾ, 1 ਨੰਬਰ ਕੰਮ ਕਰੇਗਾ। ਸਾਡੇ ਤੇ ਪਾਕਿਸਤਾਨੀ ਓਏ ਹੋਏ ਵੀ ਪਠਾਨ ਨੇ ਥੋੜੇ ਚਣੇ ਲਾਏ। ਨਹੀਂ ਇਹ ਗੱਲ ਗਲਤ ਆ। ਅੱਛਾ ਫਿਰ ਮੈਂ ਫਿਰ ਉਹਨਾਂ ਚ ਰਿਹਾ ਨਹੀਂ ਹੋਣਾ। ਵੱਡੀਆਂ ਗੇਮਾਂ ਜਿੰਨੀਆਂ ਪੈਂਦੀਆਂ ਨੇ ਤੁਹਾਡੇ ਆ ਸੋਸ਼ਲ ਮੀਡੀਆ ਤੇ ਸਾਈਡਾਂ ਹੈਕ ਹੁੰਦੀਆਂ ਨੇ, ਆ ਤੁਹਾਡੇ YouTube ਚੈਨਲ ਹੈਕ ਹੁੰਦੇ, ਸਾਰੇ ਅੰਗਰੇਜ਼ ਹੀ ਕਰਦੇ ਨੇ। ਸਭ ਕੁਝ ਸਹੀ ਨਹੀਂ ਇੱਥੇ ਅੱਛਾ ਬੁਰੇ ਸਾਰਿਆਂ 'ਚ ਹੈਗੇ ਨੇ। ਰੇਸ਼ੋ ਘੱਟ ਵੱਧ ਹੋ ਸਕਦੀ, ਰੇਸ਼ੋ ਵੀ ਮੁਲਕੀ ਹਾਲਾਤ ਦੀ ਵਜ੍ਹਾ ਤੋਂ, ਭੁੱਖ ਨੰਗ ਦੀ ਵਜ੍ਹਾ ਤੋਂ ਮਜਬੂਰੀ ਬਣ ਜਾਂਦੀ ਹੈ। ਨਾਇਨਸਾਫੀ ਹੋ ਰਹੀ ਹੈ। ਨਾਇਨਸਾਫੀ। ਯਾਰ ਉਸਤਾਦ ਜੀ ਹੁਣ ਅੰਗਰੇਜ਼ ਇਦਾਂ ਤਾਂ ਨਹੀਂ ਕਰਦਾ ਵੀ ਪਾਨ ਸ਼ਾਪ ਤੇ ਜਿਹੜਾ ਉਹ ਡੱਬੀ ਜਿਹਦੇ ਵਿੱਚ ਤੀਲਾਂ ਪਈਆਂ ਹੁੰਦੀਆਂ ਰੱਖੀਆਂ ਹੁੰਦੀਆਂ। ਮੈਂ ਤੈਨੂੰ ਕਹਿੰਦਾ, ਮੈਂ Amazon ਤੋਂ ਇੱਕ ਚੀਜ਼ ਮੰਗਾਈ। ਉਹ ਕੌਣ ਆ? ਉਹ ਮਾਰਕੀਟ ਆ ਇੱਕ। ਐਮਾਜ਼ਨ ਓਏ ਐਮਾਜ਼ਨ ਹੀਰਦੇ ਆ, ਤੈਨੂੰ ਨਹੀਂ ਅੱਛਾ ਮੈਨੂੰ ਪਤਾ ਐਮਾਜ਼ੋਨ ਤੋਂ ਕਿਹੜੀ ਸ਼ੈ ਮੰਗਾਈ? ਮੇਰੇ ਜਰਮਨੀ ਇੱਕ ਦੋਸਤ ਸੀ, ਉਹ ਮੇਰੀ ਉਹ ਡਿਵਾਈਸ ਹੈਗੀ ਨਾ ਜਿਹੜੀ ਚਿੱਟੀ ਅਸੀਂ ਰਿਕਾਰਡਿੰਗ ਵਾਲੀ ਕਰੀ ਦੀ ਹੈ। ਜਰਮਨੀ ਦੇ ਵਿੱਚ ਉਹਨਾਂ ਨੇ ਆਰਡਰ ਕੀਤਾ, Amazon ਤੋਂ ਚੀਜ਼ ਆਈ ਹੈ, ਪੂਰੀ ਪੈਕਿੰਗ Amazon ਦੀ, ਉਸ ਤਰ੍ਹਾਂ ਹੀ ਪੈਕ ਉਹ ਪਾਕਿਸਤਾਨ ਲੈ ਕੇ ਆ ਗਏ ਨੇ। ਠੀਕ ਹੈ ਜੀ, ਮੈਂ ਖੋਲੀ ਹੈ ਤੇ ਯੂਜ਼ ਉਹਦੇ ਸਕ੍ਰੈਚ ਵੀ ਆਏ ਨੇ, ਔਰ ਮਤਲਬ ਉੱਪਰ ਡੱਬਾ ਬਿਲਕੁਲ ਓਕੇ, ਡਿਵਾਈਸ ਚੱਲਣ 'ਚ ਵੀ ਓਕੇ, ਲੇਕਿਨ ਜਾਂ ਉਹ ਡਿਸਪਲੇ ਵਾਲਾ ਪੀਸ ਸੀ, ਪਰ ਉਹਦੇ ਸ਼ੀਸ਼ੇ ਤੇ ਝਰੀਟਾਂ ਵੱਜੀਆਂ ਨੇ, ਯੂਜ਼ਡ ਟਾਈਪ ਸੀ, ਬਿਲਕੁਲ ਯੂਜ਼। ਕੋਈ ਨਹੀਂ ਬੰਦਾ ਕਹਿ ਸਕਦਾ ਕਿ ਨਵੀਂ ਚੀਜ਼। ਇਹੀ ਤੇ ਮੈਂ ਸਮਝਾ ਰਿਹਾ ਗੱਲ ਹੈ। ਹਾਂ ਜੀ, ਕਿ ਅੰਗਰੇਜ਼ ਤੇ ਇਤਬਾਰ ਨਾ ਕਰੋ। ਉਹ ਯਾਰ ਮੈਂ ਤੁਹਾਨੂੰ ਇਹੀ ਸਮਝਾ ਰਿਹਾ, ਅੰਗਰੇਜ਼ ਨਹੀਂ ਸਹੀ। ਮਾਰਕ ਜ਼ਕਰਬਰਗ ਜਿਹੜਾ ਹੈ ਮਾਰਕ ਜ਼ਕਰਬਰਗ, ਕੌਣ? ਡਬਲ ਟਿੱਕੀ ਵਾਲਾ ਮਾਰਕ ਜ਼ਕਰਬਰਗ, ਉਹ ਫੇਸਬੁੱਕ ਵਾਲਾ। ਹਾਂ ਜ਼ਿੰਗਰ ਕੇ ਦੂਜਾ ਜੀ ਮਾਰਕ, ਇਹ ਬਲਾਕੀ ਦੇ ਵਿੱਚ ਜਿਹੜੇ ਰੋਡ ਤੇ ਨਹੀਂ ਬੰਦੇ ਮੁੰਡੇ ਲੁੱਟਦੇ, ਉਹਨਾਂ ਦਾ ਮੁੰਡਾ। ਫਰੀ ਤੇਲ ਗਿਆ ਬੱਚਾ ਦਾ, ਬੱਚੇ ਦਾ ਭਕਾਰਾ ਪੜ ਕੋ ਪਾੜ ਗਿਆ ਗੱਲ ਨਹੀਂ ਦੁਨੀਆ 'ਚ ਜਿੰਨੇ ਆ ਨੇ ਕਾਲੇ, ਉਹ ਤੇ ਉਸਤਾਦ ਜੀ ਜੈਨ ਕਾਲਿਆਂ ਦਾ ਤੇ ਫੋਟੋ ਕਾਲਿਆਂ ਲਾ, ਦਾ ਉਸਤਾਦ ਅੰਗਰੇਜ਼ ਉਹਨਾਂ ਉਸਤਾਦ ਨਾਲ ਜੀ ਚਿੱਟੇ ਹੁੰਦੇ ਨੇ। ਬਦਮਾਸ਼ੀ ਕਿਸੇ ਕੋਈ ਨਹੀਂ ਕਰਦਾ, ਗੈਂਗਸਟਰ ਮਸ਼ਹੂਰ ਆ ਉਹ। ਪਾਇਣ ਉਹ ਲੈਵਲ ਹੀ ਹੋ। ਲੇਕਿਨ ਉਸਤਾਦ ਜੀ ਪੂਰੀ ਦੁਨੀਆ ਤੇ ਅਗਰ ਕਿਸੇ ਨੇ ਹਕੂਮਤ ਕਰਨੀ ਹੈ ਨਾ, ਉਹ ਪਾਕਿਸਤਾਨੀਆਂ ਨੇ ਕਰਨੀ। ਜਿੰਨਾ ਦਿਮਾਗ ਅੱਲਾ ਨੇ ਪਾਕਿਸਤਾਨੀਆਂ ਨੂੰ ਦਿੱਤਾ ਨਾ, ਕਿਸੇ ਨੂੰ ਨਹੀਂ ਦਿੱਤਾ। ਉਹ ਖੁੱਲ ਕੇ ਮੁਖਾਲਫਤ ਕਰਿਆ ਕਰ ਪਾਕਿਸਤਾਨੀਆਂ ਦੇ, ਤੂੰ ਜਿੱਦਾਂ ਵੀ ਜਿਹੜਾ ਨਿਜ਼ਾਮ ਪਾਕਿਸਤਾਨੀ ਤੂੰ ਨੇ ਏਦਾਂ ਦੇ ਕਰਨਾ ਪਹਿਲਾਂ ਮਗਰੋਂ ਕੁਛ ਕਹਿੰਦਾ। ਫਰੀ ਨਹੀਂ ਇਹਨਾਂ ਦਾ ਦਿਮਾਗ ਚੱਲਦਾ ਵੀ ਇੱਕ ਚੀਜ਼ ਹੈ ਨਾ, ਇੱਕ ਮਤਲਬ ਕਲਾਕ ਆ ਜਾਂ ਕੋਈ ਚੀਜ਼ ਲਾਉਣੀ ਆ, ਉਹ 10 ਰੁਪਏ ਦੀ ਨਵੀਂ ਮਿਲਣੀ ਆ, ਉਹ ਨਹੀਂ ਲਾਉਣੀ। ਉਹਦਾ ਹਿਸਾਬ ਲਾ ਜਿਹੜਾ 2 ਦਿਹਾੜੀਆਂ ਉੱਤੇ ਜਾਇਆ ਕਰੇ, ਇਹਦੀ ਸੱਜੀ ਸਾਈਡ ਤੇ ਨਾ ਕਿੱਲ 'ਚ ਫੱਟੀ ਕੋਈ ਠੋਕ, ਇਹ ਫੇਰ ਨਹੀਂ ਡਿੱਗੇਗਾ। ਸਾਰਾ ਕਲਾਕ ਇਹਨਾਂ ਦਾ ਉਸਤਾਦ ਜੀ ਮਤਲਬ ਇਦਾਂ ਦੇ ਦਿਮਾਗ ਬਹੁਤ ਚੱਲਦੇ ਨੇ। ਉਸਤਾਦ ਜੀ ਉਹ ਗੋਰਾ ਕੀ ਕਰਦਾ, ਉਹ ਕਹਿੰਦਾ ਯਾਰ ਦੇ ਬੜਾ ਫਰਸੂਰਾ ਹੋਇਆ, ਯਾਨੀ ਕਿ ਇਹਨੂੰ ਲਾ ਬਦਲ ਨਵਾਂ ਲਾ ਦੇ, ਗੱਲ ਮੁੱਕੀ। ਤਾਂ 60 ਚੈਨਲ ਚੱਲਣ ਰਹੇ ਆ ਪਾਕਿਸਤਾਨੀ ਨਿਊਜ਼ ਦੇ, ਹਰ ਬੰਦੇ ਨੂੰ ਪਤਾ ਹਾਲਾਤਾਂ ਦਾ। ਫਿਰ ਪਾਕਿਸਤਾਨੀ ਆਂਡੇ ਵਾਲੇ ਕੋ ਪੁੱਛਣਾ ਕੀ ਬਣਿਆ ਇਮਰਾਨ ਖਾਨ ਦਾ, ਵੀ ਦੱਸ ਵੀ ਯਾਰ ਤੂੰ ਆ, ਪਤਾ ਵੀ ਤੈਨੂੰ ਸਾਰਾ ਕੁਝ ਕੀ ਬਣਿਆ, ਫਾਂਸੀ ਹੋ ਜਾਣੀ ਵੀ ਉਹਨੂੰ ਵਿਚਾਰੂ ਆਂਡੇ ਵਾਲੋਂ ਕੀ ਪਤਾ, ਛਿੱਲ ਖਾ ਤੇ ਲੈ ਕਾਲਾ ਸਹੀ ਬਾਤ ਦੀ ਗੱਲ ਹੈ ਕਿ ਅਸੀਂ ਉਹ ਚੀਜ਼ ਨੂੰ ਸੁੱਟਦੇ ਹੀ ਨਹੀਂ। ਸਾਰਾ ਨਾ ਕਲਾਕ ਟੁੱਟ ਗਿਆ ਫੈਸਲ ਉਹਨਾਂ ਦਾ, ਤੇ ਕੱਲੀਆਂ ਸੂਈਆਂ ਰਹਿ ਗਈਆਂ। ਉਹ ਕਲਾਕ ਤੋੜਤਾ, ਉੱਥੇ ਮਾਰਕਲ ਨਾਲ ਲਿਖਿਆ 12 3
ਤੇ ਥੱਲੇ ਟੋਟਲ ਵੀ ਲਾਇਆ। ਅੱਛਾ ਅਸਲ ਹੁੰਦਾ ਪਤਾ ਕੀ ਉਸਤਾਦ ਜੀ, ਜਿਹੜੇ ਅੰਗਰੇਜ਼ ਨੇ ਜੁਗਾੜੀ ਉਹ ਵੀ ਨੇ। ਗੱਲ ਇਹ ਵਾ ਕਿ ਫੈਸਿਲਿਟੇਟ ਇੰਨੇ ਨੇ, ਉਹਨਾਂ ਨੂੰ ਜੁਗਾੜ ਦੀ ਜ਼ਰੂਰਤ ਨਹੀਂ ਪੈਂਦੀ। ਜੇ ਉਹਨਾਂ ਕੋਲ ਵੀ ਇਹੋ ਕੁਛ ਨਾ ਹੋਵੇ ਤੇ ਭਾਵੇਂ ਜੁਗਾੜ ਲਾਉਣ ਚ ਦੁਨੀਆ ਦੇ ਉਹ ਵੀ ਸਭ ਤੋਂ ਵੱਡੇ ਮਾਹਰ ਪਾਇਣ ਨਹੀਂ, ਲੇਕਿਨ ਗੱਲ ਹੈ ਉਹਨਾਂ ਕੋਲ ਫੈਸਿਲਿਟੀਆਂ ਬਹੁਤ ਨੇ। ਉਹ ਇੱਕ ਲੱਕੜ ਦਾ ਕੰਮ ਤੂੰ ਕਰਦਾ ਦੇਖ ਕਿਸੇ ਗੋਰੇ ਨੂੰ, ਉਹਦੇ ਤੋਂ ਜਿਹੜੇ ਇੰਸਟਰੂਮੈਂਟ ਉਹਦੀਆਂ ਜਿਹੜੀਆਂ ਚੀਜ਼ਾਂ ਨੇ ਤੂੰ ਵੇਖ ਕੇ ਹੈਰਾਨ ਹੋ ਜਾਏਗਾ। ਤੁਸੀਂ ਅੱਜ ਮਤਲਬ ਉਹਦਾ ਕਟਰ ਹੀ ਦੇਖ ਲਾ ਤੂੰ, ਜਿਹਨੇ ਉਹ ਘਰ ਲੱਗਾ ਇੱਕ ਸਪੀਕਰ ਬਣਾ ਰਿਹਾ, ਇੱਕ ਮੇਜ਼ ਬਣਾ ਰਿਹਾ, ਠੀਕ ਹੈ ਜੀ। ਉਹਦੇ ਕੋਲ ਜਿਹੜੇ ਟੂਲਸ ਨੇ ਨਾ ਉਹਦੇ, ਉਹ ਤੂੰ ਕਦੀ ਜ਼ਿੰਦਗੀ 'ਚ ਨਹੀਂ ਵੇਖੇ ਹੋਣੇ। ਬੈਲੈਂਸ ਪੂਰਾ ਆਰੀ ਫੇਰ ਕੇ ਨਾ ਤੁਸੀਂ ਆਮ ਚੇਬੋਰਡ ਨੂੰ ਫੇਰਦੇ ਹੋ ਤੇ ਉਹਦੀ ਸਾਰੀ ਨੁੱਕਰ ਟੱਕਰ ਉਹਦੇ ਕੋਲ ਐਸੀ ਚੀਜ਼ ਆ ਕਿ ਇੰਜ ਕਰਕੇ ਲਾ ਕੇ ਉੱਤੋਂ ਨੱਟ ਰੱਖ ਕੇ ਉਹ ਤੇ ਤੁਸੀਂ ਅੱਲਾ ਮਾਰ ਤੇ ਫੈਸਿਲਿਟੇਟ ਨੇ ਨਾ। ਇਹ ਬੰਦਾ ਉਹ ਜਿਹੜੀ ਆਰੀ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹਦੀ ਕੰਪਨੀ ਹੈ ਨਾ, ਉਹਨਾਂ ਨੇ ਪੈਂਡ ਇੱਕ ਵਾਰੀ ਉਹਨਾਂ ਦੀ ਚੱਲੀ ਚੀਜ਼ ਉਹਨਾਂ ਨੇ ਡੇਲੀ ਕੁਛ ਨਾ ਕੁਛ ਉਹਨਾਂ ਕਿਉਂਕਿ ਪੈਸਾ ਇੰਨਾ। ਇੱਥੇ ਆਰੀ ਜਿਹੜੀ ਉਹ ਹੀ ਸਿੱਧੀ ਕਰ ਲੈਣਾ, ਉਹ ਬੜੀ ਗੱਲ ਉਹਨਾਂ ਕੋਲ ਯਾਰ। ਨਹੀਂ ਪੈਸਾ ਨਹੀਂ ਗੱਲ ਹੈਗੀ। ਇੱਥੇ ਜਿਹੜਾ ਮਿਸਤਰੀ ਆ, ਜਿਹੜਾ ਉਹ ਟਰ ਵਾਲੀ ਨਹੀਂ ਲੈਂਦਾ 10,000 ਦੀ, ਉਹ 15 ਦਿਨਾਂ 'ਚ 10,000 ਦੀਆਂ ਸੀਟਾਂ ਪੀ ਜਾਂਦਾ ਆਰੀ ਫੇਰ। ਉਸਤਾਦ ਜੀ ਤੁਸੀਂ ਸਮਝ ਆ ਰਹੀ ਕਿ ਵੱਡੀ ਗੱਲ। ਉਹ ਯਾਰ ਅਹਿਸਾਸ ਹੈਗਾ ਵਾ। ਉਸਤਾਦ ਜੀ ਸਾਡੇ ਜਿਹੜੇ ਅਤੇਸਾ ਆਲੇ ਜਿਹੜੇ ਨਾ ਆ ਰਹੀਆਂ, ਇਹਨਾਂ ਦਾ ਫਿਟਨੈਸ ਨਾਲ ਬੜਾ ਤਾਲੁਕ ਆ। ਉਹ ਜਿੰਨੀ ਆ ਰਹੀਆਂ ਕਰਨਗੇ ਉਹਨੇ ਫਿਟ ਰਹਿਣਗੇ। ਅੰਗਰੇਜ਼ ਨੇ ਕਿ ਉਹਨੇ ਸਵੇਰੇ ਵਾਕ ਕਰਨ ਚੱਲ ਜਾਣਾ ਵਾ, ਸ਼ਾਮ ਨੂੰ ਵਾਕ ਕਰਨ ਚੱਲ ਜਾਣਾ। ਇੱਥੇ ਵਿਚਾਰੇ ਨੂੰ ਕੀ ਹੈ? ਇਹ ਲੌਜੀਕਲੀ ਗੱਲ ਨਹੀਂ ਹੈਗੀ। ਅੱਛਾ ਯਾਨੀ ਕਿ ਮੈਂ ਤੇਰੇ ਕੋਲ ਇਹ ਗੱਲ ਤੈਨੂੰ ਕਹੀ ਸੀ ਕਿ ਵੀ ਤੂੰ ਕੋਈ ਲੌਜੀਕ ਆਈ ਹੈ, ਸਾਡੀ ਗੱਲ ਤੂੰ ਬਿੱਟੀ ਕਰਤਾ। ਉਹ ਯਾਰ ਗੱਲ ਤਰਬੀਅਤ ਦੀ ਹੁੰਦੀ ਆ, ਉਹਨਾਂ ਦੇ ਅਹਿਸਾਸ ਹੈਗਾ ਵਾ, ਫੈਸਿਲਿਟੀਆਂ ਨੇ, ਅਹਿਸਾਸ ਹੈਗਾ ਵਾ। ਅਹਿਸਾਸ ਸੂਸ ਹਰ ਚੀਜ਼ ਜਿਹੜੀ ਨਵੀਂ ਤੋਂ ਨਵੀਂ ਇਜਾਦ ਹੋਣੀ ਤੇ ਉੱਥੇ ਹੀ ਸਭ ਤੋਂ ਪਹਿਲਾਂ ਮਾਰਕੀਟ ਹੀ ਉਹ ਵਾ। ਇੱਥੇ ਸਾਡੀ ਮਾਰਕੀਟ ਉਹਨਾਂ ਨੂੰ ਪਤਾ ਇਹਨਾਂ ਲੈ ਹੀ ਨਹੀਂ ਸਕਣੀ। ਭਾਈਜਾਨ ਇੱਥੇ ਵੀ ਇਜਾਦ ਹੁੰਦੀਆਂ। ਤੇਰਾ ਦਿਮਾਗ ਆ ਤੁਸੀਂ ਬੈਲਟ ਲਾਉਨੇ ਆ ਗੱਡੀ ਦੀ, ਤੁਸੀਂ ਬਹਿਨੇ ਨਾ, ਤੁਸੀਂ ਇੰਜ ਕਰਕੇ ਬੈਲਟ ਲਾਉਨੇ, ਕੜਿਕ ਲਾਉਨੇ ਬੈਲਟ। ਲਓ ਮੇਰੀ ਗੱਲ ਸੁਣੋ, ਹੁਣ ਪਾਕਿਸਤਾਨੀ ਵਾਮ ਆ ਵੀ ਇੱਥੇ ਹੀ ਜਿਹਨੇ ਫਿਰਨਾ ਵਾ, ਉਹਨੇ ਤੇ ਨਾ ਬੈਲਟ ਲਾਓਗੇ ਤੇ ਗੱਡੀ ਨੇ ਹਰ 5 ਸਕਿੰਟ ਬਾਅਦ ਟੇ ਨੂੰ ਅਜ਼ਾਬ ਕਰਨ। ਆ ਬਾਜ਼ਾਰੋਂ 20 ਰੁਪਏ ਦਾ ਕੱਲਾ ਉਹ ਮਿਲਦਾ ਉਹ ਚ ਦੇਣ ਵਾਲਾ, ਉਹ ਕਿੱਲ ਜਿਹਾ ਡੱਕ ਬੈਲਟ ਨਹੀਂ ਤੁਸੀਂ ਲਾਉਣੀ, ਕਿਉਂਕਿ ਉਹਦੇ ਵਿੱਚ ਜਾਣਾ ਨਾ ਕੜਿਕ ਹੋ ਕੇ ਤੇ ਉਹ ਬਲ ਜਾਣਾ ਕਿ ਵੀ ਬੈਲਟ ਲੱਗ ਗਈ। ਹੁਣ ਗੱਡੀ ਨੂੰ ਅਸੀਂ ਇਹ ਗੇੜਾ ਦਿੰਦੇ 20 ਰੁਪਏ ਦਾ ਮਿਲਦਾ ਇੰਨਾ ਉਹ ਬਿਲਕੁਲ ਉਹਦੇ ਸਿਆਜ਼ ਆ। ਤੁਸੀਂ ਬੈਲਟ ਨਹੀਂ ਲਾਉਣੀ, ਉਹ ਲਾ ਕੇ ਉਹਦੇ ਵਿੱਚ ਕੜਿਕ, ਗੱਡੀ ਨੂੰ ਪਤਾ ਲੱਗਦਾ ਕਿ ਮੇਰੀ ਜਾਨ ਨੇ ਬੈਲਟ ਲਾ ਲਈ ਤੇ ਜਾਨੂ ਨਹੀਂ ਉੱਦਾਂ ਹੀ ਬੈਠੇ, ਸਿਰਫ ਉਹ ਲੱਗਾ ਵਿੱਚ। ਪਾਕਿਸਤਾਨ ਇੱਧਰ ਬਹੁਤ ਤੇਜ਼ ਆ। ਸਹੀ ਗੱਲ। ਜੇ ਇੱਧਰ ਵਾ ਨਾ, ਜੇ ਉਹਨਾਂ ਨੂੰ ਮੁਕੰਮਲ ਫੈਸਿਲਿਟੇਟ ਕੀਤਾ ਜਾਏ ਨਾ ਹਰ ਮਾਮਲੇ 'ਚ, ਤਾਂ ਜੀ ਜਿਹੜੀ ਇਜਾਦ ਪਾਕਿਸਤਾਨ ਹੀ ਕਰ ਸਕਦਾ ਉਹ ਪੂਰੀ ਦੁਨੀਆ 'ਚ ਕੋਈ ਨਹੀਂ ਕਰ ਸਕਦਾ। ਤੁਸੀਂ ਦੇਖੋ ਨਹਾਉਣਾ ਟੱਪ ਜਿਹੜਾ ਪਲਾਸਟਿਕ ਦਾ, ਉਹ ਥੱਲੋਂ ਐਡਾ ਪਾੜਾ ਪੈ ਗਿਆ, ਐਡਾ ਸਰਾਖ ਆ, ਥੱਲੇ ਟੂਬ ਕੱਟ ਕੇ ਲਾ ਕੇ ਸਲੋਸ਼ਨ ਨਾਲ ਹੁਣ ਬਿਲਕੁਲ ਗੁਸਲਖਾਨੇ ਰੱਖ ਕੇ ਨਹਾਉਣਾ। ਪਾਕਿਸਤਾਨ ਨੂੰ ਪਤਾ ਕਿ ਕਿੱਦਾਂ ਹੋ ਸਕਦਾ। ਯਾਰ ਜਿਹੜਾ ਟਰੈਕਟਰ ਦਾ ਟਾਇਰ ਹੁੰਦਾ ਉਹਨੂੰ ਕੱਟ ਕੇ ਟੱਪ ਬਣਾ ਲੈਂਦੇ ਨਾ। ਮੈਂ ਉਹੀ ਤੇ ਕਹਿ ਰਿਹਾ ਕਿ ਟਰੈਕਟਰ ਦੇ ਟਾਇਰ ਨੂੰ ਕੱਟ ਕੇ ਪੂਰੀ ਦਿਹਾੜੀ ਲਾ ਕੇ ਤੇ 400 ਰੁਪਏ ਦਾ ਫਾਇਦਾ ਕਰ ਲਿਆ। ਮਤਲਬ ਇਹਨਾਂ ਨੂੰ ਇਹ ਹੁੰਦਾ ਕਿ ਲਓ ਜੀ ਆਹ 2000 ਦਾ ਸੀ ਤੇ ਇਹ ਨਹੀਂ ਪਤਾ ਵੀ 2 ਦਿਨ ਹੋ ਗਏ ਮੇਰੀ ਦਿਹਾੜੀ ਵੀ। ਵਕਤ ਦੀ ਕੋਈ ਕਦਰ ਨਹੀਂ, ਵਕਤ ਦਾ ਜਿਹੜਾ ਉਹਨੂੰ ਕੀ ਕਹਿੰਦੇ ਨੇ, ਵੇਸਟ ਸਹੀ ਇਸਤੇਮਾਲ ਨਹੀਂ ਹੈ। ਜ਼ਿਆ ਔਰ ਵੇਸਟਿੰਗ ਇਸ ਕੌਮ ਤੇ ਖਤਮ। ਵਾਕਈ ਸਹੀ ਗੱਲ ਉਸਤਾਦ ਜੀ। ਇਹਨਾਂ ਨੂੰ ਇਹ ਕਦਰ ਆ ਕਿ ਉਹ 2 ਘੰਟੇ ਉਹ ਘੰਟੇ ਦਾ ਕੰਮ ਆ, ਤੂੰ ਆਪ ਕਰ ਲਾ, ਕਾ ਤੂੰ ਐਵੇਂ 300-400 ਰੁਪਇਆ ਖਰਚ ਰਿਹਾ। ਸਹੀ ਗੱਲ। ਓਏ ਉਹ 1 ਘੰਟੇ 300-400 ਰੁਪਏ ਦੀ ਖਾਤਰ 1 ਘੰਟੇ ਨੂੰ ਕੁਝ ਨਹੀਂ ਸਮਝਦੇ। ਉਹ ਘੰਟੇ 1.5 ਘੰਟੇ ਦਾ ਕੰਮ ਆ, ਉੱਥੋਂ ਨਾਲ ਉਹਨੂੰ ਅੱਛਾ ਨਾਲ ਇੱਕ ਹੋਰ ਵੀ ਕੰਮ ਦੋ, ਇਹਨੂੰ ਛੁੱਟੀ ਕਰਾ ਸਵੇਰੇ ਦੇ ਨਾਲ ਲੱਗ ਕੇ ਤੂੰ ਆਪ ਕਰ ਲਾ ਮਾਣਾ। ਭਾਵੇਂ ਗੋਰਿਆਂ ਦੇ ਗੁਰਬਤ ਦੀ ਨਹੀਂ ਗੱਲ, ਜਦੋਂ ਉੱਥੇ ਜਿਹੜਾ ਬੱਚਾ ਪੜ੍ਹ ਰਿਹਾ ਉਸ ਬੱਚੇ ਦੀ ਫੀਸ ਗਵਰਨਮੈਂਟ ਦੇ ਰਹੀ ਹੈ, ਉਹਦਾ ਖਾਣ ਪੀਣ ਗਵਰਨਮੈਂਟ ਦੇ ਰਹੀ ਹੈ, ਉਹਦਾ ਇਲਾਜ ਗਵਰਨਮੈਂਟ ਮੁਫਤ ਕਰ ਰਹੀ, ਤੂੰ ਕਿਤੋਂ ਗਰੀਬ ਰਹਿਣਾ। ਐਹੀ ਤੇ ਗੱਲ ਆ ਉਸਤਾਦ ਜੀ। ਇਸੇ ਤਰ੍ਹਾਂ ਉਸਤਾਦ ਜੀ ਗੋਰਿਆਂ ਨੇ ਵੀ ਇੱਥੋਂ ਹੀ ਪਾਣੀ ਤੋਂ ਹੀ ਬਿਜਲੀ ਬਣਾਈ ਆ, ਕਿਸੇ ਜਿਹੜੇ ਤੋਂ ਬਣਦੀ ਔਰ ਬੇਰਾਂ ਤੋਂ ਥੋੜੀ ਬਿਜਲੀ ਬਣਾਤੀ। ਇਹ ਕ੍ਰੀਏਟਿਵ ਉਦੋਂ ਹੋਏ ਨੇ ਕਿ ਜਦੋਂ ਉਹਨਾਂ ਦੇ ਕੋਲ ਹਰ ਚੀਜ਼ ਪਾਣ ਲਾਣ ਖਾਣ ਪੀਣ ਹਰ ਸ਼ੈ ਹੈ ਸੀ। ਉਸ ਤੋਂ ਬਾਅਦ ਉਹਨਾਂ ਅਗਲੇ ਸਾਡੇ ਕੋਲ ਵੀ ਹੋਵੇ, ਸਾਡੇ ਬੜੇ ਬੜੇ ਆਲਾ ਬੜੇ ਬੜੇ ਨਫੀਸ ਲੋਕ ਬੜੇ ਬੜੇ ਮੇਰੀ ਸੁਣ ਗੱਲ ਫਰੀਦ ਸਾਹਿਬ, ਤੁਸੀਂ ਸਿਰਫ ਮੇਰੀ ਇਹ ਮਿਸਾਲ ਸਮਝਣੀ ਹੈ, ਤੁਹਾਨੂੰ ਸਾਰੀ ਸਮਝ ਆ ਜਾਏਗੀ ਇਸ ਮੁਲਕ ਨਾਲ ਕੀ ਹੋ ਰਿਹਾ। ਤੁਹਾਨੂੰ ਮੈਂ ਇੱਕ ਮੋਟਰਸਾਈਕਲ ਦੇਣਾ ਰੈਂਟ ਤੇ, ਤੁਸੀਂ ਉਹਦਾ ਮੈਨੂੰ ਰੋਜ਼ 200 ਰੁਪਇਆ ਦੇ ਰਹੇ ਹੋ। ਉਸ 200 ਰੁਪਏ ਦੇ ਨਾਲ ਮੇਰਾ ਗੇਮ ਚੱਲਦੀ ਪਈ ਹੈ, ਔਰ ਜਿੰਨੇ ਦੀ ਮੋਟਰਸਾਈਕਲ ਆ ਉਹਦੇ ਨਾਲੋਂ 3 ਗੁਣਾ ਜ਼ਿਆਦਾ ਤੂੰ ਮੈਨੂੰ ਪੈਸੇ ਦੇਤੇ ਔਰ ਦੇ ਰਿਹਾ। ਮੈਂ ਕਦੀ ਨਹੀਂ ਚਾਹਾਂਗਾ ਕਿ ਫਰੀਦ ਆਪਣੀ ਮੋਟਰਸਾਈਕਲ ਲੈ ਲਵੇ। ਵਾਹ 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 ਉਸਤਾਦ ਜੀ, ਬਹੁਤ ਅੱਛੇ ਸਾਰੇ। ਮੇਰੀ ਗੱਲ ਸਮਝ ਆ ਰਹੀ ਹੈ? ਮੈਂ ਜਦੋਂ ਦੇਖਾਂਗਾ ਕਿ ਫਰੀਦ ਆਪਣੀ ਮੋਟਰਸਾਈਕਲ ਲੈਣ ਲੱਗਾ, ਮੈਂ ਕੀੜੇ ਪਾ ਕੇ ਸਾਰਾ ਕੁਝ ਕਰਕੇ ਫਲਾਂ ਕਰਕੇ, ਤੂੰ ਮੈਨੂੰ ਕਹਿਣਾ ਨਾ ਮਹੀਨੇ ਬਾਅਦ ਮੈਂ ਮੋਟਰਸਾਈਕਲ ਲੈ ਲੈਣੀ, ਜਾਂ ਮੈਨੂੰ ਪਤਾ ਲੱਗਣਾ ਕਿ ਇਹ ਪੈਸੇ ਜੋੜ ਰਿਹਾ, ਮੈਂ ਤੇਰੀ ਮੋਟਰਸਾਈਕਲ ਖੋਹ ਲੈਣੀ। ਤੈਨੂੰ ਮੈਂ ਕਹਿਣਾ ਭਾਈ ਉਹ ਜਿਹੜੀ ਆਪਣੇ ਵਾਲੀ ਤੂੰ ਬਣਾ ਰਿਹਾ ਨਾ ਜਿਹੜੀ, ਉਹਨੂੰ ਖਤਮ ਕਰ ਤੇ ਫਿਰ ਇਹ ਤੂੰ ਲੈ।
ਵਾਹ 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 ਹੁਣ ਜਦੋਂ ਜਿਨ੍ਹਾਂ ਨੇ ਪਾਕਿਸਤਾਨ ਨੂੰ ਨਿਜ਼ਾਮ ਕੀਤਾ ਵਾ, ਠੀਕ ਆ ਜੀ, ਉਹ ਥੱਲੇ ਵੀ ਉੱਤੋਂ ਫਰੀਦ ਭਾਜੀ ਵੀ ਕਰਦਾ ਮੈਨੂੰ, ਠੀਕ ਆ ਜੀ, ਉੱਤੋਂ ਮੈਂ ਰੋਬ ਵੀ ਆ, ਓਏ ਆ ਕਿੱਦਾਂ ਤੋੜ ਲਿਆ ਤੂੰ ਇਹ ਹੈਂ, ਮੈਂ ਜਲੀਲ ਵੀ ਫਰੀਦ ਸਾਹਿਬ ਨੂੰ ਆਰਾਮ ਨਾਲ ਕਰ ਸਕਦਾ ਕਿਸੇ ਨਾ ਕਿਸੇ ਗੱਲ ਤੋਂ, ਆ ਕਿੱਥੇ ਮਾਰ ਕੇ ਲਿਆਇਆ, ਠੀਕ ਆ ਜੀ। ਉੱਤੋਂ ਮੈਂ ਕਹਿੰਦਾ ਭਾਈ ਇਹ ਤੇ ਮੈਂ ਲੈਦਾ 600 ਰੁਪਈਆ ਲੈਣਾ, ਤੁਸੀਂ ਇਸ਼ਾਰਾ ਤੋੜ ਲੈਣਾ। ਫਿਰ ਹੀ ਕਹਿੰਦਾ ਅੱਛਾ ਜੀ ਮੈਂ ਤੁਹਾਨੂੰ 220 ਰੁਪਏ ਦੇਈ ਜਾਵਾਂਗਾ, 20 ਰੁਪਏ ਤੁਸੀਂ ਇਸ਼ਾਰੇ ਦੇ ਕੱਟ ਲੈਣਾ, 200 ਰੁਪਈਆ। ਜਦੋਂ ਫਰੀਦ ਨੇ ਕਹਿੰਦਾ ਮੈਨੂੰ ਪਤਾ ਲੱਗਣਾ ਫਰੀਦ ਇਸ ਚੱਕਰ 'ਚ ਆ ਕੇ ਆਪਣੀ ਲੈ ਲਵੇ, ਮੈਂ ਤੇ ਇਹਦਾ ਬੇੜਾ ਗਰਕ ਕਰ ਦਿਆਂ। ਬਹੁਤ ਅੱਛਾ ਉਸਤਾਦ ਜੀ, ਕੀ ਬਾਤ। ਤੁਹਾਡੇ ਮੁਲਕ ਦੇ ਨਾਲ ਇਹ ਹੋ ਰਿਹਾ ਕਿ ਭੈਣ ਜਿਹੜੀ ਤੁਸੀਂ ਉਹ ਮੋਟਰਸਾਈਕਲ ਕਿਸ਼ਤਾਂ ਤੇ ਲਈ ਹੈ ਨਾ, ਉਹਨਾਂ ਨੇ ਉਹਦੀਆਂ ਰੈਂਟ ਵੀ ਲੈਣੇ ਨੇ ਔਰ ਉਹਦੇ ਹੋਰ ਵੀ ਦੇਈ ਜਾਣੇ ਨੇ ਉੱਤੇ, ਔਰ ਉਹਨਾਂ ਨੂੰ ਜਿੱਥੋਂ ਪਤਾ ਲੱਗਣਾ ਕਿ ਇਹ ਮੋਟਰਸਾਈਕਲ ਆਪਣੀ ਲੈਣ ਦੇ ਚੱਕਰ 'ਚ ਆ, ਉਹਨਾਂ ਨੇ ਤੁਹਾਨੂੰ ਐਸਾ ਡਰਾ ਪਾਉਣਾ, ਤੁਸੀਂ ਕਹਿਣਾ ਛੱਡ ਦਿਓ ਯਾਰ, ਸਾਰੀ ਜ਼ਿੰਦਗੀ ਇੱਥੇ ਰਹਿਣਾ। ਅੱਛਾ ਮਿੱਠੇ, ਤੂੰ ਉਹ ਮਿਸਾਲ ਦੱਸ ਯਾਰ ਜਿਹੜੀ ਉਹ ਕਿਹਾ ਸੀ, ਤੂੰ ਗੱਲ ਕਰਨ ਡਿਆ ਸੀ ਨਹੀਂ ਉਸਤਾਦ ਜੀ, ਮੈਂ ਗੱਲ ਕਰਨ ਦਾ ਮਕਸਦ ਪਤਾ ਕੀ ਆ, ਕਿ ਕ੍ਰੀਏਟਿਵ ਲੋਕ ਇੱਥੋਂ ਦੇ ਵੀ ਹੁੰਦੇ। ਏਸ਼ੀਆ ਤੁਸੀਂ ਕਹੋ ਨਾ, ਪਾਕਿਸਤਾਨ, ਹਿੰਦੁਸਤਾਨ, ਏਸ਼ੀਆ ਇੱਧਰ ਉੱਧਰ ਦਾ ਇਹ ਖਿੱਤਾ ਸਾਰਾ ਹੀ, ਇਹਦੇ ਤੇ ਬਹੁਤ ਅਕਲਾਂ ਵਾਲੇ ਪੈਦਾ ਹੋਏ। ਫੈਸਿਲਿਟੀ ਨਹੀਂ ਹੈ। ਇੱਕ ਬੰਦਾ ਚਟਾਨ ਪੜਾ, ਉਹਨੇ 24 ਕਿਤਾਬਾਂ ਲਿਖੀਆਂ, ਫੈਸਿਲਿਟੀ ਹੋਵੇ ਤੇ ਕੀ ਅੱਛਾ ਜੀ ਉਸਤਾਦ ਜੀ ਮੇਰੀ ਗੱਲ ਸੁਣੋ ਨਾ, ਵੀ ਅੰਗਰੇਜ਼ ਕੰਪਿਊਟਰ ਵੀ ਬਣਾਏਗਾ ਨਾ, ਕੰਪਿਊਟਰ ਉਹ ਬਣਾ ਕੇ ਥੋੜਾ ਝਿਜਕਦਾ ਹੋਏਗਾ, ਯਾਰ ਮੈਂ ਹਕੂਮਤ ਨੂੰ ਦੱਸਾਂ ਕਿ ਨਾ ਦੱਸਾਂ, ਮੇਰਾ ਕੰਮ ਦੱਸਣ ਵਾਲਾ ਹੈ। ਇੱਥੇ ਅੱਲਾ ਮਾਫੀ ਦੇਵੇ, ਉਹ ਸਿਟੀ ਬਣਾ ਕੇ ਕਹਿਣਗੇ ਯਾਰ ਮੈਨੂੰ ਹਕੂਮਤ ਸਪੋਰਟ नहीं करन रही है, स्पेन भेज दो, मेरी फैमिली को बाहर होना चाहिए, मुझे प्लॉट मिलना चाहिए सिटी हाउसिंग में, ये भी सिटी की बना सिटी है भी हर कोई जुत्ती का डिजाइन बदल के ना, जुत्ती का डिजाइन हकूमत सपोर्ट करे भी दस जी 20 वाला झावा बना के कहणगे यार मैनू इधर वाली साइड ते किते भेज दो, यूनान वाली साइड ਵਾਲਾ ਝਾਵਾ ਬਣਾ ਕੇ ਮੈਨੂੰ ਰਸ਼ੀਆ ਭੇਜੋ। ਟੁੱਟੀ ਜੁੱਤੀ ਮੈਂ ਯਕੀਨ ਮੰਨੋ ਇਦਾਂ ਨਹੀਂ ਹੁੰਦਾ, ਮੈਂ ਸਾਹਬੇ ਹੈਸੀਅਤ ਮੇਰਾ ਦੋਸਤ, ਯਕੀਨ ਮੰਨੋ ਉਸਤਾਦ ਜੀ, ਉਹਦੇ ਕੋਲ 2 ਕਾਰਾਂ ਵਾ, ਅਸੀਂ ਪਾਨ ਸ਼ਾਪ ਤੇ ਗਏ, ਮੈਂ ਤੁਹਾਨੂੰ ਦੱਸ ਰਿਹਾ ਜਿਹੜੀ ਐਡੀ ਡੱਬੀ ਜਿਹਦੇ ਵਿੱਚ ਭਾਈ ਫੈਸਲ ਨੂੰ ਪਤਾ ਹੋਣਾ, ਤੀਲੀਆਂ ਰੱਖੀ ਹੁੰਦੀ ਨਾ ਲੋਕਾਂ ਨੇ ਸਿਗਰਟ ਲਾਉਣ ਵਾਸਤੇ, ਪਾਨ ਸ਼ਾਪ ਵਾਲਾ ਧਿਆਨ ਪਰਨ ਹੋਇਆ, ਮੇਰੇ ਜੋ ਦੋਸਤ ਨੇ ਸਾਹਬੇ ਹੈਸੀਅਤ ਨੇ ਇੰਜ ਕਰਕੇ ਤੀਲੀਆਂ ਦੀ ਮੁੱਠ ਭਰ ਲਈ। ਮੈਂ ਕਿਹਾ ਆ ਕੀਤੀਆਂ ਕੰਮ ਆਉਣਗੀਆਂ ਕਰਦਾ ਦੱਸੋ ਭਾਈ ਇਰਫਾਨ ਜਿਹਦਾ ਨਹੀਂ ਭਾਈ ਇਰਫਾਨ ਨਹੀਂ ਯਾਰ ਇਹ ਉਹਦੀ ਗੱਲ ਕਰਨ ਡਿਆ ਵਾ, ਉਹ ਮਾਫੀ ਦਿਓ ਭਾਈ। ਹਾਂ ਯਾਰ ਕਰਿਆ ਕਰੋ, ਗੱਡੀਆਂ ਤੋਂ ਹੁੰਦੀਆਂ ਨੇ, ਹੁੰਦੇ ਨੇ ਕਈ ਕਰਦੇ ਯਾਰ। ਅੱਛਾ ਨਹੀਂ ਸਾਜੀ, ਇਹ ਦੱਸਣ ਡਿਆ ਇਹ ਬਦਲ ਗਈ, ਯਾਨੀ ਫਿਤਰਤ ਚੇਂਜ ਹੋ ਗਈ, ਕਿਉਂਕਿ ਸਾਡੇ ਨਾਲ ਹੋਇਆ ਜਿਹੜੀ ਤੁਸੀਂ ਗੱਲ ਕੀਤੀ, ਹੁਣ ਅਸੀਂ ਉੱਥੇ ਹੀ ਆ, ਫਿਰ ਸਾਨੂੰ ਲੱਗਦਾ ਕਿ ਯਾਰ ਇਹ ਵੀ ਸ਼ਾਇਦ ਚੁੱਕ ਕੇ ਮੋਟਰਸਾਈਕਲ ਨਾਲ ਲਾ ਲਈਏ, ਆ ਵੀ ਸ਼ਾਇਦ ਚੁੱਕ ਕੇ ਮੋਟਰਸਾਈਕਲ ਨਾਲ ਲਾ ਲਈਏ, ਅਸੀਂ ਚੋਰੀਆਂ ਕਰ ਕਰਕੇ ਫਿਰ ਲਿਆ ਕੇ ਲਾਣੇ ਆ, ਲੇਕਿਨ ਬਣਦਾ ਕੁਝ ਵੀ ਨਹੀਂ। ਫਿਰ ਇਹ ਜਿਹੜੀ ਗੱਲ ਕਰਨ ਕਿ ਬੇਰੋ ਬਣਾ ਸਿਟੀ ਬਣਾਈ, ਤੇ ਇਹ ਭਾਵੇਂ ਨਹੀਂ, ਇੱਕ ਬੰਦੇ ਨੇ ਇੱਥੇ ਤੇਰੇ ਸਰਗੋਦੇ ਰੋਡ ਤੇ ਕਾਰ ਬਣਾਈ। ਰੌਲਾ ਇੱਕ ਹੋਰ ਵੀ ਹੈ ਨਾ ਕਿ ਸਾਡਾ ਡਾਇਰੈਕਟ ਕਿਸ਼ਤਾਂ ਵਾਲੇ ਨਾਲ ਰਾਬਤਾ ਨਹੀਂ ਨਾ ਹੈਗਾ। ਹਾਂਜੀ ਹਾਂਜੀ, ਸਾਡਾ ਡਾਇਰੈਕਟ ਨਹੀਂ ਹੈਗਾ ਕਿ ਅਸੀਂ ਸਿੱਧਾ ਹੀ ਕਹੀਏ ਭਾਈ ਮੈਂ ਆਪਣਾ ਪੂਰਾ ਘਰ-ਬਾਰ ਵੇਚ ਕੇ ਆ ਲਓ, ਪੈਸੇ ਖਤਮ। ਵਿੱਚ ਬਰੋਕਰੀ ਹੈ, ਵਿੱਚ ਬਰੋਕਰ ਨੇ ਜਿਨ੍ਹਾਂ ਨੂੰ ਉਹ ਕਹਿੰਦੇ ਆ ਕਿ ਇਹਨਾਂ ਨੂੰ ਇਦਾਂ ਕਰ, ਅਸੀਂ ਉਹਨਾਂ ਨੂੰ ਕਹਿੰਦੇ ਯਾਰ ਕੋਈ ਰਹਿਮ ਕਰਾਓ, ਸਾਨੂੰ ਵੀ ਕਹੀ ਜਾਂਦੇ ਅਸੀਂ ਕੁਝ ਕਰਦੇ ਉਹਨਾਂ ਕੋਲ ਜਾ ਕੇ, ਉਹ ਉਹਨਾਂ ਨੂੰ ਕਹੀ ਜਾਂਦੇ ਕਿ ਕਰਨਾ ਕੋਈ ਨਹੀਂ, ਚੁੱਕ ਇਹਨਾਂ ਨੂੰ ਪੈਟਰੋਲ 20 ਰੁਪਏ ਹੋਰ ਵਧਾ ਦੇਣਾ ਇਹਨਾਂ ਦੇ। ਇਸ ਤਰ੍ਹਾਂ ਹੀ ਹੈ ਜੀ, ਸਮਝ ਆ ਰਹੀ ਗੱਲ ਦੀ। ਉਹ ਜਿਹੜੇ ਵਿਚਲੇ ਜਿਹੜੇ ਸਾਡੀ ਆਵਾਮ ਤੇ ਉਹ ਜਿਹੜੇ ਦਰਮਿਆਨ 'ਚ ਨੇ ਨਾ ਡੀਲ ਕਰਾਉਣ ਵਾਲੇ, ਉਹਨਾਂ ਦਾ ਵਿੱਚ ਬੜਾ ਰੌਲਾ ਨਾ। ਉਹ ਇਧਰੋਂ ਕਹੀ ਜਾਂਦੇ ਅਸੀਂ ਤੁਹਾਡੇ ਨਾਲ ਆ, ਉਧਰੋਂ ਉਹਨਾਂ ਨੂੰ ਪਤਾ ਕਿ ਸਾਡੇ ਨਾਲ ਆ। ਅੱਛਾ ਤੁਹਾਡੇ ਹਿਸਾਬ ਨਾਲ ਜਿਹੜੇ ਉੱਤੇ ਡਰਾਈਵਰ ਗੱਡੀ ਚਲਾਉਣ ਵਾਲੇ, ਮੋਟਰਸਾਈਕਲ ਚਲਾਉਣ ਵਾਲੇ, ਉਹਨਾਂ ਦਾ ਕਸੂਰ ਹੈ ਕਿ ਨਹੀਂ, ਜਿਨ੍ਹਾਂ ਮੋਟਰਸਾਈਕਲ ਪਾਈ ਉਸ ਰੋਡ ਤੇ ਆ ਕਿ ਜਿੱਥੇ ਟੁੱਟਦੀ ਭੱਜਦੀ ਰਵੇ? ਨਹੀਂ ਇਹ ਨਹੀਂ ਗੱਲ ਹੈਗੀ ਫਰੀਦ ਸਾਹਿਬ, ਤੁਹਾਨੂੰ ਪਤਾ ਨਹੀਂ ਕੀ ਮਜਬੂਰੀਆਂ ਨੇ ਪਿੱਛੇ, ਤੁਸੀਂ ਤੇ ਚਲਾਉਣੀ ਹੈ। ਆਹ ਹੁਣ ਜਿਹੜੀ ਐਪ ਆਈ ਆ, ਆ ਜਿਹੜੀਆਂ ਐਪਾਂ ਚੱਲਦੀਆਂ ਨੇ ਕਰਜ਼ਾ ਲੈਣ ਲਈ, ਤੇਰੀ ਕਿਸਲਾ ਰੋਜ਼ ਕਰੋੜਾਂ ਰੁਪਇਆ ਲੋਕ ਲੈ ਰਹੇ ਨੇ। ਮੈਨੂੰ ਪਤਾ ਵਾ ਕਿ ਵੀ ਇਹ ਐਪ ਨਹੀਂ ਸਹੀ, ਔਰ ਉਹ ਇੰਨਾ ਕੁ ਜ਼ਲੀਲ ਕਰਦੇ ਨੇ, ਤੁਸੀਂ ਦੌੜ ਨਹੀਂ ਸਕਦੇ ਉਹਨਾਂ ਕੋਲੋਂ, ਠੀਕ ਹੈ ਜੀ। ਲੇਕਿਨ ਮੈਨੂੰ ਪਤਾ ਵਾ, ਲੇਕਿਨ ਅੱਜ ਰਾਤ ਨੂੰ ਕੱਲ ਸਵੇਰੇ ਐਸਾ ਕੰਮ ਹੋ ਜਾਂਦਾ, ਮੇਰਾ ਕੋਈ ਮਸਲਾ ਐਸਾ ਬਣ ਜਾਂਦਾ, ਸਰ ਮੈਂ ਆਪ ਲਵਾਂਗਾ ਉਹਨਾਂ ਕੋਲੋਂ, ਮੈਨੂੰ ਲੈਣਾ ਪੈਣਾ ਵਾ। ਉਹ ਮੈਂ ਸਾਰਾ ਕੁਝ ਜਾਣਦੇ ਆ, ਮੈਂ ਅੰਨਾ ਹੋ ਕੇ ਮੈਨੂੰ ਉਹਨਾਂ ਕੋਲ ਪੈਸੇ ਲੈਣੇ ਪੈਣੇ, ਮੇਰੀ ਮਜਬੂਰੀ ਬਹੁਤ ਪਿੱਛੇ ਵੱਡੀ ਬਣੀ, ਮੈਂ ਉਹਨਾਂ ਕੋਲ ਪੈਸੇ ਲੈਣੇ ਪੈਣ। ਤੇ ਉਹ ਹੁਣ ਨਵਾਂ ਹੀ ਕੰਮ ਸ਼ੁਰੂ ਹੋ ਗਿਆ, ਪਤਾ ਨਹੀਂ ਯਾਰ ਗੌਰਮੈਂਟ ਕਿੱਥੇ ਹੈ, ਕੀ ਇਹਨਾਂ ਦਾ ਹਿਸਾਬ ਆ, ਜੋ ਮਰਜ਼ੀ ਕੋਈ ਕਰੀ ਜਾ ਰਿਹਾ, ਜੋ ਮਰਜ਼ੀ ਜਿਹੜਾ ਸੂਤ ਤੇ ਆਹੋ ਆ ਜਿਹੜੇ ਸਾਨੂੰ ਸਾਰਿਆਂ ਨੂੰ ਆਪ ਹੀ ਕਰਨਾ ਪੈਣਾ। ਨਹੀਂ ਆਪ ਨਹੀਂ ਹੁੰਦਾ ਜੀ। ਅਹਿਸਾਸ ਜਿਸ ਮੁਲਕ, ਜਿਸ ਕੰਟਰੀ, ਜਿਸ ਘਰ ਦੇ ਵਿੱਚ ਅਹਿਸਾਸ ਵਾ ਨਾ, ਫਰੀਦ ਸਾਹਿਬ ਬੜੀ ਵੱਡੀ ਗੱਲ ਦੇ ਚੱਲਾਂ ਵਾ, ਜਿਸ ਕੰਟਰੀ, ਜਿਸ ਮੁਲਕ, ਜਿਸ ਕੂਚੇ ਗਲੀ ਦੇ ਵਿੱਚ ਅਹਿਸਾਸ ਵਾ ਨਾ, ਸਾਡਾ ਤਾਇਆ ਅਲਾ ਫੌਲ, ਮੈਂ ਉਹਦਾ ਅਹਿਸਾਸ ਨਹੀਂ ਵੇਖਿਆ, ਯਕੀਨ ਮੰਨੋ। ਸਾਡੀ ਗਲੀ ਦੇ ਵਿੱਚ ਸਿੱਧਾ ਵਾ ਅਲਾ ਫੌਲ, ਸਾਡੀ ਗਲੀ ਦੇ ਵਿੱਚ ਇੱਕ ਬਾਬਾ ਖਰਬੂਜ਼ੇ ਲਾਉਣ ਡਿਆ, ਤਾਇਆ ਅਲਾ ਫੌਲ, ਬੜਾ ਸੋਹਣਾ ਐ ਮਿੱਠਾ ਜਿਹਾ ਕੱਟ ਕੇ ਨਾ ਐ ਖਾ ਕੇ ਤੇ ਟੁਰ ਲੱਗਾ, ਕਹਿੰਦਾ ਚਾਚਾ ਪੈਸੇ, ਕਹਿੰਦਾ ਹੋ ਲੈ ਲਈ, ਪਿੱਛੋਂ ਕਢਾਉਣਾ ਬੰਦ ਹੋ ਗਿਆ,
ਵੀ ਮੇਰੇ ਕੋਲ ਕਿਹੜਾ ਪੈਸੇ ਹੈਗੇ ਕਿਤਾ ਵੀ ਯਾਰ ਵੀ ਉਹਨੂੰ ਕਹਦਾ ਯਾਨੀ ਉਹਨੂੰ ਫਿਕਰ ਨਹੀਂ ਹੈਗੀ। ਅੱਛਾ ਮੈਂ ਜਿਹੜੀ ਤੁਸੀਂ ਡਰਾਈਵਰ ਵਾਲੀ ਗੱਲ ਸਮਝ ਤੇ ਗਏ ਹੋ, ਉਹ ਡਰਾਈਵਰਾਂ ਕੁਛ ਉਸਤਾਦ ਜੀ ਇਸ ਤਰ੍ਹਾਂ ਵੀ ਕੀਤਾ ਕਿ ਗੱਡੀ ਚਲਾਈ ਆ, ਉਹ ਜਿੱਦਾਂ ਜਿੱਦਾਂ ਟਰੈਕ ਖਰਾਬ ਵੀ ਹੁੰਦਾ ਕਿ ਉਹਦੇ ਤੇ ਵੀ ਚਲਾਉਂਦੇ ਗਏ ਉਹਨਾਂ ਨੇ ਆਪਣੀ, ਕਿਉਂਕਿ ਸਹੂਲਤ ਵੇਖੀ। ਉਹ ਕਰਨ ਕੀ ਭਾਈ ਡਰਾਈਵਰਾਂ ਨੇ, ਉਹਨਾਂ ਨੇ ਚੰਗਾ ਡਰਾਈਵਰ ਦੇ ਦੇਣਾ। ਨਹੀਂ ਚੰਗਾ ਡਰਾਈਵਰ ਨਹੀਂ ਮਾਰੇ ਖਾਂਦਾ। ਨਹੀਂ ਉਹਨਾਂ ਨੂੰ ਇਹ ਹੈ ਕਿ ਮੇਰੇ ਬੱਚੇ ਘਰ ਭੁੱਖੇ ਬੈਠੇ ਨੇ। ਹਾਏ ਹਾਏ ਮੈਂ ਅਗਰ ਅੱਜ ਰਾਤ ਨੂੰ ਬਿੱਲ ਨਾ ਤਾਰਿਆ, ਸਵੇਰੇ ਮੇਰੇ ਸਭ ਤੋਂ ਵੱਡੀ ਗੱਲ ਆ ਮਹੱਲੇ 'ਚ ਨਹੀਂ ਰਹਿੰਦੀ, ਰਿਸ਼ਤੇਦਾਰਾਂ 'ਚ ਨਹੀਂ ਰਹਿੰਦੀ, ਉੱਪਰੋਂ ਗਰਮੀ ਆ, ਮੇਰੇ ਪੱਖੇ ਬੰਦ ਹੋ ਜਾਣੇ ਨੇ। ਉਹਨੇ ਨਹੀਂ ਵੇਖਣਾ ਮੈਂ ਕਿੱਥੇ ਕੀ ਚਲਾ ਰਿਹਾ ਤੇ ਕਿੱਥੇ ਕਿਹਦਾ ਗੇੜਾ ਦੇ ਰਿਹਾ ਤੇ ਕਿੱਥੇ ਮੈਂ ਸੂਤ ਤੇ ਪੈਸੇ ਲੈ ਰਿਹਾ, ਮੈਂ ਕੀ ਫਸਾਂਗਾ। ਉਹਦੇ ਦਿਮਾਗ 'ਚ ਉਹ ਬਿੱਲ ਫਸਿਆ, ਉਹਦੇ ਦਿਮਾਗ 'ਚੋਂ ਰਾਸ਼ਨ ਫਸਿਆ, ਉਹਦੇ ਦਿਮਾਗ 'ਚੋਂ ਆਟਾ ਜਿਹੜੀ ਖਾਲੀ ਡਰਮੀ ਉਹ ਨਹੀਂ ਨਿਕਲਣ ਦਈ, ਉਹਦੇ ਦਿਮਾਗ ਦੇ ਵਿੱਚ ਬੱਚਿਆਂ ਦੀ ਦਵਾਈ ਫਸੀ, ਉਹਦੇ 'ਚ ਬੱਚਿਆਂ ਦੀ ਫੀਸ ਫਸੀ, ਉਹਨੂੰ ਕੁਛ ਨਹੀਂ ਨਜ਼ਰ ਆ ਰਿਹਾ। ਜੀ ਬਹੁਤ ਅੱਛੇ, ਕੀ ਬਾਤ, ਉਹਨੂੰ ਨਹੀਂ ਕੁਛ ਨਜ਼ਰ ਆ ਰਿਹਾ। ਇਹ ਜੈਨੂਇਨ ਗੱਲਾਂ ਕੀਤੀਆਂ ਉਸਤਾਦ ਜੀ ਨੇ ਬਈ ਜੈਨੂਇਨ ਅੱਛਾ ਗੱਲ। ਹੁਣ ਉਹਦੇ ਲਈ ਹਰ ਡਰਾਈਵਰ ਜਿਹੜਾ ਆਏਗਾ ਉਹ ਇੱਕੋ ਰੰਗਾ, ਯਾਨੀ ਉਹਦੀ ਇੱਕੋ ਹੀ ਉਹ ਯਾਰ ਜ਼ਿਆਦਾਤਰ ਤੇ ਹੋਈ ਨਾ, ਤੁਸੀਂ ਅਕਸਰੀਅਤ ਦੀ ਗੱਲ ਕਰਨੀ ਹੁੰਦੀ ਹੈ ਨਾ। ਮੈਂ ਤੁਹਾਨੂੰ ਇੱਕ ਗੱਲ ਦੱਸਾਂ ਉਸਤਾਦ ਜੀ, ਕੁਛ ਡਰਾਈਵਰ ਜਿਹੜੇ ਡਰਾਈਵਿੰਗ ਸਿੱਖ ਕੇ ਆਉਂਦੇ ਨੇ, ਕੁਛ ਡਰਾਈਵਰ ਹੁੰਦੇ ਨੇ ਜਿਹੜੇ ਗਲੀ ਮਹੱਲੇ 'ਚ ਬੱਚੇ ਨੇ, ਬੱਚਿਆਂ ਨੂੰ ਨਹੀਂ ਫੜਾ ਦਿੰਦੇ ਜਿਵੇਂ ਮੋਟਰਸਾਈਕਲ, ਉਹਨਾਂ ਨੇ ਉਹ ਅਣਜਾਣ ਜਿਹੜੇ ਡਰਾਈਵਰ ਹੁੰਦੇ ਉਹਨਾਂ ਨੇ ਫੜ ਕੇ ਬੇੜੇਗਰ ਕਰਨੇ ਹੁੰਦੇ। ਇੱਕ ਬੰਦਾ ਜਿਹੜਾ ਡਰਾਈਵਿੰਗ ਪੜ੍ਹ ਕੇ ਆਂਦਾ ਵਾ, ਵੱਡੇ ਕਿਸੇ ਯੂਨੀਵਰਸਿਟੀ ਆਕਸਫੋਰਡ ਤੋਂ ਪੜ੍ਹ ਕੇ ਆਂਦਾ, ਉਹਨੂੰ ਬਿਠਾਇਆ ਜਾਏ ਤਾਂ ਕਿ ਮੈਰਿਟ ਤੇ ਡਰਾਈਵਰ ਬੈਠੇ ਉਹ ਚਲਾਵੇ। ਯਾਰ ਫਿਰ ਤੂੰ ਵੀ ਉਹੀ ਗੱਲਾਂ ਕਰਦਾ ਜਿਹੜਾ ਸਾਰੀ ਦੁਨੀਆ ਇਸ ਟਾਈਮ ਪੂਰਾ ਪਾਕਿਸਤਾਨ ਕਰਨ ਦਿਆ ਵੀ ਇਦਾਂ ਹੋਣਾ ਚਾਹੀਦਾ ਤੇ ਇਦਾਂ ਨਹੀਂ ਹੋਣਾ। ਤਾਂ ਜੀ ਪ੍ਰੈਕਟੀਕਲ ਅੱਲਾਹ ਦਾ ਇੱਕ ਬੰਦੇ ਨੇ ਕੁਛ ਨਹੀਂ ਹੋਣਾ। ਫਰੀਦ ਸਾਹਿਬ ਪ੍ਰੈਕਟੀਕਲ ਤੁਸੀਂ ਆਪ ਕਰਨਾ, ਤੁਸੀਂ ਆਪ ਆਪਣੇ ਗਿਰਬਾਂ 'ਚ ਝਾਤੀ ਪਾਉਣੀ ਆ। ਨਿਜ਼ਾਮ ਤੂੰ ਅੱਜ ਪੁਲਿਸ ਵਾਲਾ ਬਣ ਜਾ, ਤੂੰ ਹਲਫ ਲੈ ਲਾ ਕਿ ਮੈਂ ਨਾ ਰਿਸ਼ਵਤ ਲਵਾਂਗਾ ਨਾ ਮੈਂ ਕਰਾਂਗਾ, ਮੈਂ ਸਵੇਰ ਤੋਂ ਰਾਤ ਤੱਕ ਡਿਊਟੀ ਕਰਾਂਗਾ, ਮੈਂ ਅੱਛੇ ਕੰਮ ਕਰਾਂਗਾ, ਮੈਂ ਮਾੜੇ ਦਾ ਸਾਥ ਦਿਆਂਗਾ, ਮੈਂ ਕਾਨੂੰਨੀ ਤੌਰ ਤੇ ਜੋ ਹੱਕ ਲਾਲ ਹੋਏਗਾ ਉਹ ਕਰਾਂਗਾ। ਲੈ ਤੂੰ ਕੱਲਾ ਕਰਕੇ ਵਹਾ, ਤੇਰੇ ਇਰਦ ਗਿਰਦ ਉੱਤੇ ਥੱਲੇ ਤੂੰ ਠੀਕ 15 ਦਿਨ ਬਾਅਦ ਯੈਸ ਹੋ ਜਾਣਾ। ਮੈਂ ਕਹਿੰਦਾ ਤੂੰ ਐਸਾ ਰਚਣਾ ਉਹਨਾਂ ਦੇ ਨਾਲ। ਇਹਨੇ ਘਰੋਂ ਹੀ ਬਹੁਤ ਬਦਦੁਆਵਾਂ ਆਉਣੀਆਂ ਨੇ। ਇਹਨੇ ਖਾਲੀ ਜੇਬ ਜਾਇਆ ਕਰਨਾ, ਐ ਫਲਾਂ ਦੇ ਛੱਪਰ ਭਰ ਕੇ ਲਿਆਇਆ ਕਰਨਾ। ਸਿਰਫ ਆਪਣੇ ਫੁੱਲ ਵਧਾਉਣ ਲਈ ਇਹਨੇ ਸਾਰੇ ਮਾਮੇ ਚਾਚੇ ਅੰਦਰ ਕਰਦੇ ਨੇ, ਮੁਜਰਮ ਫੜ ਲਏ। ਲੇਕਿਨ ਉਸਤਾਦ ਜੀ ਅਹਿਸਾਸ ਜ਼ਰੂਰੀ ਹੈ। ਲੇਕਿਨ ਉਸਤਾਦ ਜੀ ਇੱਕ ਸੁਪਰ ਪਾਵਰ ਤੇ ਬੈਠੀ, ਉਹਦੀ ਜਦੋਂ ਪਕੜ ਹੋਣੀ ਹੈ ਨਾ, ਉਹਦੇ 'ਚ ਜਿੰਨੀਆਂ ਵੀ ਸੁਪਰ ਪਾਵਰਾਂ ਬਸ ਇਹ ਹੀ ਹੈ, ਇਹ ਹੀ ਤਸੱਲੀ ਦਿਓ, ਇਹ ਹੀ ਆਪਣੇ ਆਪ ਨੂੰ ਦਲੀਲਾਂ ਦਿਓ, ਸਕੂਨ ਦੇ ਨਾਲ ਘਰ ਜਾਓ। ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ ਤੇ ਆ ਦੱਸਣਾ ਤੇਰਾ ਸੈੱਟ ਦਾ ਦੱਸਣਾ ਮੈਨੂੰ ਲਾਜ਼ਮੀ ਵੀ ਕੀ ਕਰਨਾ ਵਾ। ਤੇ ਦੂਸਰੀ ਗੱਲ ਇਹ ਆ ਕਿ ਤੁਸੀਂ ਵੀ ਦੱਸਣਾ ਕਿ ਅਗਰ ਤੁਹਾਡੀ ਕਿਸੇ ਚੀਜ਼ ਦਾ ਨਾਮ ਕੋਈ ਹੋਰ ਹੁੰਦਾ ਤੇ ਤੁਸੀਂ ਕਿੱਦਾਂ। ਠੀਕ ਹੈ ਜੀ, ਆ ਈਮੇਲ ਚੱਲਦਾ ਪਿਆ ਨਾ ਥੱਲੇ ਤੇ ਮੇਲ ਕਰ ਰਹੀ ਮੈਨੂੰ। ਜਿਹੜਾ ਸਭ ਤੋਂ ਬਹੁਤਾ ਕ੍ਰੀਏਟਿਵ ਹੋਣਾ ਨਾ, ਉਹਨੇ ਇਹ ਕਹਿਣਾ ਕਿ ਉਸਤਾਦ ਜੀ ਇਹਨੂੰ ਫਿਲਹਾਲ ਇੱਥੇ ਹੀ ਰਹਿਣ ਦਿਓ, ਜਿੱਦਾਂ ਤੁਸੀਂ ਕਿਹਾ। ਆ ਵੀ ਠੀਕ ਆ, ਇੰਜ ਵੀ ਕਰ ਲਾਂਗੇ, ਕੋਈ ਰੋਲ ਨਹੀਂ। ਫਿਰ ਅਸੀਂ ਏਸੀ ਅੱਗੇ ਲਿਆਵਾਂਗੇ ਇੱਕ। ਹਾਂ ਉਸਤਾਦ ਜੀ ਕੱਲ ਨੂੰ ਧੱਕਾ ਲਾਈਏ, ਇਹਨੂੰ ਪਿੱਛੇ ਨੂੰ ਕਰੀਏ। ਹਾਂ ਕਰਦੇ ਆ। ਆਹ ਤੇ ਕੱਟੀ ਕੱਟਾ ਚਲੋ ਲੋ ਜੀ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ। ਛੱਲੀਆਂ ਵਾਲੀ ਰੇਹੜੀ ਹੈ। ਥੈਂਕ ਯੂ, ਲਵ ਯੂ, ਓਕੇ ਚਲੋ ਜੀ। ਇੱਥੇ ਰੱਖ ਪੁੱਛ ਨਾਜ਼ਰੀਨ।